ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸਪੈਸ਼ਲ ਪੈਨਲ ਡਿਸਕਸ਼ਨ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਜਿਹੜੀਆਂ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਨੇ ਪੰਜਾਬ ਦੇ ਵਿੱਚ ਜੋ ਵਾਪਰ ਰਿਹਾ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਸਾਰਾ ਜਿਹੜਾ ਘਟਨਾਕ੍ਰਮ ਹੈ, ਪੁਲਿਸ ਕਿਵੇਂ ਪਹਿਲਾਂ ਹੁਣ ਵੀ ਜੇ 24 ਘੰਟਿਆਂ ਦੇ ਵਿੱਚ ਵੀ ਦੇਖਣਾ ਹੋਵੇ ਤੇ ਵਿੱਚ ਦੀ ਖਬਰ ਆਉਂਦੀ ਹੈ ਕਿ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਸ਼ਾਹਕੋਟ ਦੇ ਵਿੱਚੋਂ ਦਿਖਾਈ ਗਈ ਹੈ ਤੇ 2 ਘੰਟੇ ਬਾਅਦ ਉਹ ਜਿਹੜੀ ਖਬਰ ਹੈ ਉਹ ਵਾਪਸ ਲੈ ਲਈ ਜਾਂਦੀ ਹੈ। ਸਾਰਾ ਮਤਲਬ ਮੀਡੀਆ ਵੀ ਕਿਤੇ ਨਾ ਕਿਤੇ ਇਸ ਕਿਸਮ ਦਾ ਬਣ ਗਿਆ ਆ, ਮਾਹੌਲ ਵੀ ਇੱਕ ਵਾਰੀ ਕਹਿਤਾ ਚਲਾ ਦੋ ਤੇ ਮੁੜ ਕੇ ਫਿਰ ਉਹ ਜਿਹੜੀ ਖਬਰ ਹੈ ਵਾਪਸ ਲੈ ਲਈ ਜਾਂਦੀ ਹੈ। ਪਰ ਐਟ ਦ ਸੇਮ ਟਾਈਮ ਇਹਨਾਂ 24 ਘੰਟਿਆਂ ਦੇ ਵਿੱਚ ਜਿੱਥੇ ਬਾਹਰਲੇ ਸਿੱਖਾਂ ਨੇ ਇੱਕ ਡਿਫਾਇੰਸ ਦਾ ਜਾਂ ਇੱਕ ਰੈਜ਼ਿਸਟੈਂਸ ਦਾ ਰੂਪ ਦਿਖਾਇਆ ਆ ਕਿ ਦੁਨੀਆ ਭਰ ਦੇ ਵਿੱਚ ਜਿਹੜੇ ਪ੍ਰੋਟੈਸਟ ਨੇ ਉਹ ਉਲੀਕੇ ਗਏ ਨੇ ਸ਼ਾਰਟ ਨੋਟਿਸ ਦੇ ਉੱਤੇ। ਨਿਊਯਾਰਕ ਦੇ ਵਿੱਚ ਅੱਜ ਅਸੀਂ ਲਾਈਵ ਕਵਰੇਜ ਵੀ ਕੀਤੀ ਹੈ TV 84 ਦੇ ਪਲੇਟਫਾਰਮ ਤੇ। ਇੱਥੇ ਇੰਡੀਅਨ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਹੋਇਆ। ਸੈਨ ਫਰਾਂਸਿਸਕੋ ਦੇ ਵਿੱਚ ਇਸ ਵਕਤ ਪ੍ਰੋਟੈਸਟ ਚੱਲ ਰਿਹਾ ਜਦੋਂ ਅਸੀਂ ਗੱਲ ਕਰ ਰਹੇ ਹਾਂ। ਟੋਰਾਂਟੋ ਦੇ ਵਿੱਚ ਕੱਲ੍ਹ ਪ੍ਰੋਟੈਸਟ ਹੋਇਆ। ਲੰਡਨ ਦੀ ਅਸੀਂ ਗੱਲ ਕਰਦੇ ਹਾਂ। ਆਸਟ੍ਰੇਲੀਆ ਦੇ ਵਿੱਚ ਥਰੂ ਆਊਟ ਜਦੋਂ ਅਸੀਂ ਗਲੋਬਲੀ ਦੇਖ ਰਹੇ ਹਾਂ ਤੇ ਇਕਜੁੱਟਤਾ ਦਿਖਾਉਂਦੇ ਹੋਏ ਸਿੱਖਾਂ ਨੇ ਇੱਕ ਰੈਜ਼ਿਸਟੈਂਸ ਦਾ ਜਿਹੜਾ ਰਸਤਾ ਆ ਉਹ ਚੂਜ਼ ਕੀਤਾ ਤੇ ਸੁਨੇਹਾ ਦਿੱਤਾ ਭਾਰਤ ਦੀ ਹਕੂਮਤ ਨੂੰ ਕਿ ਜਿਹੜੀ ਤੁਸੀਂ ਇਹ ਕ੍ਰੈਕਡਾਊਨ ਕਰ ਰਹੇ ਹੋ ਸਿੱਖ ਐਕਟਿਵਿਸਟ ਦੇ ਉੱਤੇ, ਵਾਰਿਸ ਪੰਜਾਬ ਦੇ ਜਿਹੜੀ ਆਰਗੇਨਾਈਜੇਸ਼ਨ ਹੈਗੀ ਆ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ, ਇਹ ਅਸੀਂ ਹੁਣ ਬਰਦਾਸ਼ਤ ਨਹੀਂ ਕਰਾਂਗੇ ਤੇ ਅਸੀਂ ਇਸ ਦੇ ਖਿਲਾਫ ਪ੍ਰੋਟੈਸਟ ਵੀ ਕਰਾਂਗੇ ਤੇ ਨਾਲ ਹੀ ਨਾਲ ਜਿੱਥੇ ਅਸੀਂ ਇਹਦਾ ਹੁਣ ਮੂੰਹ ਤੋੜਵਾਂ ਜਵਾਬ ਦੇਵਾਂਗੇ। ਸੋ ਇਸ ਸਾਰੇ ਘਟਨਾਕ੍ਰਮ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਇਸ ਡਿਸਕਸ਼ਨ ਦੇ ਵਿੱਚ ਤੇ ਜਿਹੜੀਆਂ 24 ਘੰਟੇ ਦੀਆਂ ਡਿਵੈਲਪਮੈਂਟਸ ਨੇ ਉਹ ਕਿਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਜਾਂ ਅੱਗੇ ਕੀ ਹੋਣ ਜਾ ਰਿਹਾ ਹੈ ਇਸ ਵਕਤ, ਇਹ ਇੱਕ ਵੱਡਾ ਸਵਾਲ ਇਸ ਵਕਤ ਬਣਿਆ ਹੋਇਆ ਤੇ ਦੁਨੀਆ ਭਰ ਦੇ ਵਿੱਚ ਸਿੱਖ ਜਿੱਥੇ ਵੀ ਵਸਦੇ ਆ ਉਹਨਾਂ ਸਾਰਿਆਂ ਦੀਆਂ ਨਜ਼ਰਾਂ ਇਸੇ ਸਵਾਲ ਦੇ ਉੱਤੇ ਇਸ ਵਕਤ ਟਿਕੀਆਂ ਹੋਈਆਂ ਨੇ ਵੀ ਵਾਪਰ ਕੀ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਣਾ ਕੀ ਆ। ਆਓ ਅੱਜ ਦੇ ਇਸ ਸ਼ੋਅ ਦੀ ਸ਼ੁਰੂਆਤ ਕਰਦੇ ਹਾਂ। ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਤੇ ਸਰਦਾਰ ਸੁਖਜਿੰਦਰ ਸਿੰਘ ਬਾਜਵਾ ਜਿਹੜੇ ਕਿ ਸਿੱਖ ਐਕਟਿਵਿਸਟ ਤੇ ਸਿੱਖ ਚਿੰਤਕ ਨੇ, ਇੱਥੇ ਨਿਊਯਾਰਕ ਬੇਸਡ ਸਾਡੇ ਨਾਲ ਮੌਜੂਦ ਨੇ ਅੱਜ ਸਟੂਡੀਓ ਦੇ ਵਿੱਚ। ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਤੁਹਾਡੇ ਤੋਂ ਸ਼ੁਰੂਆਤ ਕਰਾਂ ਮੈਂ। ਅੱਜ ਹੁਣ ਅਸੀਂ ਪ੍ਰੋਟੈਸਟ ਤੋਂ ਆਏ ਹਾਂ ਸਿੱਧਾ ਇੱਧਰ ਸਟੂਡੀਓ ਦੇ ਵਿੱਚ ਤੇ ਹੁਣ ਅਸੀਂ ਲਾਈਵ ਡਿਸਕਸ਼ਨ ਕਰ ਰਹੇ ਹਾਂ। ਸੋ ਜਿਹੜੀ ਇਹ ਓਵਰਆਲ ਇੱਕ ਰਿਐਕਸ਼ਨ, ਹਾਲਾਂਕਿ ਰਿਐਕਸ਼ਨ ਤੁਸੀਂ ਹਮੇਸ਼ਾ ਕਹਿੰਦੇ ਹੋ ਵੀ ਅਸੀਂ ਰਿਐਕਟ ਨਹੀਂ ਕਰਨਾ ਚਾਹੀਦਾ, ਬਟ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਪ੍ਰੋਟੈਸਟ ਬਾਹਰਲੇ ਮੁਲਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੇ ਆ ਥਰੂ ਆਊਟ ਜਦੋਂ ਅਸੀਂ ਗਲੋਬਲੀ ਦੇਖਦੇ ਹਾਂ। ਇਹ ਸੁਨੇਹਾ ਕੀ ਹੈ ਐਗਜ਼ੈਕਟਲੀ ਤੇ ਨਾਲ ਹੀ ਨਾਲ ਜਿਹੜੀ ਪਿੱਛੇ ਇਸ ਵਕਤ ਹਾਲਾਤ ਬਣੇ ਹੋਏ ਆ 24 ਘੰਟਿਆਂ 'ਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇ, ਕਿਵੇਂ ਦੇਖ ਰਹੇ ਹੋ? ਪੁਲਿਸ ਦੇ ਵੱਲੋਂ ਵੀ ਕਈ ਚੀਜ਼ਾਂ ਉੱਪਰ ਥੱਲੇ ਦੇਖੀਆਂ ਜਾ ਰਹੀਆਂ ਨੇ ਜਾਂ 4 ਬੰਦਿਆਂ ਨੂੰ ਅਸਾਮ ਦੇ ਵਿੱਚ ਲੈ ਕੇ ਜਾਣ ਦੀ ਖਬਰ ਵੀ ਹੈਗੀ ਹੈ, ਉਹਨਾਂ ਨੂੰ ਫਲਾਈ ਕਰਕੇ ਉੱਥੇ ਲਿਜਾਇਆ ਗਿਆ। ਵੀ ਚੱਲ ਕੀ ਰਿਹਾ ਐਗਜ਼ੈਕਟਲੀ? ਦੇਖੋ, ਦੁਸ਼ਮਣ ਬਾਤ ਕਰੇ ਅਨਹੋਣੀ, ਇਹ ਆਪਣੇ ਆਪ 'ਚ ਐਕਸਪਲੇਨ ਕਰਦਾ ਹੈ। ਫਿਰ ਜਿਸ ਦੁਸ਼ਮਣ ਨਾਲ ਸਾਡਾ ਵਾਹ ਹੈ, ਉਹ ਦੁਸ਼ਮਣ ਜਿਸ ਨੇ ਇਨਸਾਨੀ ਸਮਾਜ ਨੂੰ 4000 ਸਾਲ ਪਹਿਲਾਂ ਵਰਣ ਦੇ ਨਾਂ ਥੱਲੇ, ਜਿਸ ਦਾ ਮਤਲਬ ਰੰਗ ਹੁੰਦਾ ਹੈ, ਜੇ ਰੇਸਿਜ਼ਮ ਦਾ ਸਭ ਤੋਂ ਪੁਰਾਣਾ ਕੋਈ ਸਬੂਤ ਦੇਖਣਾ ਹੋਏ ਹਿਊਮਨ ਹਿਸਟਰੀ ਦਾ, ਤੇ ਇਹ ਬ੍ਰਾਹਮਣਵਾਦ ਦੀ ਆਈਡੀਓਲੋਜੀ ਹੈ। ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦ ਜਿਸ ਨੇ ਵੰਡਿਆ ਹੋਏ। ਮੈਕੀਆਵੈਲੀ ਜਦੋਂ ਦੁਨੀਆ 'ਚ ਕਿਸੇ ਵੀ ਡਿਪਲੋਮੈਟਿਕ ਟੈਕਟਿਕ ਜਾਂ ਸ਼ਰਾਰਤ ਦੇ ਟੈਕਟਿਕ ਜਾਂ ਕਿਵੇਂ ਝੂਠ ਨੂੰ ਸੱਚ ਸਾਬਤ ਕਰਨਾ ਹੈ, ਉਸ ਟੈਕਟਿਕ ਦੀ ਗੱਲ ਹੁੰਦੀ ਹੈ ਤੇ ਮੈਕੀਆਵੈਲੀ ਨੂੰ ਕੋਟ ਕੀਤਾ ਜਾਂਦਾ ਹੈ। ਮੈਕੀਆਵੈਲੀ ਤਾਂ 5 ਸਦੀਆਂ ਪਹਿਲਾਂ ਹੋਇਆ, ਪਰ ਉਸ ਤੋਂ ਵੀ ਮਿਲੇਨੀਅਮ ਪਹਿਲਾਂ ਜਦੋਂ ਅਸੀਂ ਚਾਣਕਿਆ, ਵਿਸ਼ਨੂੰ ਗੁਪਤਾ, ਕੌਟਲਿਆ, ਇਹ ਸਾਰੇ ਨਾਂ ਦੇਖਦੇ ਹਾਂ ਜਿਹੜੇ ਇੱਕੋ ਹੀ ਸ਼ਖਸ ਦੇ ਨੇ, ਤਾਂ ਫਿਰ ਤੁਸੀਂ ਕੂਟਨੀਤੀ ਸ਼ਾਸਤਰ 'ਤੇ ਪਹੁੰਚ ਜਾਂਦੇ ਹੋ ਜਿਸ ਦੇ ਵਿੱਚ ਉਸ ਨੇ ਸਾਮ, ਦਾਮ, ਦੰਡ, ਭੇਦ, 4 ਹਥਿਆਰ ਔਰ ਕਿਵੇਂ 4ਾਂ ਨੂੰ ਇਸਤੇਮਾਲ ਕਰਨਾ, ਔਰ ਜਿਨ੍ਹਾਂ ਦੇ ਕੋਲ ਅੱਜ ਪਾਵਰ ਹੈ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਬਾਰਬਰਾ ਕ੍ਰੋਸੈਟ ਜਿਹੜੀ ਕਿਸੇ ਜ਼ਮਾਨੇ 'ਚ ਨਿਊਯਾਰਕ ਟਾਈਮਸ ਦੀ ਜਿਹੜੀ ਹੈ ਬਿਊਰੋ ਚੀਫ ਸੀ ਦਿੱਲੀ ਦੇ ਵਿੱਚ, ਔਰ
पंजाब यूनिवर्सिटी चंडीगढ़ च प्रोफैसर भी रही, उस तो पहला जर्नलिज्म की। और नवंबर 84 की सिख नस्लकुशी वेले उसने अपनी अखीं देखा कि वापरिया। उन्हें इंडिया इन 21st सेंचुरी किताब लिखी अपनी रिटायरमेंट तो बाद जी, और उस उन्हें पॉइंट आउट किया। उस तो पहला भावें दिल्ली दी सड़कों के नामों तो असी भी वाकफ सी, बाकी भी वाकफ होणगे। उन्हें कहा कि भी इस गल का ध्यान रखो कि भी जिहड़े दिल्ली के पॉलिसी मेकर ने वो चाणक्यपुरी च रहिंदे ने जी, और जिहड़ी सड़क उस नूं जांदी है उसका नाम कोटल्या मार्ग है। हुण ये एक बहुत, और ये शायद असी जां साडे उस खिते दे लोग कदे नोटिस नहीं कर सकते। एक स्मार्ट जूइश लेडी न्यूयॉर्क टाइम नूं रिप्रजेंट करती, उसने ये देखा कि भी ये जड़ा इन्हां दियां सारे, फिर उन्हें एक्सप्लेन किया उहदे च कि किवें एक स्टेज दे उत्ते KGB जिहड़ी सोवियत यूनीयन दी भी खुफिया एजेंसी सी, हुण रशिया दी भी है, कि उन्हां दे सारे ही मिडल ईस्ट दे ऑपरेशन जिहड़े ने वो दिल्ली तो रन हुंदे सी। और होर भी बहुत सारा कुछ ऐसा है इंडिया इन 21st सेंचुरी उहदे च लिखा हुआ है। क्योंकि मैं बार बार जिहड़ा इस इतिहासक जां इतिहासक पक्ष नूं इसलिए टच करदा है कि जदों तक असी दुश्मन दा आधार की है, उसकी सोच का पैमाना की है, उसके तौर तरीके की हो सकते हैं, इनू नहीं समझांगे असी एक तो बाद एक सिम्पटम के पिछे ही दौड़ांगे, शैडो के पिछे दौड़ांगे, और असल जिहड़ा परसोना है जिहड़ा करन वाला है उन्होंने असी नहीं समझ सकांगे। सो ये गल उन्होंने भी बारबरा क्रॉसेट को समझ आई, सानू भी समझ आ गई। जून 84 के पहले हफ्ते एक वड्डे तबके नूं आ गई। कुछ सर कपूर सिंह वर्गे कोई सियाणे दानिश्वर सी जिन्होंने 47 तो पहला भी समझ सी, जिहड़े इस गल तो वार्न करते सी। और मैं समझदा भी जदों मैं हमेशा कायदे आजम मुहम्मद अली जिन्हां लई सिफत दे लफज कहना है तो ये इसलिए भी है क्योंकि जदों तुसीं देखदे हो कि किसी चो गुण है कि वो देख सकदा है। जदों उन्होंने सिख लीडरां नूं उस वेले कहा सी कि सिख्स आर पोलिटिकली नाइव, अनाड़ी ने, कि they have seen Hindus as the co-slaves, but when they will see them as the rulers, they will see their true face. When Hindus will be the masters and Sikhs will be the slaves. ਹੁਣ ਇਹਨੂੰ ਜਦੋਂ ਅਸੀਂ ਸਮਝੀਏ तो फिर ये नज़र आता है कि जदों ये कह रहे होण कि धुप है, बहुत धुप चढ़ी है, तो फिर इसनूं समझो कि टोटल छां है जी। इस जदों तक असी इन्हां दी स्ट्रैटजी दे इस पक्ष नूं, और ये नहीं कि अज दे कॉन्टैक्स्ट ट्रू है, बुद्ध धर्म का खात्मा शास्त्र और शस्त्र वायलेंटली इन्होंने किया और स्लोगन अपनाया अहिंसा परमो धर्म, कि सब तो वड्डा मजहब धर्म अहिंसा है। और इनफैक्ट ये बुद्ध का प्रिंसीपल सी, लेकिन बुद्ध के थॉट नूं हिंसा नाल खत्म करके क्लेम किया अहिंसा परमो धर्म, अज भी इन्हां दा इनसिग्नी है जी। सारी बुनियाद राज दी झूठ दे उत्ते है, कूड़ दे उत्ते है। ब्राह्मणवाद ना ही झूठ दा है, पर तुसी क्लेम करो सत्यमेव जयते कि जित सच दी हुंदी है। हुण सच नूं किने डिफाइन करना है, अल्टीमेट सच तां रब है, उहदी अदालत असीं यकीन करते हैं, पर इत्थे सच दा इंटरप्रेटर भी, हाफिज भी, जिहड़ा कूड़ दा अवतार है, कूड़ दी इनकारनेशन है, वो डिफाइन कर रहा है कि भाई सच की हुंदा है। सो इस कौम नाल साडा वाह है। हुण ये गल इसलिए जरूरी है कि ये भाई अमृतपाल सिंह होरां दे कॉन्टैक्स्ट दे विच तुसीं नैरेटिव पिछले आलमोस्ट 10 महीने तो जदों को एक्टिव होए उदों को देखो। और अज कल्ला ये नहीं है भी दिल्ली दे विच जिहड़े अज पावर च ने वो लोग जिहड़ा ही जिम्मेवार ने, हर उन्होंने एक नैटवर्क बना दिता है। वो मीडिया होए, सोशल मीडिया होए, वड्ड गिणती होए, मेजोरिटी का एक हिस्सा होए, और सिखां दी ताकत खास तौर पर जदों असीं रिपीटेडली कहते हैं कि बेशक 13 महीने चली किसान मूवमेंट साडी स्ट्रेंथ का प्रतीक बनी जी। दुनिया ने देखा कि भाई किवें जिन्होंने ये कहते सी कि 2% ने, उन्होंने किवें 98% के गोडे लवाए। पर ये फाइनल हालांकि ये इस तो पहला भी उन्होंने कनकलूड कर लिया सी कि भाई सिखां नूं सबक सिखाना पेगा। जून 84 यही सी कि भी टीच दैम ए लैसन, लेकिन ये उन्होंने देखा कि इस सब के बावजूद तुसी 84 तो 2020 तक का सफ़र जदों कि खेती कानून लियाते जाते हैं, पहला ऑर्डीनेंस और काली पार्लीमेंट किए जाते हैं, उन्होंने जिहड़ा मिसकैलकुलेट कर लिया। उन्होंने समझा भी अद्धे जिहड़े असीं
ਸੋਚਵਾਨ ਸਿੱਖ ਗੱਭਰੂ ਮਾਰ ਦਿੱਤੇ ਨੇ, ਬਾਕੀ ਭੱਜ ਗਏ ਨੇ, ਬਾਕੀ ਡਰੱਗ ਦੇ ਹਵਾਲੇ ਕਰ ਦਿੱਤੇ ਨੇ, ਚੁੱਪ ਚਪੀਤੇ ਸਾਈਲੋ ਵੀ ਪੰਜਾਬ 'ਚ ਬਣਾਏ, ਕਾਨੂੰਨ ਵੀ ਬਣਾਏ। ਲੇਕਿਨ ਜਦੋਂ ਉਹਨਾਂ ਨੇ ਰਿਅਲਾਈਜ਼ ਕੀਤਾ ਕਿ ਭਾਈ ਗੱਲ ਇਹ ਨਹੀਂ ਬਣੀ ਤੇ ਉਹਨਾਂ ਨੇ ਇਹ ਸਾਰਾ ਸਟ੍ਰੈਟੇਜਾਈਜ਼ ਕੀਤਾ ਪ੍ਰੋਪਰਲੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਕਿਸਾਨ ਲਹਿਰ ਦੇ ਚੱਲਦਿਆਂ ਸਾਨੂੰ ਦੀਪ ਸਿੱਧੂ ਹੋਏ, ਸਿੱਧੂ ਮੂਸੇਵਾਲਾ ਹੋਏ, ਇਹ ਦੋ ਕਰੈਕਟਰ ਜਿਹੜੇ ਨੇ, ਕਿਉਂਕਿ ਅਕਾਲ ਪੁਰਖ ਦੀ ਇੱਕ ਆਪਣੀ ਮੈਕੀਆਵੈਲੀ ਨੇ ਕੀ ਕੀਤਾ, ਚਾਣਕਿਆ ਨੇ ਕੀ ਕੀਤਾ, ਅੱਜ ਮੋਦੀ ਕੀ ਸੋਚਦਾ ਹੈ, ਪਰ ਅਲਟੀਮੇਟਲੀ ਦੁਨੀਆ ਨੂੰ ਰਨ ਕਰਨ ਵਾਲੇ ਇਹ ਤਾਂ ਨਹੀਂ ਨੇ। ਇਹ ਤਾਂ ਔਰੰਗਜ਼ੇਬ ਕੀ ਸੋਚਦਾ ਸੀ, ਹਿਟਲਰ ਕੀ ਸੋਚਦਾ ਸੀ, ਇੰਦਰਾ ਗਾਂਧੀ ਕੀ ਸੋਚਦੀ ਸੀ, ਇਹਨਾਂ ਦੇ ਸੋਚਿਆਂ ਤਾਂ ਨਹੀਂ। ਇਹ ਠੀਕ ਹੈ ਕਿ ਇਸ ਕਿਸਮ ਦੇ ਲੋਕਾਂ ਦੀ ਸੋਚ, ਜਿਨ੍ਹਾਂ ਦੇ ਲਈ ਲਫ਼ਜ਼ ਅਸੀਂ ਡਿਕਟੇਟਰ, ਫਾਸ਼ਿਸਟ, ਜ਼ਾਲਮ, ਜਾਬਰ, ਬੁੱਚੜ, ਇਹ ਕਾਮਨ ਮੈਨ ਦੇ ਲਫ਼ਜ਼ ਨੇ, ਇਹ ਘੜਦੇ। ਪਰ ਅਲਟੀਮੇਟਲੀ ਹੁੰਦਾ ਤਾਂ ਅਕਾਲ ਪੁਰਖ ਦੇ ਹੁਕਮ 'ਚ ਹੈ, ਕਿਉਂਕਿ ਇਸ ਕਿਸਮ ਦੇ ਜਿਹੜੇ ਨੇ ਮੈਨ ਪ੍ਰਪੋਜ਼ਸ ਗੋਡ ਡਿਸਪੋਜ਼ਸ, ਇਹ ਵੀ ਇਸ 'ਚੋਂ ਹੀ ਆਇਆ ਕਿ ਭਾਈ ਬੰਦਾ ਜਿੰਨਾ ਮਰਜ਼ੀ ਜਿਹੜਾ ਉਹ ਇਲ ਪਲਾਨ ਕਰ ਰਿਹਾ ਹੋਏ, ਰੱਬ ਨੇ ਸੱਚ, ਹੱਕ, ਇਨਸਾਫ ਦੀ ਡਗਰ ਵਾਲਿਆਂ ਨੂੰ ਵੀ ਸਟਰੈਂਥ ਦੇਣੀ। ਔਰ ਮੈਂ ਸਮਝਦਾ ਵੀ ਇਹਨਾਂ ਦੋ ਗੱਭਰੂਆਂ ਨੇ ਆਪਣੇ ਤੌਰ ਦੇ ਉੱਤੇ, ਦੀਪ ਸਿੱਧੂ ਦਾ ਪੋਲੀਟੀਕਲ ਈਡੀਅਮ ਬਿਲਕੁਲ ਖਾਸ ਸੀ ਔਰ ਉਹਨੇ ਗੱਲ ਨੂੰ ਅੱਗੇ ਤੋਰਿਆ, ਔਰ ਸਿੱਧੂ ਮੂਸੇਵਾਲਾ ਨੇ ਉਹ ਬਿਲਕੁਲ ਜਿਹੜੀ ਡੀਜਨਰੇਟ ਹੋਈ ਐਂਟਰਟੇਨਮੈਂਟ ਇੰਡਸਟਰੀ ਸੀ, ਉਹਦੇ 'ਚ ਉਹਨੇ ਅਣਖ ਔਰ ਗੈਰਤ ਦੇ ਜਿਹੜੇ ਲਫ਼ਜ਼ ਨੇ ਉਹ ਆਪਣੇ ਗੀਤਾਂ ਰਾਹੀਂ ਵਾਪਸ ਲਿਆਣੇ ਸ਼ੁਰੂ ਕੀਤੇ। ਔਰ ਸੰਤ ਭਿੰਡਰਾਂਵਾਲੇ ਨੂੰ ਇੱਕ ਆਈਕੋਨਿਕ ਫਿਗਰ ਦੇ ਤੌਰ ਤੇ ਦੇਖਿਆ। ਔਰ ਫਿਰ ਅਸੀਂ ਦੇਖਦੇ ਹਾਂ ਕਿ ਟੂਵਰਡਸ ਉਹ ਜਿਹੜਾ SYL ਕੈਨਾਲ ਦੇ ਉੱਤੇ ਹੋਏ, ਜਾਂ ਇਨਸਾਫ ਲੈਣ ਦੀ ਗੱਲ ਹੋਏ, ਜਾਂ ਸਿੱਖਾਂ ਦੀ ਜਿਹੜੀ ਹੈ ਉਹ ਰਾਜ ਸ਼ਕਤੀ ਦਾ ਪਿਛੋਕੜ ਹੋਏ, ਇਸ ਸਾਰੇ ਤੇ ਐਂਡ ਹੋਇਆ। ਹੁਣ ਇਹ ਉਹ ਉਸ ਗਰਾਊਂਡ ਦੇ ਵਿੱਚ ਇੱਕੋ ਪਲੇਟਫਾਰਮ ਕ੍ਰੀਏਟ ਹੋਇਆ ਜਿਹਦੇ 'ਚ ਭਾਈ ਅੰਮ੍ਰਿਤਪਾਲ ਸਿੰਘ, ਜਿਵੇਂ ਕੋਈ ਵੀ ਮਿਸਾਈਲ ਨੂੰ ਦਾਗਣ ਤੋਂ ਪਹਿਲਾਂ ਉਸ ਦਾ ਜਿਹੜੀ ਹੈ ਲਾਂਚਿੰਗ ਪੈਡ ਜਿਹਦੇ ਲਈ ਲਫ਼ਜ਼ ਕਿਹਾ ਜਾਂਦਾ, ਇਹ ਆਲਰੇਡੀ ਲਾਂਚਿੰਗ ਪੈਡ ਦੇ ਉੱਤੇ ਜਦੋਂ ਐਨ ਠੀਕ ਟਾਈਮਿੰਗ ਦੇ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਅਕਾਲ ਪੁਰਖ ਦੀ ਰਹਿਮਤ ਦੇ ਨਾਲ ਲੈਂਡ ਕੀਤੇ, ਤੇ ਫਿਰ ਪੰਜ ਕਕਾਰੀ ਰੂਪ 'ਚ ਉਸ ਕਿਸਮ ਦੀ ਜਿਹੜੀ ਅਸੀਂ ਪਬਕਾਰ ਦੇਖਦੇ ਹਾਂ, ਜਿਹੜੀ ਅਣਖੀ ਔਰ ਗੈਰਤਮੰਦ ਸਿੱਖਾਂ ਦੀ 3 ਸਦੀਆਂ ਤੋਂ ਉਸ ਧਰਤੀ ਨੇ ਦੇਖੀ ਹੋਈ ਹੈ, ਨਾ ਬਦਲਦੇ ਰਹੇ ਨੇ। ਉਹ ਗੁਰੂ ਦੀ ਰਹਿਮਤ ਕਿਹਦੇ ਤੇ ਹੁੰਦੀ ਹੈ। ਔਰ ਜੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਕੰਟੈਕਸਟ ਅਕਸਰ 1977 ਤੋਂ 1984 ਤੱਕ 7 ਸਾਲ ਦਾ ਪੀਰੀਅਡ ਡਿਸਕਸ ਹੁੰਦਾ ਸੀ ਕਿ ਉਹਨਾਂ ਨੇ ਕਿੰਨੀ ਚੇਂਜ ਕੀਤੀ। ਪਰ ਜੇ ਤੁਸੀਂ ਦੇਖੋਗੇ ਕਿ ਭਾਈ ਇਹਨਾਂ 10 ਮਹੀਨਿਆਂ ਦੇ ਵਿੱਚ ਇੱਕ ਸ਼ਖਸੀਅਤ, 29 ਸਾਲ ਦਾ ਮੁੰਡਾ ਜਿਹੜਾ ਸਿੱਖੀ ਸਰੂਪ 'ਚ ਨਹੀਂ ਹੈ 10 ਸਾਲ ਪਹਿਲਾਂ ਤੱਕ, ਉਹ ਆਉਂਦਾ ਪੂਰੇ ਤੌਰ ਤੇ ਸਮਰਪਿਤ ਹੋ ਕੇ ਪੰਜਾਬ ਦੇ ਦੋਵੇਂ ਹੀ ਆਸਪੈਕਟ, ਉਹ ਨਸ਼ਿਆਂ ਤੋਂ ਮੁਕਤੀ ਦਾ ਹੋਏ ਪਾਰਟ, ਦੂਸਰੇ ਪਾਸੇ ਪੰਜਾਬ ਦੇ ਵਿੱਚ ਅੰਮ੍ਰਿਤਧਾਰੀ ਜੀਵਨ ਔਰ ਖਾਲਸੇ ਦਾ ਜਿਹੜਾ ਰਾਜ ਕਰੇਗਾ ਖਾਲਸਾ, ਖਾਲਸਾ ਜੀ ਕੇ ਬੋਲ ਬਾਲੇ ਦਾ ਸੰਕਲਪ, ਉਹਨੂੰ ਮੂਰਤੀਮਾਨ ਕਰਦੇ। ਹੁਣ ਇਸ ਸਭ ਨੂੰ ਏਜੰਸੀਆਂ ਘੋਖ ਰਹੀਆਂ ਨੇ, ਦੇਖ ਰਹੀਆਂ ਨੇ, ਟਾਈਮਿੰਗ ਦੀ ਉਡੀਕ 'ਚ ਨੇ। ਔਰ ਫਿਰ ਅਸੀਂ ਦੇਖਦੇ ਹਾਂ ਕਿ ਅਜਨਾਲਾ ਥਾਣੇ ਦਾ ਬਿਰਤਾਂਤ ਕਿਵੇਂ ਸਿਰਜਿਆ ਜਾਂਦਾ, ਕਿਵੇਂ ਸਾਰਾ ਮੇਨ ਸਟ੍ਰੀਮ ਮੀਡੀਆ ਉਸ ਖੇਡ ਨੂੰ ਖੇਡਦਾ। ਔਰ ਇਸ ਸਭ ਦੇ ਬਾਵਜੂਦ ਕਿ ਹੁਣ ਤਾਂ ਬਹੁਤ ਸਾਰੀਆਂ, ਅੱਜ ਟ੍ਰਿਬਿਊਨ ਦੇ ਵਿੱਚ ਇੱਕ ਬੜੀ ਡੀਟੇਲ ਸਟੋਰੀ ਸੀ ਕਿ ਇਹ ਜਿਹੜਾ 15 ਦਿਨ ਉਹਨਾਂ ਨੇ ਪਲਾਨ ਕੀਤਾ ਇਸ ਆਪਰੇਸ਼ਨ ਨੂੰ, ਕਿਉਂਕਿ ਰਾਮਪੁਰਾ ਫੂਲ ਦੇ ਵਿੱਚ ਉਹਨਾਂ ਨੇ ਐਡਰੈਸ ਕਰਨਾ ਸੀ। ਔਰ ਜਿਹੜੀ ਖਾਲਸਾ ਵਹੀਰ ਦਾ ਅਗਲਾ ਸਟੈਪ ਮੁਕਤਸਰ ਸਾਹਿਬ ਤੋਂ ਦਮਦਮਾ ਸਾਹਿਬ ਦਾ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਿੱਥੇ ਮਾਝਾ ਇੱਕ ਆਪਣੇ ਤੌਰ ਤੇ ਇਤਿਹਾਸਕ ਰੋਲ ਹੈ ਮਾਝੇ ਦਾ, ਔਰ ਅੰਮ੍ਰਿਤਪਾਲ ਸਿੰਘ ਮਾਝੇ ਨਾਲ ਬਿਲੋਂਗ ਕਰਦੇ ਨੇ, ਪਰ ਕਿਸਾਨ ਮੂਵਮੈਂਟ ਦੇ ਵਿੱਚ ਬਹੁਤ ਵੱਡੀ ਕੰਟਰੀਬਿਊਸ਼ਨ ਮਾਲਵਾ ਰੀਜਨ ਦੀ ਸੀ। ਮਾਲਵੇ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਵੀ ਸੀ ਔਰ ਹੈ। ਔਰ ਇਸ ਗੱਲ ਦੇ ਮੱਦੇ ਨਜ਼ਰ ਦੁਆਬੇ 'ਚ ਤਾਂ ਵੈਸੇ ਵੀ ਸਿੱਖ ਪਾਪੂਲੇਸ਼ਨ ਘੱਟ ਹੈ, ਲੇਕਿਨ ਉਹਨਾਂ ਨੂੰ ਇਹ ਨਜ਼ਰ ਆਉਂਦਾ ਸੀ। ਔਰ ਮਾਲਵੇ 'ਚ ਇਸ ਵੇਲੇ ਜੇ ਅੱਜ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਵੀ ਦੇਖੀਏ, ਜਿਹੜੀ ਆਮਦ ਇੰਟਰਨੈਸ਼ਨਲ ਸਟੂਡੈਂਟ ਜਾਂ ਦੂਜੇ ਵੱਡਾ ਹਿੱਸਾ, ਵੈਸੇ ਵੀ ਜੇ ਤੁਸੀਂ ਡੈਮੋਗ੍ਰਾਫਿਕ ਸਿੱਖ ਪਾਪੂਲੇਸ਼ਨ ਦੀ ਦੇਖੋ, ਜੇ 117 ਸੀਟਾਂ ਅਸੈਂਬਲੀ ਦੀਆਂ ਨੇ, ਆਲਮੋਸਟ 68 ਤੋਂ 70 ਕੱਲੇ ਮਾਲਵਾ ਰੀਜਨ ਦੀਆਂ ਨੇ। ਸੋ ਮਾਝਾ ਔਰ ਦੁਆਬਾ ਤੁਸੀਂ ਮਿਲਾ ਵੀ ਲਓ, ਸਟਿਲ ਪਾਪੂਲੇਸ਼ਨ, ਸਿੱਖ ਪਾਪੂਲੇਸ਼ਨ ਖਾਸ ਤੌਰ ਤੇ ਉਹ ਮਾਲਵੇ 'ਚ ਜ਼ਿਆਦਾ ਜਾਂਦੀ। ਹੁਣ ਇਹਨਾਂ ਹਾਲਾਤਾਂ 'ਚ ਇੱਕ ਪਾਸੇ ਸਰਕਾਰ ਘਬਰਾਈ ਹੋਈ ਸੀ, ਠੀਕ ਉਸੇ ਤਰ੍ਹਾਂ ਜਿਵੇਂ ਜਦੋਂ ਅੰਮ੍ਰਿਤ ਸੰਚਾਰ ਲਹਿਰ ਸੰਤ ਪਿੰਡਾਂ ਵਾਲਿਆਂ ਨੇ ਸ਼ੁਰੂ ਕੀਤੀ, ਉਦੋਂ ਵੀ ਇੰਦਰਾ ਗਾਂਧੀ ਨੇ ਪਾਰਲੀਮੈਂਟ 'ਚ ਖਲੋ ਕੇ ਇਹੀ ਕਿਹਾ ਸੀ
कि जी ये फंडामेंटलिस्ट ਜਿਹੜੇ ਨੇ ਉਹ ਹਾਵੀ ਹੋ ਰਹੇ ਨੇ ਔਰ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਹੈ। ਹੁਣ ਮੈਨੂੰ ਕਿਉਂਕਿ ਇਸ ਲਈ ਮੈਂ ਵੇਰਵੇ 'ਚ ਇਸ ਮੁੱਦੇ ਤੇ ਵੀ ਬਿਗਨਿੰਗ ਦੇ ਵਿੱਚ ਜਾ ਰਿਹਾ ਕਿ ਜਿਵੇਂ ਜਦੋਂ ਦਰਬਾਰ ਸਾਹਿਬ ਤੇ ਫੁੱਲ ਸਕੇਲ ਅਟੈਕ ਹੋ ਜਾਂਦਾ ਹੈ ਔਰ ਉਸ ਤੋਂ ਬਾਅਦ ਜੋ ਨੈਰੇਟਿਵ ਨਿਕਲਣਾ ਸ਼ੁਰੂ ਹੋਇਆ ਕਿ ਜੀ ਦਰਬਾਰ ਸਾਹਿਬ ਅਹਾਤੇ 'ਚ ਪ੍ਰੈਗਨੈਂਟ ਔਰਤਾਂ ਮਿਲੀਆਂ, ਦਰਬਾਰ ਸਾਹਿਬ ਅਹਾਤੇ ਦੇ ਵਿੱਚ ਨਸ਼ੀਲੀਆਂ ਦਵਾਈਆਂ ਮਿਲੀਆਂ, ਦੂਜਾ ਕਿਉਂਕਿ ਇੱਕ ਪਾਸੇ ਲਾ ਐਂਡ ਆਰਡਰ ਦੇ ਨਾਂ ਥੱਲੇ ਪਹਿਲਾਂ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਜਿਹੜਾ 80 ਤੋਂ 84 ਤੱਕ ਬਿਲਟ ਹੁੰਦਾ ਚਲਾ ਗਿਆ ਜੀ। ਫਿਰ ਜਿਹੜੀ ਉਹਨਾਂ ਨੇ ਵਾਰਦਾਤ ਕੀਤੀ, ਵਰਸਟ ਕੁਕਰਮ ਕੀਤਾ, ਉਹਦੀ ਜਸਟੀਫਿਕੇਸ਼ਨ ਦੇ ਲਈ ਹਾਲਾਂਕਿ ਕੁਝ ਖਬਰਾਂ ਨੂੰ ਕੁਝ ਘੰਟਿਆਂ ਬਾਅਦ ਕੁਝ ਨੂੰ ਕੁਝ ਦਿਨਾਂ ਬਾਅਦ ਵਿਦਡਰਾ ਵੀ ਕੀਤਾ ਜਾਂਦਾ ਰਿਹਾ ਕਿ ਨਹੀਂ ਇਹ ਖਬਰ ਗਲਤ ਸੀ, ਇਹ ਖਬਰ ਫਲਾਣਾ ਸੀ। ਹੁਣ ਇਹੀ ਪਾਰਟ ਜਿਵੇਂ ਤੁਸੀਂ 24 ਘੰਟੇ ਦੀ ਜੇ ਗੱਲ ਕਰੀਏ ਕਿ ਵੀ ਅਸੀਂ ਦੇਖਦੇ ਹਾਂ ਕਿ ਹੁਣੇ ਆਂਦਾ ਜੀ 15 ਦਿਨ ਜਿਹੜਾ ਉਹਨਾਂ ਨੇ ਲਾਏ ਪਲਾਨ ਕਰਦੇ ਆ ਕਿਉਂਕਿ ਰਾਮਪੁਰਾ ਫੂਲ ਤੱਕ ਪਹੁੰਚਣ 'ਚ ਆਪਣੇ ਉਹਨਾਂ ਦੇ ਪਿੰਡ ਜੱਲੂ ਖੇੜਾ ਤੋਂ 6 ਜ਼ਿਲ੍ਹੇ ਰਾਹ ਦੇ ਵਿੱਚ ਪੈਂਦੇ ਸੀ ਜੀ। 6 ਜ਼ਿਲ੍ਹਿਆਂ ਦੀ ਪੁਲਿਸ ਤਾਂ ਸਿੰਬੋਲਿਕਲੀ ਸੜਕਾਂ ਮੈਪ ਜੋ ਵੀ ਜਦੋਂ ਕੋਈ ਇਹ ਕਰਦੇ ਨੇ ਇਸ ਕਿਸਮ ਦਾ ਅਟੈਕ ਹੋਇਆ ਹੈ, ਲੇਕਿਨ ਉਸ ਸਭ ਦੇ ਵਿੱਚ ਅੱਜ ਵੀ ਜਿਵੇਂ ਜੋ ਪੰਜਾਬ 'ਚ 80s ਦੇ ਵਿੱਚ ਹੋਇਆ ਵੱਡੀ ਗਿਣਤੀ 'ਚ ਫੌਜ ਔਰ ਪੈਰਾਮਿਲਟਰੀ ਨੇ ਕੀਤਾ ਪਰ ਕ੍ਰੈਡਿਟ KP ਗਿੱਲ ਜਾਂ ਬਾਅਦ ਦੇ ਵਿੱਚ ਪੰਜਾਬ ਪੁਲਿਸ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ। ਇਸ ਗੱਲ ਦਾ ਧਿਆਨ ਰਹੇ ਕਿ ਇਹ ਸਾਰੇ ਦਾ ਸਾਰਾ ਸੋ ਕਾਲਡ ਆਪਰੇਸ਼ਨ ਜਿਹੜਾ ਅਟੈਕ ਹੈ ਸਿੱਧੇ ਤੌਰ ਤੇ ਇਹ ਸੈਂਟਰਲ ਦੀਆਂ ਏਜੰਸੀਆਂ ਨੇ, ਉਹਨਾਂ ਦੀ ਰੈਪਿਡ ਫੋਰਸ ਉਹਨਾਂ ਨੇ ਕੀਤਾ ਔਰ ਤੁਸੀਂ ਦੇਖ ਵੀ ਸਕਦੇ ਹੋ ਲੇਕਿਨ ਦਿਖਾਉਣ ਨੂੰ ਇਹ ਦਿਖਾਇਆ ਜਾ ਰਿਹਾ ਕਿ ਜਿਵੇਂ ਕਿਉਂਕਿ ਇਹ ਤਾਂ ਭਗਵੰਤ ਮਾਨ ਜਿਹੜਾ ਹੈ ਉਹ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਕੈਪਟਨ ਅਮਰਿੰਦਰ ਨੇ ਅਮਿਤ ਸ਼ਾਹ ਨੂੰ ਕਿਹਾ ਕਿ ਭਾਈ ਮੈਂ ਤੇਰੇ ਨਾਲ ਕੰਮ ਕਰਨ ਨੂੰ ਤਿਆਰ ਹਾਂ, BJP ਦੇ ਨਾਲ ਲੇਬਲ ਮੇਰਾ ਕਾਂਗਰਸ ਦਾ ਹੀ ਰਹੇਗਾ। ਇਹਨੂੰ ਵੀ ਜਦੋਂ ਕਿਹਾ ਜੀ ਲਾ ਐਂਡ ਆਰਡਰ ਨੇ ਕਿਹਾ ਜੀ ਮੈਂ ਇਹਨੂੰ ਚੀਫ ਮਿਨਿਸਟਰ ਰਹਿਣ ਦਿਓ, ਮੈਂ ਤੁਹਾਡੇ ਲਈ ਕੰਮ ਕਰਨ ਨੂੰ ਤਿਆਰ ਹਾਂ। ਸੋ ਉਸ ਤੋਂ ਬਾਅਦ ਅਸੀਂ 18-19 ਕੰਪਨੀਆਂ ਦਾ ਆਣਾ ਦੇਖਦੇ ਹਾਂ। ਹਾਲਾਂ ਗਰਾਊਂਡ ਦੇ ਉੱਤੇ ਮੈਨੂੰ ਇਹ ਪਤਾ ਲੱਗਿਆ ਕਿ 121 ਦੇ ਕਰੀਬ ਕੰਪਨੀਆਂ, ਉਹਨਾਂ ਨੇ ਕਿਹਾ ਜੀ 18 ਕੰਪਨੀਆਂ ਤਾਂ ਇੱਕ ਜ਼ਿਲ੍ਹੇ ਦੇ ਵਿੱਚ ਬੈਠੀਆਂ ਹੋਈਆਂ ਨੇ ਜੀ, ਜਿਸ ਲੈਵਲ ਦਾ ਇਹਨਾਂ ਦਾ ਸਾਰਾ ਪਾਰਟ। ਸੋ ਵੱਡੇ ਪੈਮਾਨੇ ਦੇ ਉੱਤੇ ਇਹ ਸਾਰਾ ਜਿਹੜਾ ਸੈਂਟਰਲ ਏਜੰਸੀਆਂ, ਅਜੀਤ ਡੋਵਲ ਕਿਸੇ ਨੇ ਬਿਲਕੁਲ ਠੀਕ ਕਿਹਾ ਸੀ ਕਿ ਭਾਈ ਇਹ ਉਹੀ ਜਿਵੇਂ 84 ਤੋਂ ਬਾਅਦ ਜਦੋਂ ਬੜੇ ਦਾਅਵੇ ਨਾਲ ਕਹਿੰਦਾ ਜੀ ਬਲੈਕ ਥੰਡਰ ਮੈਂ ਕੀਤਾ, ਮੈਂ ਤਾਂ ਉੱਥੇ ਰਿਕਸ਼ਾ ਚਲਾਉਂਦਾ ਸੀ, ਮੈਂ ਤਾਂ ISI ਦਾ ਕਰਨਲ ਬਣ ਕੇ ਗਿਆ ਹੋਇਆ ਸੀ ਜੀ, ਉਹੀ ਪੈਟਰਨ ਅਸੀਂ ਅੱਜ ਦੇਖ ਰਹੇ ਹਾਂ। ਉਸੇ ਹੀ ਲਾਈਨ ਦੇ ਉੱਤੇ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਨੈਗੇਟ ਕੀਤਾ ਗਿਆ, ਉਵੇਂ ਹੀ ਜਿਵੇਂ ਸੰਤ ਪਿੰਡਾਂ ਵਾਲਿਆਂ ਦੇ ਇੰਟਰਵਿਊ ਕਰਨ ਦੇ ਲਈ ਚਾਰੇ ਪਾਸਿਓਂ ਧਾ ਕੇ ਮੀਡੀਆ ਆਇਆ ਹੁੰਦਾ ਸੀ, ਦੂਜਾ ਪਰ ਉਹ ਇੱਕ ਆਪਣੀ ਆਡੀਅנס ਦੇ ਲਈ ਜਿਹੜਾ ਉਹ ਨੈਰੇਟਿਵ ਬਣਾ ਰਹੇ ਹੁੰਦੇ ਸੀ ਕਿ ਭਾਈ ਕਿੰਨਾ ਵੱਡਾ ਖਤਰਾ ਹੈ ਏਕਤਾ ਅਖੰਡਤਾ ਨੂੰ। ਇਵੇਂ ਹੀ ਅਸੀਂ ਜੇ ਲੈਵਲ ਆਫ ਇੰਟਰਵਿਊਜ਼ ਔਰ ਅਦਰ ਵੇ ਅਰਾਊਂਡ ਦੇਖੀਏ ਔਰ ਉਹਦੇ 'ਚ ਉਹਨਾਂ ਦੇ ਸਾਰੇ ਹੀ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੇ ਪੋਪੂਲਰ ਚੈਨਲ ਯੂਟਿਊਬਰ ਔਰ ਡਿਜੀਟਲ ਮੀਡੀਆ ਤੇ ਨੇ ਉਹ ਵੀ ਉਸੇ ਡਾਇਰੈਕਸ਼ਨ 'ਚ ਪੁਸ਼ ਕਰ ਰਹੇ ਸੀ ਜੀ। ਔਰ ਉਸ ਸਾਰੇ ਦੇ ਚੱਲਦੇ ਆ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਇਸ ਸਾਰੇ ਨੂੰ ਇਸ ਪੀਰੀਅਡ ਹੁਣ ਤੁਸੀਂ ਪਿਛਲੇ 24 ਘੰਟੇ 'ਚ ਜਦੋਂ ਤੋਂ ਇੱਕ ਪਾਸੇ ਤਾਂ ਸਭ ਤੋਂ ਵੱਡਾ ਜਿਹੜਾ ਫਿਕਰ ਵਾਲੀ ਗੱਲ ਹੈ ਔਰ ਜਿਵੇਂ ਅੱਜ ਸਰ ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਆਪਣੇ ਇੱਕ ਇੰਟਰਵਿਊ 'ਚ ਜਿੱਥੇ ਕਿ ਉਹ ਮਾਨਸਾ ਮੰਡੀ ਦਾਣਾ ਮੰਡੀ ਜਿੱਥੇ ਕਿ ਸਿੱਧੂ ਮੂਸੇਵਾਲਾ ਦੀ ਬਰਸੀ ਮਨਾਈ ਜਾ ਰਹੀ ਸੀ ਉੱਥੇ ਵੀ ਇੱਕ ਇੰਟਰਵਿਊ 'ਚ ਕਿਹਾ ਕਿ ਵੀ ਸਾਡਾ ਸਭ ਤੋਂ ਵੱਡਾ ਫਿਕਰ ਹੈ ਔਰ ਉਹਨਾਂ ਨੇ ਕਿਹਾ ਵੀ ਜੇ ਅੰਮ੍ਰਿਤਪਾਲ ਸਿੰਘ ਨੂੰ ਕੋਈ ਹਾਰਮ ਹੋਇਆ ਤੇ ਇਸ ਨਾਲ ਦੁਨੀਆ ਭਰ ਦੇ ਵਿੱਚ ਸਿੱਖ ਜਿਹੜੇ ਨੇ ਐਮਬੈਸੀਆਂ ਵੀ ਘੇਰਨਗੇ, ਕੌਂਸੂਲੇਟ ਵੀ ਘੇਰਨਗੇ ਔਰ ਇੱਥੇ ਇਹਨਾਂ ਤੋਂ ਹਾਲਾਤ ਜਿਹੜੇ ਨੇ ਉਹ ਕਾਬੂ ਹੇਠ ਨਹੀਂ ਰਹਿਣਗੇ। ਸੋ ਇੱਕ ਪਾਸੇ ਤਾਂ ਸਾਡਾ ਜਿੱਥੇ ਉਹ ਹੈ ਕਿ ਉਹੀ ਪੈਟਰਨ ਜਿਹੜਾ ਇਹਨਾਂ ਦਾ ਪੰਜਾਬ 'ਚ 80ਵਿਆਂ 'ਚ 90ਵਿਆਂ 'ਚ ਝੂਠੇ ਪੁਲਿਸ ਮੁਕਾਬਲਿਆਂ ਦਾ ਪੈਟਰਨ ਸੀ। ਦੂਸਰਾ ਡੀਫੇਮਿੰਗ, ਜੇ ਤੁਸੀਂ ਦੇਖੋ ਕਿ ਉਸੇ ਅੰਦਾਜ਼ 'ਚ ਬੰਦੂਕਾਂ ਫੜੀਆਂ ਗਈਆਂ ਜੀ, ਫਲਾਣਾ ਹੋਇਆ ਔਰ ਉਸ ਕਿਸਮ ਦੇ ਪੱਤਰਕਾਰ ਅੱਜ ਮੈਂ ਉਹਦੀ ਯਾਦਵ ਦੀ ਪ੍ਰੈਸ ਕਾਨਫਰੰਸ ਦੇਖ ਰਿਹਾ ਸੀ, ਉਹ ਸਵਾਲ ਪੁੱਛ ਰਹੇ ਨੇ ਜੀ ਹੋਰ ਉਹਦੇ 'ਚ ਜਦੋਂ ਗੱਡੀਆਂ ਦੀ ਤਲਾਸ਼ੀ ਲਈ ਜੀ ਨਸ਼ੀਲੇ ਪਦਾਰਥ ਵੀ ਮਿਲੇ। ਹੁਣ ਤੁਹਾਨੂੰ ਇੱਕਦਮ ਧਿਆਨ ਜਾਏਗਾ ਕਿ ਦੀਪ ਸਿੱਧੂ ਦਾ ਜਦੋਂ ਇਹ ਐਕਸੀਡੈਂਟ ਕਰਵਾਉਂਦੇ ਨੇ ਔਰ ਉਹਨਾਂ ਖਬਰਾਂ 'ਚ ਹਾਲਾਂ ਬਾਅਦ 'ਚੋਂ ਖਬਰ ਉਡਾਤੀ ਜੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ। ਹੁਣ ਸੈਕੰਡਲੀ ਅੱਜ ਮੈਂ ਨੈਰੇਟਿਵ ਦੇਖ ਰਿਹਾ ਸੀ ਕਿ ਜਿਹੜੇ ਹੁਣ ਸਭ ਤੋਂ ਵੱਡਾ ਇੱਕ ਜਿਹੜਾ ਫੈਕਟਰ ਪੰਜਾਬ ਦੇ ਰੂਰਲ ਖਾਸ ਤੌਰ ਤੇ ਨੌਜਵਾਨਾਂ ਦਾ ਅੰਮ੍ਰਿਤਪਾਲ ਸਿੰਘ ਵੱਲ ਫਲੌਕ ਕਰਨ ਦਾ ਸੀ, ਡੀ ਐਡਿਕਸ਼ਨ ਸੈਂਟਰ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਵੀ ਬਣਾਇਆ ਜਿਹਦੇ 'ਚ 150 ਦੇ ਕਰੀਬ ਸੀ ਔਰ ਇਹ ਕਹਿ ਰਹੇ ਨੇ ਜੀ ਕਿ ਜਿੰਨੇ ਡੀ ਐਡਿਕਸ਼ਨ ਸੈਂਟਰ ਬਣਾਏ ਉਹਨਾਂ 'ਚੋਂ ਹਥਿਆਰਾਂ ਦੀ ਬਰਾਮਦਗੀ ਹੋਈ ਔਰ ਨਾਲ ਦੀ ਨਾਲ ਜਿਹੜਾ ਹੈ ਉਸ ਦੇ ਨਾਲ ਉਹ ਜੋੜ ਰਹੇ ਨੇ ਕਿ ਜੀ ਇਹ
ਖਾਲਸਾ ਆਨੰਦ ਫੌਜ ਸ਼ਾਇਦ ਇਸ ਕਿਸਮ ਦਾ ਉਹ ਨਾਂ ਦੇ ਥੱਲੇ ਕਹਿ ਰਹੇ ਨੇ ਕਿ ਜੀ ਇਹ ਉਹਦੀ ਵੈਨ ਤੇ ਵੀ ਲਿਖਿਆ ਹੋਇਆ ਵੀ ਉਹ ਫੌਜ ਬਣਾ ਰਿਹਾ ਸੀ। ਉਹਨੇ ਟ੍ਰੇਨਿੰਗ ਦੇ ਲਈ ਉਹ ਜਿਹੜੇ ਔਰ ਨਾਲ ਦੀ ਨਾਲ ਹੋਇਆ ਵੀ ਜਿਹੜੇ ਉਹ ਡੀ ਐਡਿਕਟ ਹੋ ਰਹੇ ਸੀ ਬੰਦੇ ਉਹਨਾਂ ਦੀ ਨੂੰ ਰੈਡੀਕਲਾਈਜ਼ ਕੀਤਾ ਜਾ ਰਿਹਾ ਸੀ ਕਿ ਵੀ ਤੁਸੀਂ ਹਥਿਆਰ ਚੁੱਕੋ, ਤੁਸੀਂ ਰਜੀਮ ਨੂੰ ਬਦਲੋ। ਹੁਣ ਤੁਸੀਂ ਇਸ ਸਾਰੇ ਨੈਰੇਟਿਵ ਤੋਂ ਦੇਖਦੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਇਸ ਨੂੰ ਇੱਕ ਫਿਨੋਮੀਨਾ ਦੇ ਤੌਰ ਤੇ ਯੂਜ਼ ਕਰਕੇ ਅਸਲ 'ਚ ਉਹ ਪੰਜਾਬ ਨੂੰ ਸਿੱਖ ਕੌਮ ਨੂੰ ਪਨਿਸ਼ ਕਰਨਾ ਚਾਹੁੰਦੇ ਨੇ। ਔਰ ਇਸ ਸਾਰੇ ਪੀਰੀਅਡ 'ਚ ਔਰ ਉਸੇ ਅੰਦਾਜ਼ 'ਚ ਇਹ ਖਬਰਾਂ ਵੀ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਿਸ ਅੰਦਾਜ਼ 'ਚ ਦੁਨੀਆ ਭਰ 'ਚ ਸਿੱਖਾਂ ਨੇ ਰਿਸਪੌਂਡ ਕੀਤਾ ਔਰ ਵਿਦਨ ਪੰਜਾਬ ਤਾਂ ਬੇਸ਼ੱਕ ਉਹਨਾਂ ਨੇ ਸਾਰੇ ਜ਼ਿਲ੍ਹਿਆਂ 'ਚ ਦਫਾ 144 ਤਾਂ ਲਾਈ ਹੋਈ ਸੀਗੀ ਔਰ ਵਾਸ਼ਿੰਗਟਨ ਪੋਸਟ ਜਿਹਨੇ ਅੱਜ ਬੜੀ ਕ੍ਰੈਡੀਬਲ ਸਟੋਰੀ ਕੀਤੀ ਹੈ, ਇੰਡੀਆ ਕਟਸ ਇੰਟਰਨੈਟ ਫॉर 27 ਮਿਲੀਅਨ ਪੀਪਲ ਐਮਿਡ ਸਰਚ ਫਾਰ ਫਿਊਜੀਟਿਵ ਕਿ ਇੱਕ ਪਾਸੇ ਤਾਂ ਅੰਮ੍ਰਿਤਪਾਲ ਸਿੰਘ ਜਿਹੜਾ ਇਹਨਾਂ ਦੀ ਕਸਟਡੀ 'ਚ ਹੈ ਔਰ ਇਹ ਖਬਰਾਂ ਬਿਲਕੁਲ ਕਲੀਅਰ ਨੇ ਕਿ ਭਾਈ ਸ਼ਾਹਕੋਟ ਥਾਣੇ ਦੇ ਵਿੱਚ ਆਈ ਵਿਟਨੈਸਿਸ ਨੇ ਜੀ। ਇਹ ਵੀ ਅੱਜ ਇਸ ਹਵਾਲੇ ਨਾਲ ਵੀ ਉੱਥੇ ਚੱਲ ਕੀ ਰਿਹਾ ਕਿ 4 ਨੌਜਵਾਨ, ਕਿਉਂਕਿ ਇਹ ਬੇਸ਼ੱਕ ਕਹਿ ਰਹੇ ਨੇ 78 ਬੰਦਿਆਂ ਦਾ ਫੜਿਆ ਜਾਣਾ ਵਾਰਸ ਪੰਜਾਬ ਦੇ ਨਾਂ ਥੱਲੇ ਆਫੀਸ਼ੀਅਲੀ ਕਹਿ ਰਹੇ ਨੇ, ਪਰ ਸਾਡੀ ਜਾਣਕਾਰੀ ਇਹ ਹੈ ਕਿ 300 ਤੋਂ ਜ਼ਿਆਦਾ ਬੰਦਾ ਇਹਨਾਂ ਦੀ ਹਿਰਾਸਤ 'ਚ ਹੈ, ਜਿਨ੍ਹਾਂ 'ਚ ਈਵਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕ ਰਿਸਰਚਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅੰਮ੍ਰਿਤਸਰ ਨਾਲ ਸੰਬੰਧਿਤ ਜਿਹੜੇ ਐਕਟਿਵਿਸਟ ਔਰ ਦੂਜੇ ਔਰ ਹੋਰ ਵੀ ਬਹੁਤ ਸਾਰੇ ਔਰ ਈਵਨ ਵੀਰ ਦਵਿੰਦਰ ਸਿੰਘ ਵਰਗੇ ਲੋਕ ਜਿਹੜੇ ਕਿਸੇ ਵੀ ਘੜੇ ਦਾ ਢੱਕਣ ਬਣ ਸਕਦੇ ਨੇ ਉਹਨਾਂ ਦਾ ਨੂੰ ਜਿਹੜਾ ਉਹਨਾਂ ਨੇ ਨਜ਼ਰਬੰਦ ਰੱਖਿਆ ਹੋਇਆ। ਸੋ ਇਹ ਸਾਰਾ ਹੀ ਔਰ ਇਹ ਲਿਸਟ ਦਾ ਸੰਬੰਧ ਸਿਰਫ ਕੋਈ ਵਾਰਸ, ਜੇ ਉਹਨਾਂ ਨੂੰ ਸੱਚਮੁੱਚ ਵਾਰਸ ਪੰਜਾਬ ਦੇ ਜਾਂ ਉਹਨਾਂ ਦਾ ਰੈਬੈਲੀਅਨ ਜਾਂ ਕੋਈ ਸੀ ਔਰ ਜਿਸ ਅੰਦਾਜ਼ 'ਚ ਐਕਟ ਕੋਈ ਅਨਲਾਫੁਲ ਤਾਂ ਨਹੀਂ ਹੈ, ਵਾਰਸ ਪੰਜਾਬ ਦੇ ਇੱਕ ਰਜਿਸਟਰਡ ਬਾਡੀ ਹੈ, ਉਹਨੂੰ ਕੋਈ ਅਨਲਾਫੁਲ ਡਿਕਲੇਅਰ ਨਹੀਂ ਕੀਤਾ। ਕਿਹਨੇ ਇਹਨਾਂ ਨੂੰ ਹੱਕ ਦਿੱਤਾ ਕਿ ਭਾਈ ਤੁਸੀਂ ਇਸ ਲੈਵਲ ਦੇ ਉੱਤੇ ਓਪਨ ਸੜਕ ਤੇ ਆ ਕੇ ਜਿਹੜਾ ਜਿੱਥੇ ਕਿ ਲੋਕਾਂ ਦੀ ਜਾਨ ਵੀ ਸੇਫਟੀ ਸਿਕਿਉਰਿਟੀ ਖਤਰੇ 'ਚ ਹੋ ਸਕਦੀ ਸੀ, ਗੱਡੀਆਂ ਦੌੜ ਰਹੀਆਂ ਨੇ, 200 ਤੋਂ ਜ਼ਿਆਦਾ ਗੱਡੀਆਂ ਦਾ ਘੇਰਾ ਹੈ ਔਰ ਕਿਹੜੇ ਸਟੈਪ ਕਿਤੇ ਵੀ ਹੁੰਦਾ ਹੈ ਤੁਸੀਂ ਕੇਸ ਰਜਿਸਟਰ ਕਰ ਦਿਓ। ਹੁਣ ਉਹਨਾਂ ਦਾ ਉਹ ਜਿਹੜਾ ਉਹ ਡੀਜੀਪੀ ਕਹਿ ਰਿਹਾ ਕਿ ਜੀ ਇੰਨੇ ਥਾਣਿਆਂ 'ਚ ਕੇਸ ਨੇ ਫਲਾਣੀ ਥਾਵਾਂ ਤੇ ਹਾਂ ਕੋਈ ਇਨਫੋਰਮੇਸ਼ਨ ਹਾਂ। ਫਿਰ ਪਹਿਲਾਂ ਇਹ ਸੀ ਜੀ ਅਸੀਂ ਤਾਂ 2 ਹੇਟ ਕ੍ਰਾਈਮ ਨੇ, ਹੇਟ ਸਪੀਚਿਸ, ਇੱਕ ਮੋਗੇ ਦੇ ਵਿੱਚ, ਇੱਕ ਅੰਮ੍ਰਿਤਸਰ ਦੇ ਵਿੱਚ ਔਰ ਇੱਕ ਥਾਣਾ ਅਜਨਾਲੇ ਤੇ। ਹੁਣ ਇੰਨੇ ਕੁ ਕੇਸ ਉਹ ਬਣਾ ਰਹੇ ਨੇ, ਹਾਲਾਂਕਿ ਅਸੀਂ ਇਹ ਹੋਪ ਕਰਦੇ ਹਾਂ ਕਿ ਭਾਈ ਇਹ ਸਾਰਾ ਜਿਹੜਾ ਹੈ ਇਹਨਾਂ ਦਾ ਜਾਲ ਦੁਨੀਆ ਭਰ ਦੇ ਵਿੱਚ ਨੰਗੇ ਵੀ ਹੋ ਰਿਹਾ ਹੈ ਔਰ ਇਸ ਦੇ ਉੱਤੇ ਰਿਐਕਸ਼ਨ ਵੀ ਹੈ। ਲੇਕਿਨ ਸਾਡਾ ਖਦਸ਼ਾ ਇਹ ਹੈ ਕਿ ਭਾਈ ਇਹਨਾਂ ਨੇ ਆਲਰੇਡੀ ਜਿਹੜਾ ਜਿਸ ਨੂੰ ਪਿਛਲੇ ਦਿਨਾਂ 'ਚ ਜਦੋਂ ਇਹ ਕਰ ਰਹੇ ਸੀ ਕਿ ਜੀ ਨਾਕੇ ਲਾ ਰਹੇ ਸੀ, ਇੰਨੇ ਹਜ਼ਾਰ ਗੱਡੀਆਂ ਇਨਵੋਲਵ, ਇੰਨੀਆਂ ਸਪਾਈ ਇਨਵੋਲਵ, ਇਹ ਆਪਰੇਸ਼ਨ ਨਾਕਾ 1 ਆਪਰੇਸ਼ਨ 2, ਸਾਨੂੰ ਇਹ ਲੱਗਦਾ ਹੈ ਵੀ ਫੁੱਲ ਸਕੇਲ ਜੈਨੋਸਾਈਡ ਔਰ ਇਸ ਵੇਲੇ ਸਿਵਲ ਲਿਬਰਟੀਜ਼ ਕ੍ਰਸ਼ ਨੇ। ਔਰ ਜੇ ਵਾਸ਼ਿੰਗਟਨ ਪੋਸਟ ਇਸ ਗੱਲ ਨੂੰ ਦੇਖਦਾ ਹੈ ਕਿ ਭਾਈ ਲਗਭਗ 3 ਕਰੋੜ ਲੋਕਾਂ ਦੀ, ਔਰ ਉਹਨਾਂ ਨੇ ਕਿਹਾ ਜੀ ਸਿਰਫ 24 ਘੰਟੇ ਲਈ ਕਿਹਾ ਗਿਆ ਸੀ, ਹੁਣ ਇਹਨੂੰ ਐਕਸਟੈਂਡ ਕਰਕੇ ਮੰਡੇ ਤੱਕ ਪਹੁੰਚਾ ਦਿੱਤਾ ਗਿਆ ਔਰ ਇਹ ਇਸ ਸਾਰੇ ਦੇ ਚੱਲਦਿਆਂ ਈਵਨ ਕੱਲਾ ਇੰਟਰਨੈਟ ਹੀ ਨਹੀਂ, ਆਮ ਤੁਸੀਂ ਸਰਵਿਸਿਜ਼ ਵੀ ਦੇਖਦੇ ਹੋ, ਕਿਸੇ ਦੀ ਕੋਈ ਫੋਨ ਕਾਲ, ਦੂਜੇ ਈਵਨ ਲੈਂਡਲਾਈਨਸ ਵੀ ਫੰਕਸ਼ਨਲ ਨਹੀਂ ਨੇ ਬਹੁਤ ਸਾਰੀਆਂ ਥਾਵਾਂ ਤੇ। ਚੰਡੀਗੜ੍ਹ ਹੁਣ ਇਹਨਾਂ ਨੂੰ ਇਹ ਸੀ ਕਿ ਭਾਈ ਇਹ ਚੰਡੀਗੜ੍ਹ 'ਚ ਵੀ ਦਫਾ 144 ਲਾ ਦਿੱਤੀ ਗਈ ਹੈ। ਸੋ ਇਹਨਾਂ ਸਾਰੇ ਹਾਲਾਤਾਂ ਦੇ ਚੱਲਦਿਆਂ ਮੈਂ ਸਮਝਦਾ ਹੈ ਕਿ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਸੀ ਔਰ ਜਿਹੜਾ ਮੈਸੇਜ ਅੱਜ ਅਕ੍ਰੋਸ ਦਾ ਗਲੋਬ ਸਿੱਖਾਂ ਨੇ ਦਿੱਤਾ ਹੈ। ਨਿਊਯਾਰਕ 'ਚ ਮੈਂ ਬੜੇ ਵੱਡੇ ਪ੍ਰੋਟੈਸਟ ਪਿਛਲੇ 30-35 ਸਾਲ ਤੋਂ ਦੇਖੇ ਨੇ ਜਦੋਂ ਅਸੀਂ ਪਲਾਨ ਕਰਦੇ ਹਾਂ, ਹੁੰਦੇ ਨੇ, ਲੇਕਿਨ 24 ਆਵਰ ਦੇ ਨੋਟਿਸ ਤੇ ਸੈਂਕੜਿਆਂ ਦੀ ਗਿਣਤੀ 'ਚ ਲੋਕਾਂ ਦਾ ਆਲਮੋਸਟ ਬਿਲੋ 20 ਟੈਂਪਰੇਚਰ ਦੇ ਹੁੰਦਿਆਂ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਣਾ, ਇਹ ਆਪਣੇ ਆਪ ਦੇ ਵਿੱਚ ਔਰ ਇਹੀ ਰਿਸਪੌਂਸ ਜਿਹੜਾ ਕੱਲ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਟੋਰਾਂਟੋ ਸਿਟੀ ਸੈਂਟਰ 'ਚ 500 ਤੋਂ 1000 ਤੱਕ ਨੌਜਵਾਨ, ਉਹ ਬਿਲਕੁਲ ਸਪੌਂਟੇਨੀਅਸ ਸੀ। ਔਰ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਅੱਡ ਥਾਵਾਂ ਦੇ ਉੱਤੇ, ਸੈਨ ਫਰਾਂਸਿਸਕੋ ਦਾ ਤੁਸੀਂ ਜ਼ਿਕਰ ਕੀਤਾ ਹੈ, ਆਉਣ ਵਾਲੇ ਦਿਨਾਂ 'ਚ ਸ਼ਿਕਾਗੋ ਦੇ ਵਿੱਚ ਔਰ ਵਾਸ਼ਿੰਗਟਨ ਡੀਸੀ 'ਚ ਵੀ ਅੱਜ ਜਿਹੜਾ ਪ੍ਰੋਟੈਸਟ ਹੋਇਆ ਔਰ ਲੰਡਨ ਦੇ ਵਿੱਚ, ਮੈਂ ਸਮਝਦਾ ਵੀ ਕੁਝ ਚੀਜ਼ਾਂ ਬੜੀਆਂ ਸਿੰਬੋਲਿਕ ਹੁੰਦੀਆਂ। ਕਿਸੇ ਨੇ ਇੱਕ ਜ਼ਮਾਨੇ 'ਚ ਲਿਖਿਆ ਸੀ ਕਿ ਉਹਨਾਂ ਨੇ ਕਿਹਾ ਜੀ ਕਿ ਯੂਕੇ ਵਾਲਿਆਂ ਨੇ ਸਾਡੇ ਪੰਜਾਬ ਨੂੰ ਵੰਡਿਆ ਸੀ, ਇੱਕ ਈਸਟ ਬਣਾ ਦਿੱਤਾ ਸੀ, ਇੱਕ ਵੈਸਟ ਬਣਾ ਦਿੱਤਾ ਸੀ। ਤਾਂ ਉਹਨਾਂ ਨੇ ਕਿਹਾ ਜਦੋਂ ਹੁਣ ਪੰਜਾਬੀ ਸਭਾਵਾਂ, ਮੁਸ਼ਾਇਰੇ, ਨਜ਼ਮਾਂ
ਉੱਥੇ ਹੀ ਹੁੰਦੀਆਂ ਨੇ। ਉਹਨਾਂ ਨੇ ਕਿਹਾ ਵੀ ਇਹ ਡਾਇਸਪੋਰਾ ਪੰਜਾਬੀਆਂ ਨੇ ਜਿਨ੍ਹਾਂ ਨੂੰ ਵੰਡ ਕੇ ਉਹਨਾਂ ਨੇ ਅੱਜ ਇੱਕ ਥਾਂ ਤੇ ਲੈ ਆਂਦਾ ਹੈ ਪੰਜਾਬ ਦੇ ਲਈ। ਔਰ ਮੇਰੇ ਦਿਮਾਗ 'ਚ ਇੱਕਦਮ ਆ ਰਿਹਾ ਸੀ, ਮੈਂ ਕਿਹਾ ਕਿ ਵੀ ਇਹੀ ਫਰੀडम ਆਫ ਇੰਡੀਆ ਐਕਟ ਇੱਥੋਂ ਹੀ ਪਾਸ ਹੋਇਆ ਸੀ, ਇੱਥੇ ਹੀ ਤਿਰੰਗਾ ਇਹਨਾਂ ਦਾ ਰੈਕਗਨਾਈਜ਼ ਹੋਇਆ ਸੀ ਐਜ਼ ਏ ਮੁਲਕ। ਪਰ ਅੱਜ ਜਿਹਨਾਂ ਬਹਾਦਰ ਸਿੱਖ ਨੌਜਵਾਨਾਂ ਨੇ ਇੰਡੀਅਨ ਐਮਬੈਸੀ ਤੋਂ ਤਿਰੰਗਾ ਲਾ ਕੇ ਖਾਲਸੇ ਦਾ ਝੰਡਾ ਲਹਿਰਾਇਆ, ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਭਾਈ ਤੁਸੀਂ ਵੈਸੇ ਤਾਂ ਆਪਣੀਆਂ ਜੜ੍ਹਾਂ ਤੁਸੀਂ ਉਦੋਂ ਹੀ ਪਟਾ ਲਈਆਂ ਸੀ ਜਦੋਂ ਜੂਨ 84 ਚ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਸੀ, ਪਰ ਅੱਜ ਇਹ ਉਵੇਂ ਹੀ ਸਿੰਬੋਲਿਜ਼ਮ ਹੈ। ਜਿਵੇਂ ਦੀਪ ਸਿੱਧੂ ਨੇ 26 ਜਨਵਰੀ 2021 ਨੂੰ ਲਾਲ ਕਿਲੇ ਦੇ ਉੱਤੇ ਝੰਡਾ ਚਲਾ ਕੇ ਕਿਹਾ ਸੀ, ਲਫ਼ਜ਼ ਕਈ ਵਾਰੀ ਹਿਸਟਰੀ ਦੇ ਡਾਇਲੌਗ ਕੰਟੀਨਿਊ ਹੁੰਦੇ ਨੇ, ਉਹਨੂੰ ਕਿਹਾ ਵੀ ਇਹਨਾਂ ਨੇ ਜੂਨ 84 ਚ ਦਰਬਾਰ ਸਾਹਿਬ ਤੇ ਹਮਲਾ ਕਰਕੇ ਦਸ਼ਨੀ ਡੋੜੀ ਤੇ ਤਿਰੰਗਾ ਲਾਇਆ ਸੀ, ਅਸੀਂ ਭਾਜੀ ਮੋੜਨ ਆਏ, ਅਸੀਂ ਲਾਲ ਕਿਲੇ ਤੇ ਲਾ ਦਿੱਤਾ। ਸੋ ਮੈਂ ਸਮਝਦਾ ਵੀ 75 ਸਾਲ ਇਹ ਤਾਂ ਅੰਮ੍ਰਿਤ ਮਹੋਤਸਵ ਆਜ਼ਾਦੀ का, ਸੋ ਆਜ਼ਾਦੀ के ਅੰਮ੍ਰਿਤ ਮਹੋਤਸਵ ਤੇ ਸਿੱਖਾਂ ਨੇ ਕਹਿ ਦਿੱਤਾ ਕਿ ਇੱਥੇ ਹੀ 1000 ਸਾਲ ਦੀ ਗੁਲਾਮੀ ਬਾਅਦ ਲੰਡਨ ਚੋਂ ਤੁਹਾਡੀ ਆਜ਼ਾਦੀ ਸਿੱਖਾਂ ਨੇ ਹੀ ਲੈ ਕੇ ਦਿੱਤੀ ਸੀ, ਤੁਸੀਂ ਜੋ ਸਾਡੇ ਨਾਲ ਕੀਤਾ ਹੁਣ ਅਸੀਂ ਇਹ ਤੁਹਾਡੇ ਤਿਰੰਗੇ ਦੀ ਥਾਂ ਕੇਸਰੀ ਚਲਾ ਦਿੱਤਾ। ਇਹ ਸਾਡਾ ਜਿਹੜਾ ਝੰਡਾ ਹੈ ਹੁਣ ਖਾਲਿਸਤਾਨ ਦੀ ਕਾਇਮੀ ਜਿਹੜੀ ਹੈ ਇਨਐਵਿਟੇਬਲ ਹੈ। ਸੋ ਮੈਂ ਸਮਝਦਾ ਵੀ ਫਿਕਰ ਵੀ ਹੈ, ਚਿੰਤਾ ਵੀ ਹੈ, ਚਾਰ ਚਫੇਰੇ, ਲੇਕਿਨ ਜਿਹੜੀ ਰੈਜ਼ੀਲੀਅੰਸ ਦੀ ਸਪਿਰਿਟ ਹੈ, ਜਿਹੜੀ ਅਸੀਂ ਜਿੱਤਾਂਗੇ ਦੀ ਸਪਿਰਿਟ ਹੈ, ਔਰ ਇਹੀ ਭਾਈ ਅੰਮ੍ਰਿਤਪਾਲ ਸਿੰਘ ਮੈਂ ਸਮਝਦਾ ਵੀ ਉਹਨਾਂ ਨੇ ਵੀ ਇੱਕ ਸ਼ਾਰਟ ਇਹਨਾਂ 8-10 ਮਹੀਨੇ ਦੇ ਪੀਰੀਅਡ 'ਚ ਇੱਕ ਅਵੇਅਰਨੈਸ ਦਾ ਲੈਵਲ ਪੈਦਾ ਕੀਤਾ ਔਰ ਉਹਨਾਂ ਦਾ ਨੂੰ ਪਹੁੰਚਾਇਆ ਗਿਆ ਕੋਈ ਵੀ ਹਾਰਮ, ਇਸ ਗੱਲ ਦਾ ਧਿਆਨ ਰਹੇ ਕਿ ਭਾਈ ਇਹਨਾਂ ਨੂੰ ਜਿਹੜਾ ਫਿਰ ਇਸ ਦਾ ਇਹਨਾਂ ਨੂੰ ਜਵਾਬਦੇਹੀ ਨਹੀਂ, ਭਾਜੀ ਮੋੜਨ ਦੀ ਗੱਲ ਵੀ ਕੌਮ ਕਰੇਗੀ। ਇਸ ਬਾਰੇ ਕਿਸੇ ਨੂੰ ਕੋਈ ਜਿਹੜਾ ਉਹ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਜੀ ਬਾਜਵਾ ਸਾਹਿਬ, ਤੁਹਾਡੇ ਵੱਲ ਆਵਾਂ, ਕਿਵੇਂ ਦੇਖ ਰਹੇ ਹੋ ਜਿਹੜੀ ਇਹ ਸਾਰੀ ਸਿਚੁਏਸ਼ਨ ਅਨਫੋਲਡ ਹੋ ਰਹੀ ਹੈ, ਸਪੈਸ਼ਲੀ ਜਿਹੜੀਆਂ ਬੀਤੇ 24 ਘੰਟੇ ਦੀਆਂ ਡਿਵੈਲਪਮੈਂਟਸ ਨੇ ਸਾਡੇ ਨਜ਼ਰੀਏ ਤੋਂ, ਮਤਲਬ ਜਿੱਥੇ ਇੱਕ ਡਿਫਾਈਂਸ ਦਾ ਮੁਜ਼ਾਹਰਾ ਜਿਹੜਾ ਆ ਉਹ ਦੇਖਣ ਦੇ ਵਿੱਚ ਆ ਰਿਹਾ ਪੰਜਾਬ ਦੀ, ਕੱਲਾ ਡਾਇਸਪੋਰਾ ਦੇ ਵਿੱਚੋਂ ਨਹੀਂ, ਪੰਜਾਬ ਦੇ ਵਿੱਚੋਂ, ਉਹ ਭਾਵੇਂ ਮੋਹਾਲੀ ਮੋਰਚੇ ਤੋਂ ਕਾਲ ਦਿੱਤੀ ਗਈ ਹੋਵੇ ਜਾਂ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਲਾਈਨ ਹੋਵੇ ਜਾਂ ਅਦਰਵਾਈਜ਼ ਅਸੀਂ ਹਰੀਕੇ ਦਾ ਮੁਕਾਮ ਹੋਵੇ ਜਾਂ ਹੋਰ ਥਾਵਾਂ ਦੇ ਉੱਤੇ ਜਿਹੜੇ ਪ੍ਰੋਟੈਸਟ ਹੈਗੇ ਆ, ਸੈਂਕੜਿਆਂ ਨਹੀਂ ਕਈ ਥਾਵਾਂ ਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀਆਂ ਨੇ ਰਿਪੋਰਟਸ, ਜਿਹੜੀਆਂ ਪਿਕਚਰਸ ਆ ਰਹੀਆਂ ਨੇ, ਪਰ ਹੁਣ ਇਹਨੂੰ हुकूमत किवें देखदी है, किवें डील करदी है, ये एक क्वेश्चन मार्क है। या इस नूं देखदियां होइयां अमृतपाल सिंह होरां दे नाल उन्हां ने किस हिसाब नाल डील करना, ये एक होर क्वेश्चन है। किवें देख रहे हो इन्हां सवालों के जवाब नूं? हाँ जी, वाइस फतेह जी। हाँ, ये बिल्कुल तुहाडे जिहड़े सवाल है बड़े जायज़ जे हैगे ने। देखो, सब तो पहला तो जिवें तुसीं अलग अलग जगह ते जिहड़े प्रोटेस्ट हो रहे ने उन्हां दे मेन उन्हां दे रूट काजेस की हैगे ने। ਉਹ ਰੂਟ ਕਾਜ਼ਸ ਹੈਗੇ ਕਿ ਸਿੱਖਾਂ ਦੇ ਵਿੱਚ ਇੱਕ ਉਹਨਾਂ ਨੇ ਇਹੋ ਜਿਹਾ ਮਾਹੌਲ ਜਿਹੜਾ ਹੈਗਾ ਖੜਾ ਕੀਤਾ ਹੋਇਆ ਵਾ, ਜਿਹੜਾ ਦਹਿਸ਼ਤ ਵਾਲਾ ਮਾਹੌਲ ਖੜਾ ਕੀਤਾ ਹੋਇਆ ਵਾ। ਜਿਹੜੀ ਉੱਥੋਂ ਦੀ ਜਿਹੜੀ ਸਰਕਾਰ ਹੈਗੀ ਆ, ਭਗਵੰਤ ਮਾਨ ਦੀ ਸਰਕਾਰ ਹੋਏ ਭਾਵੇਂ ਜਾਂ ਕੇਂਦਰ ਦੀ ਸਰਕਾਰ ਹੋਏ, ਜਿਹੜੀ ਮੋਦੀ ਜਾਂ ਕਹੋ ਕਿ ਸਿੱਧੀ ਕਹੋ ਕਿ RSS ਦੀ ਬਲਕਿ ਸਰਕਾਰ ਹੈਗੀ ਆ, ਮੋਦੀ ਦਾ ਇੱਕ ਮੋਹਰਾ ਹੈਗਾ ਉਹਨਾਂ ਦਾ। ਬਿਲਕੁਲ ਠੀਕ। ਤੇ ਉਹ ਸਰਕਾਰ ਨੇ ਇੱਕ ਇਹੋ ਜਿਹਾ ਮਾਹੌਲ ਕ੍ਰੀਏਟ ਕਰਕੇ ਪਹਿਲਾਂ ਤਾਂ ਸਾਡੇ ਜਿਹੜੇ ਹਰਮਨ ਪਿਆਰੇ, ਸਾਡੇ ਜਾਨ ਤੋਂ ਪਿਆਰੇ ਜਿਹੜੇ ਗੁਰੂ ਸਾਹਿਬ ਜਿਹੜੇ ਹੈਗਾ, ਉਹਨਾਂ ਦੀਆਂ ਬੇਦਬੀਆਂ ਦਾ ਇੱਕ ਸਿਲਸਿਲਾ ਜਾਰੀ ਕੀਤਾ ਉਹਨਾਂ ਨੇ। ਉਹਦੇ ਨਾਲ ਬਦਅਮਨੀ ਉਹਨਾਂ ਨੇ ਉੱਥੇ ਕ੍ਰੀਏਟ ਕੀਤੀ, ਉਸ ਮਾਹੌਲ ਉਹ 'ਚ ਕ੍ਰੀਏਟ ਕੀਤਾ। ਫਿਰ ਉਸ ਤੋਂ ਬਾਅਦ ਜਿਹੜਾ ਸਾਡੀ ਜਿਹੜੀ ਨੌਜਵਾਨੀ ਨੂੰ ਪਹਿਲਾਂ ਉਹ ਬੁਲਟ ਦੇ ਨਾਲ ਮਾਰਦੇ ਸੀਗੇ ਤੇ ਹੁਣ ਉਹ ਜਿਹੜੀਆਂ ਗੋਲੀਆਂ ਦੇ ਨਾਲ ਮਾਰਦੇ, ਜਿਹੜਾ ਉਹਦੇ ਨਾਲ ਉਹ ਜਵਾਨੀ ਦੀ ਤਬਾਹੀ ਕਰਨਾ ਚਾਹੁੰਦੇ ਸੀਗੇ। ਫਿਰ ਸਾਡੇ ਜਿਹੜੇ ਰਿਸੋਰਸਿਸ ਹੈਗੇ ਉਹਨਾਂ ਨੂੰ ਲੁੱਟਿਆ ਜਾ ਰਿਹਾ। ਉਹਨਾਂ ਰਿਸੋਰਸ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਸਾਡੀ ਜਿਹੜੀ ਨੌਜਵਾਨੀ ਆ ਉਹ ਜਿਹੜੀ ਆ ਅੱਗੇ ਆ ਰਹੀ ਹੈਗੀ ਆ। ਤੇ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਹੈਗੇ ਨੇ, ਉਹ ਅਚਾਨਕ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਤਬਦੀਲੀ ਆਉਂਦੀ ਹੈਗੀ ਆ, ਉਹ ਜਾ ਕੇ ਉੱਥੇ ਪੰਜਾਬ ਦੇ ਵਿੱਚ ਆਪਣੇ, ਕਿਉਂਕਿ ਅਕਸਰ ਜਿਹੜੇ ਸਾਨੂੰ ਮਿਹਣਾ ਮਾਰੇ ਜਾਂਦੇ, ਜਿਹੜੇ ਬਾਹਰ ਬੈਠੇ ਸਿੱਖ ਨੇ ਉਹਨਾਂ ਨੂੰ ਮਿਹਣਾ ਮਾਰਿਆ ਜਾਂਦਾ ਹੈਗਾ ਕਿ ਤੁਸੀਂ ਜੇ ਕੁਝ ਕਰਨਾ ਜੀ ਤੁਸੀਂ ਇੱਥੇ ਆਓ, ਤੁਸੀਂ ਜੇ ਕਰਨਾ ਇੱਥੇ ਆਓ। ਉਹਨਾਂ ਨੇ ਇਸ ਮਿਹਣੇ ਨੂੰ ਉਹਦਾ ਵੀ ਜਵਾਬ ਦਿੱਤਾ। ਉਹਨਾਂ ਨੇ ਉੱਥੇ ਜਾ ਕੇ ਸਿੱਖੀ ਸਰੂਪ ਦੇ ਵਿੱਚ ਆ ਕੇ ਬਕਾਇਦਾ ਇੱਕ ਤੇ ਨੌਜਵਾਨਾਂ ਦੇ ਵਿੱਚ ਜਿਹੜਾ ਹੈਗਾ ਸਿੱਖੀ ਰੂਹ ਫੂਕੀ ਆ।
ਜੀ। ਔਰ ਉਹ ਯਤਨ ਜਾਰੀ ਕਰ ਰਹੇ ਸੀਗੇ ਕਿ ਇਹਨਾਂ ਨੂੰ ਕਿਵੇਂ ਡੀ ਐਡਿਕਟ ਕੀਤਾ ਜਾਏ, ਕਿਉਂਕਿ ਜਿਹੜੀ ਐਡਿਕਸ਼ਨ ਜਿਹੜੀ ਹੈ ਉਹਦੇ ਲਾਇਆ ਹੀ ਸਰਕਾਰਾਂ ਨੇ ਹੈਗਾ। ਤੁਸੀਂ ਅਗਰ ਦੇਖੋ ਤੇ ਜਿਹੜਾ ਬਿਜ਼ਨਸ ਹੈਗਾ ਜਿਹੜਾ ਹੈਗਾ ਇਹ ਜਿਹੜਾ ਉਹਨਾਂ ਦੀ ਸਰਕਾਰ ਦੀ ਰਜ਼ਾਮੰਦੀ ਤੋਂ ਬਗੈਰ, ਉਹਨਾਂ ਦੀ ਜਾਣਕਾਰੀ ਤੋਂ ਬਗੈਰ, ਉਹਨਾਂ ਦੀ ਦੇਖ ਰੇਖ ਤੋਂ ਬਗੈਰ, ਜਦ ਕਿ ਜਿਵੇਂ ਭਗਵੰਤ ਮਾਨ ਕਹਿੰਦਾ ਹੈ ਕਿ ਮੈਂ ਤੇ ਜਿਹੜਾ ਪੰਜਾਬ ਦੇ ਵਿੱਚ ਪੱਤਾ ਵੀ ਹਿਲਦਾ ਤੇ ਉਹ ਵੀ ਮੇਰੀ ਨਜ਼ਰੇ ਹੈਗਾ ਵਾ ਜੀ। ਤੇ ਜੇ ਇਹੋ ਜਿਹੀਆਂ ਨਜ਼ਰਾਂ ਤੁਹਾਡੀ ਪੈਣੀ ਨਜ਼ਰਾਂ ਹੈਗੀਆਂ ਤੇ ਤੁਸੀਂ ਕਿਉਂ ਨਹੀਂ ਸਾਡੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲੇ ਹੈਗੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਹੈਗਾ ਅਜੇ ਤਾਈਂ? ਜਿਹੜੇ ਦੀਪ ਸਿੱਧੂ ਦੇ ਜਿਹੜੇ ਕਾਤਲ ਸੀ ਉਹਨਾਂ ਨੂੰ ਕਾਤਲ ਨਹੀਂ ਫੜਿਆ ਹਜੇ ਤਾਈਂ? ਜਿਹੜਾ ਫਿਰ ਸਿੱਧੂ ਮੂਸੇਵਾਲਾ ਜਿਹੜਾ ਹੈਗਾ ਉਹਦੇ ਜਿਹੜੇ ਕਾਤਲ ਉਹਨਾਂ ਨੂੰ ਤੁਸੀਂ ਹਲੇ ਤੱਕ ਕਿਉਂ ਨਹੀਂ ਫੜ ਸਕੇ ਹੈਗੇ? ਸੋ ਇਹ ਜਾਣਬੁੱਝ ਕੇ ਜਿਹੜੀ ਸਰਕਾਰਾਂ ਦੇ ਨਾਲ ਮਿਲ ਕੇ ਇਹ ਜਿਹੜਾ ਭਗਵੰਤ ਮਾਨ, ਜਿਵੇਂ ਡਾਕਟਰ ਸਾਹਿਬ ਨੇ ਵੀ ਦੱਸਿਆ ਹੈਗਾ ਕਿ ਇਸ ਟਾਈਮ ਉਹ ਬੇਸਿਕਲੀ ਉਹ ਬੇਸ਼ੱਕ ਉਹਨੇ ਲੇਬਲ ਜਿਹੜਾ ਝਾੜੂ ਦਾ ਲਾਇਆ ਹੋਇਆ, ਲੇਕਿਨ ਉਹ ਪੱਤੇ ਜਿਹੜੇ ਖੇਡ ਰਹੇ ਹੈਗਾ ਉਹ ਉਹੀਓ ਖੇਡ ਰਿਹਾ ਜਿਹੜੇ ਅਮਿਤ ਸ਼ਾਹ ਜਿਹੜਾ ਉਹਨੂੰ ਖਿਡਾ ਰਿਹਾ ਹੈਗਾ। ਜਿੱਥੇ ਜਿਹੜੀ ਉਹਦੀ ਮੀਟਿੰਗ ਹੋਈ ਸੀਗੀ ਅਮਿਤ ਸ਼ਾਹ ਨਾਲ, ਉਦੋਂ ਤੋਂ ਹੀ ਉਹਦੇ ਚ ਤਬਦੀਲੀ ਆਈ। ਇਹ ਜਿਹੜੇ ਸਾਰਾ ਜਿਹੜਾ ਕਾਰਜ ਸਿਰਿਆ ਗਿਆ ਹੈਗਾ, ਜਿਹੜੀ ਇਹ ਐਕਟੀਵਿਟੀਜ਼ ਜਿਹੜੀਆਂ ਅੰਮ੍ਰਿਤਪਾਲ ਸਿੰਘ ਨੂੰ ਜਿਹੜੀਆਂ ਉਹਨਾਂ ਦੀ ਕੇਸ ਜਿਹੜੀ ਸੀ ਇਹ ਇੱਕ ਤਾਣਾ ਬਾਣਾ ਪਹਿਲਾਂ ਹੀ ਬੁਣ ਲਿਆ ਸੀ ਉਹਨਾਂ ਨੇ। ਉਹ ਇਹਦੇ ਨਾਲ ਐਡ ਕਰਾਂ, ਪਿਛਲੇ ਦਿਨਾਂ 'ਚ ਜਿਹੜਾ ਪੰਜਾਬ ਅਸੈਂਬਲੀ 'ਚ ਇਹਨਾਂ ਨੇ ਬਿੱਲ ਪਾਸ ਕੀਤਾ ਹੈ ਜੀ ਨਸ਼ਿਆਂ ਦੇ, ਕਿਉਂਕਿ ਕੰਟੈਕਸਟ 'ਚ ਗੱਲ ਹੋ ਰਹੀ ਹੈ ਜੀ, ਜਿਹੜੀਆਂ ਆਮ ਦੁਕਾਨਾਂ ਨੇ ਉਹਨਾਂ ਦੇ ਉੱਤੇ ਵੀ ਹੁਣ ਸ਼ਰਾਬ, ਬੀਅਰ ਦੂਜੀ ਤੀਜੀ ਮਿਲਿਆ ਕਰੇਗੀ। ਇਹ ਪੰਜਾਬ ਦੇ ਵਿੱਚ ਉਹਨਾਂ ਨੇ ਜਿਹੜੇ ਆਮ ਸਟੋਰ ਨੇ ਗਰੋਸਰੀ ਦੂਜੇ ਤੀਜੇ ਉਹਨਾਂ 'ਚ ਵੀ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਇੰਨੇ 1000 ਕਰੋੜ ਦਾ ਉਹਦੇ 'ਚੋਂ ਜਨਰੇਟ ਕਰਾਂਗੇ। ਸੋ ਇਹਦਾ ਮਤਲਬ ਇਹੀ ਹੋਇਆ ਨਾ ਕਿ ਉਹ ਸਿਰਫ ਪੰਜਾਬ ਨੂੰ ਇੰਟੈਂਸ਼ਨਲੀ ਟਾਰਗੇਟ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਟਾਰਗੇਟ ਸਿਰਫ ਯੂਥ ਹੈ, ਸਿੱਖ ਯੂਥ ਹੈ, ਤੇ ਸਿੱਖ ਯੂਥ ਨੂੰ ਉਹ ਮਾਰਨਾ ਚਾਹੁੰਦੇ ਤਾਂ ਕਿ ਸਿੱਖ ਯੂਥ ਉੱਭਰ ਕੇ ਸਾਹਮਣੇ ਨਾ ਆ ਸਕੇ, ਨਾ ਹੀ ਉਹ ਕਿਸੇ ਵੀ ਫੀਲਡ ਦੇ ਵਿੱਚ ਅੱਗੇ ਜਾ ਸਕੇ। ਉਹਨਾਂ ਨੂੰ ਜਦੋਂ ਇਹਦੇ 'ਚ ਇੱਕ ਫੈਕਟਰ ਮਨੀ, ਹੁਣ ਜੇ 1 ਕਿਲੋ ਹੈਰੋਇਨ 1 ਕਰੋੜ ਦੀ ਹੈ ਜੀ, ਔਰ ਇੱਕ ਪਾਸੇ ਤਾਂ ਇਹ ਪੰਜਾਬ ਦੀ ਜਵਾਨੀ ਨੂੰ, ਔਰ ਇਹ ਗੱਲ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਆਪਣੀਆਂ ਪ੍ਰੈਜੈਂਟੇਸ਼ਨਸ ਕਹੀ ਜੀ, ਉਹਨਾਂ ਨੇ ਕਿਹਾ ਵੀ ਪੰਜਾਬ ਦੇ ਜਿਹਨਾਂ ਪਿੰਡਾਂ ਚੋਂ ਸਿੰਘ ਜਿਹੜੇ ਜੂਝੇ ਉਹਨਾਂ ਨੂੰ ਉਹਨਾਂ ਦੀ ਗਿਣਤੀ ਕੀਤੀ ਜਾਏ ਜਿਹਨਾਂ ਨੂੰ ਪੁਲਿਸ ਨੇ ਮਾਰਿਆ, ਔਰ ਫਿਰ 95 ਤੋਂ ਲੈ ਕੇ ਹੁਣ ਤੱਕ ਚਿੱਟੇ ਨਾਲ ਮਰਿਆਂ ਦਾ ਦੇਖ ਲਓ ਤੇ ਦੁੱਗਣਾ ਤਿੱਗਣਾ ਨੰਬਰ ਹੋਏਗਾ ਵੀ ਜਿੰਨੇ ਉਹ ਸਿੱਧੇ ਮੁਕਾਬਲਿਆਂ 'ਚ ਨਹੀਂ ਮਾਰ ਸਕੇ, ਜਿਹਦੇ 'ਚ ਬਦਨਾਮੀ ਵੀ ਹੁੰਦੀ ਸੀ। ਐਮਨੈਸਟੀ ਇੰਟਰਨੈਸ਼ਨਲ ਨੇ ਖਿੱਚ ਲਿਆ, US ਸਰਫ ਨੇ ਖਿੱਚ ਲਿਆ, ਕੁਝ ਹੋਰ। ਇਹਦੇ 'ਚ ਇਹੀ ਨਹੀਂ ਵੀ ਉਹ ਜਵਾਨੀ ਮਾਰ ਰਹੇ ਨੇ, ਕਿੰਨੇ ਵੱਡੇ ਪੈਮਾਨੇ ਤੇ ਜਿਹੜੀ ਮਨੀ ਮੇਕਿੰਗ ਹੈ, ਜਿਹਦੇ 'ਚ ਏਜੰਸੀਆਂ, ਜਿਨ੍ਹਾਂ ਦੇ ਵਿੱਚ ਬਿਊਰੋਕਰੇਸੀ, ਜਿਨ੍ਹਾਂ 'ਚ ਮਜੀਠੀਏ ਵਰਗੇ ਔਰ ਦੂਸਰੇ, ਔਰ ਐਵੇਂ ਨਹੀਂ, ਔਰ ਇਹ ਗੱਲ ਕਰ ਲਿਆ ਸ਼ਸ਼ੀ ਕਾਂਤ ਵੀ ਕਹਿੰਦਾ ਰਿਹਾ DGP, ਇਹ ਕੁੰਵਰ ਵਿਜੇ ਪ੍ਰਤਾਪ ਵੀ, ਭਾਵੇਂ ਇਹ ਆਪਣੇ ਕਿਸਮ ਦੇ ਇੰਡੀਅਨ ਨੈਸ਼ਨਲਿਸਟ ਨੇ, ਇਹ ਨਹੀਂ ਹੈ ਵੀ ਪਰ ਇਹ ਘੱਟੋ ਘੱਟ ਕਈ ਵਾਰੀ ਕਿ ਇਮਾਨਦਾਰ ਲੋਕ ਸਮਝਦੇ ਨੇ ਵੀ ਇਹ ਪੈਸੇ ਦੇ ਲਾਲਚ ਦੇ ਵਿੱਚ ਮਾਰ ਰਹੇ ਨੇ, ਪਰ ਖੇਡ ਤਾਂ ਏਜੰਸੀਆਂ ਦੀ ਖੇਡੀ ਜਾ ਰਹੀ ਹੈ। ਇਹ ਔਨ ਰਿਕਾਰਡ ਹੈਗਾ ਜਿਹੜਾ ਤੁਸੀਂ ਔਰ ਜਦੋਂ ਅੰਮ੍ਰਿਤਪਾਲ ਨੇ ਰਿਅਲਾਈਜ਼ ਕੀਤਾ ਹੈ ਕਿ ਵੀ ਜੇ ਅਸੀਂ ਗੁਲਾਮੀ ਦੇ ਖਿਲਾਫ ਲੜ ਰਹੇ ਹਾਂ, ਜਿਹੜਾ ਇੱਕ ਤਾਂ ਮਨੀ ਮੇਕਿੰਗ ਇਹਨਾਂ ਦਾ, ਔਰ ਇਹੀ ਕਾਰਨ ਹੈ ਵੀ ਸਭ ਤੋਂ ਪਹਿਲਾਂ ਜਿਹੜਾ ਵੋਕਲ ਆਪੋਜੀਸ਼ਨ ਹੋਈ ਉਹ ਉਸ ਤਬਕੇ ਦੀ ਹੋਈ ਜਿਹੜੇ ਉਸ ਡਰੱਗ ਮਾਫੀਆ ਦਾ ਹਿੱਸਾ ਸੀ। ਬਿਊਰੋਕਰੈਟ ਵੀ ਚੀਕਾਂ ਮਾਰਨ ਲੱਗੇ, ਉਹਨਾਂ ਨੂੰ ਨਜ਼ਰ ਆਇਆ ਕਿ ਭਾਈ ਇਹ ਕੀ ਹੈ, ਔਰ ਬਾਕੀ ਉਹ ਆਮ ਆਦਮੀ ਹੋਏ, ਕਾਂਗਰਸ ਹੋਏ, ਬਾਦਲ ਕੇ ਹੋਣ, ਜਿਹਨਾਂ ਨੂੰ ਲੱਗਾ ਕਿ ਬਈ ਅਸੀਂ ਪਲੱਥਾ ਮਾਰ ਕੇ ਬੈਠੇ ਸੀ, ਇਹ ਨੌਜਵਾਨ ਜਿਹੜੇ ਨੇ ਇੱਕ ਵੱਡੀ ਤਾਕਤ ਬਣ ਕੇ ਉੱਭਰ ਰਹੇ ਨੇ। ਸੋ ਜਦੋਂ ਅਸੀਂ ਸਾਰੇ ਕੰਟੈਕਸਟ ਨੂੰ ਦੇਖਦੇ ਹਾਂ, ਔਰ ਇਸੇ ਕਰਕੇ ਇਹ ਜਿਹੜਾ ਫਾਈਨਲ ਹੁਣ ਔਨਸਲੌਟ ਹੈ ਪੰਜਾਬ ਦੇ ਸਿੱਖਾਂ ਦੇ ਉੱਤੇ, ਪੰਥ ਪ੍ਰਸਤ ਸਿੱਖਾਂ ਦੇ ਉੱਤੇ, ਉਹਦੇ 'ਚ ਏਜੰਸੀਆਂ ਦਾ ਆਪਣਾ ਪੂਰਾ ਰੋਲ ਤਾਂ ਹੈ ਹੀ ਹੈ, ਪਰ ਇਹ ਸਾਰੇ ਭਾਗੀਦਾਰ ਨੇ ਜਿਹੜੀਆਂ ਤਰ੍ਹਾਂ ਦੀ ਅਸੀਂ ਗੱਲ ਕੀਤੀ। ਹੁਣ 24 ਘੰਟੇ ਬੀਤਣ ਬਾਅਦ ਵੀ ਤੁਹਾਨੂੰ ਐਕਟਿੰਗ ਕਰਦੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਕੋਈ ਬਿਆਨ ਨਜ਼ਰ ਨਹੀਂ ਆਉਂਦਾ। SGPC ਦਾ ਪ੍ਰਧਾਨ, ਜਿਹਨੂੰ ਅਦਰਵਾਈਜ਼ ਇੱਕ ਸ਼ਰੀਫ ਆਦਮੀ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾਂਦਾ ਹੈ ਕਿ ਜੀ ਕਰਪਟ ਨਹੀਂ ਹੈ, ਸਾਡੇ ਵੀ ਖੈਮੇ ਦੇ ਵਿੱਚ ਕੁਝ ਲੋਕਾਂ ਦੀ ਹਮਦਰਦੀ ਹੈ, ਲੇਕਿਨ ਉਹ ਇੱਥੋਂ ਤੱਕ ਹੀ ਕਹਿੰਦਾ ਜੀ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਏ। ਇਹਨਾਂ ਦੇ ਮੂੰਹ 'ਚੋਂ ਇਹ ਵੀ ਨਹੀਂ ਨਿਕਲਿਆ ਹੈ ਕਿ ਵੀ ਤੁਸੀਂ ਇਹ ਕਿਹੜਾ ਤਰੀਕਾ ਹੈ ਤੁਹਾਡੇ ਕਾਨੂੰਨ ਦਾ, ਕਿੱਥੇ FIR ਤੁਸੀਂ ਲੌਂਚ ਕੀਤੀਆਂ, ਕਿੱਥੇ ਤੁਸੀਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਭਾਈ ਜੇ ਉਹਨਾਂ ਦੇ ਪਿੰਡ ਨੂੰ ਤੁਸੀਂ ਘੇਰ ਕੇ ਬੈਠੇ ਹੋਏ ਸੀ ਪਹਿਲਾਂ ਤੋਂ ਕਿ ਭਾਈ ਜੇ ਤੁਸੀਂ ਕਿਹਾ ਹੋਏ ਕਿ ਭਾਈ ਗ੍ਰਿਫਤਾਰੀ ਦਿਓ, ਹੈ ਨਾ, ਜੇ ਨਾ ਕਿਸੇ ਨੇ ਕੀਤਾ ਨਾ ਕੋਈ ਹੈ, ਔਰ ਤੁਸੀਂ ਇੱਕ ਬਦਮਾਸ਼ਾਂ ਵਾਂਗ, ਇਹ ਤਾਂ ਮਤਲਬ ਗੁੰਡਾਜ਼ ਇਨ ਯੂਨੀਫਾਰਮ ਨੇ, ਔਰ ਜਿਨ੍ਹਾਂ ਨੂੰ ਇਹ
ਐਜ਼ ਏ ਰੋਗ ਐਲੀਮੈਂਟ ਜਾਂ ਐਜ਼ ਏ ਰਿਬੈਲਸ ਜਾਂ ਐਜ਼ ਏ ਦਹਿਸ਼ਤਗਰਦ ਕਰ ਰਹੇ ਨੇ, ਦੇ ਆਰ ਦਾ ਵਨਸ ਹੂ ਆਰ ਫੋਲੋਇੰਗ ਦਾ ਲਾਅ। ਉਹ ਤਾਂ ਲਾਅ ਦੇ ਥੱਲੇ, ਜੇ ਉਹਨਾਂ ਕੋਲ ਹਥਿਆਰ ਨੇ, ਲਾਇਸੈਂਸਡ ਨੇ, ਜੀ ਬਿਲਕੁਲ, ਜੇ ਉਹਨਾਂ ਨੇ ਆਪਣਾ ਕਿਹਾ ਕਿ ਜੀ ਅਸੀਂ ਤੁਹਾਡੀ ਸਿਕਿਉਰਿਟੀ ਨਹੀਂ ਲੈਣੀ, ਸਾਨੂੰ ਨਹੀਂ ਹੈ, ਰਾਦਰ ਸਟੇਟ ਸ਼ੁੱਡ ਬੀ ਥੈਂਕਫੁਲ ਕਿ ਤੁਹਾਡੇ ਪੈਸੇ ਬਚਦੇ ਨੇ। ਉੱਥੇ 50-50 ਗਨਮੈਨ ਤੁਸੀਂ ਉਹ ਜਿਹੜੇ ਜਿਨ੍ਹਾਂ ਤੋਂ ਪਹਿਲਾਂ ਸਿੱਖਾਂ ਨੂੰ ਗਾਲਾਂ ਕਢਵਾਉਂਦੇ ਨੇ, ਸ਼ਿਵ ਸੈਨਾ ਤੇ ਬਿੱਟਾ ਤੇ ਟਿੱਟਾ, ਉਹਨਾਂ ਨੂੰ ਹੀ ਫਿਰ ਉਹਨਾਂ ਨੇ ਉਹ ਸਿਕਿਉਰਿਟੀ ਦਿੱਤੀ ਹੁੰਦੀ ਹੈ। ਸੋ ਉਹ ਆਪਣੀ ਪ੍ਰਾਈਵੇਟ ਸਿਕਿਉਰਿਟੀ 'ਚ ਧਰਮ ਦਾ ਕੰਮ ਕਰ ਰਿਹਾ ਹੈ। ਉਹਦੀ ਕੋਈ ਸਟੇਟਮੈਂਟ ਵੀ, ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਜੀ ਇਹ ਬਦਅਮਨੀ ਫੈਲਾਣਾ, ਦੋ ਫਿਰਕਿਆਂ 'ਚ ਟਕਰਾਅ ਹੈ, ਕੇਸ ਰਜਿਸਟਰ ਕਰੋ, ਟੇਕ ਹਿਮ ਟੂ ਦਾ ਕੋਰਟ। ਪਰ ਇਹ ਤਾਂ ਹਾਂ ਇਹ ਜਿਹੜਾ ਸਟਾਈਲ ਹੈ, ਜਿਸ ਅੰਦਾਜ਼ 'ਚ ਹੋਇਆ ਹੈ, ਜਦੋਂ ਅਸੀਂ ਇਹ ਬਾਰ-ਬਾਰ ਕਹਿ ਰਹੇ ਹਾਂ ਵੀ ਇਸ ਵੇਲੇ ਦੁਨੀਆ ਭਰ 'ਚ ਸਿੱਖਾਂ ਦਾ ਪਹਿਲਾ ਫਿਕਰ ਤਾਂ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਬੇਸ਼ੱਕ ਅਸੀਂ ਜਿਹੜੇ ਦੂਸਰੇ 300 ਦੇ ਕਰੀਬ ਬੰਦੇ ਇਹਨਾਂ ਨੇ ਚੁੱਕੇ ਨੇ, ਭਾਵੇਂ 78 ਹੀ ਐਡਮਿਟ ਕਰ ਰਹੇ ਨੇ, ਉਹਨਾਂ ਦੀ ਸੇਫਟੀ ਨੂੰ ਲੈ ਕੇ ਵੀ ਫਿਕਰਮੰਦ ਹੈ ਕਿ ਪ੍ਰੋਪਰ ਜਿਹੜਾ ਇੱਕ ਪ੍ਰੋਸੈਸ ਦੇ ਵਿੱਚ ਆਉਣਾ ਚਾਹੀਦਾ। ਪਰ ਇਸ ਵੇਲੇ ਸਭ ਤੋਂ ਵੱਡਾ ਫਿਕਰ ਔਰ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਇਹ ਕਰ ਰਹੇ ਨੇ, ਉਹ ਇਹ ਸ਼ੱਕ ਵੱਲ ਜਾ ਰਹੀਆਂ ਨੇ ਕਿ ਇਹਨਾਂ ਦੀ ਬਦਦਿਆਨਤੀ ਕਿਸੇ ਨਾ ਕਿਸੇ ਲੈਵਲ ਦੇ ਉੱਤੇ ਕੋਈ ਹੋਰ ਇਹ ਕਾਰਾ ਕਰਨ ਵੱਲ ਜਾ ਸਕਦੇ ਨੇ। ਔਰ ਇਹੀ ਅਸੀਂ ਰਿਪੀਟਡਲੀ ਇਹਨਾਂ ਨੂੰ ਵਾਰਨ ਕਰਨਾ ਚਾਹੁੰਦੇ ਹਾਂ ਕਿ ਭਾਈ ਫਿਰ ਇਹ ਵੀ ਭਾਈ ਅੰਮ੍ਰਿਤਪਾਲ ਸਿੰਘ ਦਾ ਜੁਮਲਾ ਹੈ ਕਿ ਫਿਰ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੁੰਦਾ ਹੈ ਕਿ ਵੀ ਜੇ ਅਸੀਂ ਆਪਣੀ ਸਟਰਗਲ ਨੂੰ ਵੈਲ ਵਿਦਨ ਦਾ ਐਂਬਿਟ ਆਫ ਦਾ ਇੰਟਰਨੈਸ਼ਨਲ ਲਾਅ ਲੜ ਰਹੇ ਹਾਂ, ਜੀ ਵੈਲ ਵਿਦਨ ਦਾ ਐਂਬਿਟ ਆਫ UN ਚਾਰਟਰ ਲੜ ਰਹੇ ਹਾਂ, ਪਰ ਜੇ ਇਹਨਾਂ ਨੇ ਸਾਨੂੰ ਇਸ ਪਾਸੇ ਪਾਉਣਾ ਹੈ, ਇਸ ਕਿਸਮ ਦਾ ਸਟੇਟ ਟੈਰਰਿਜ਼ਮ ਕਰਕੇ ਇਹ ਜਿਹੜੀ ਹੈ ਇੰਡੀਵਿਜੂਅਲਸ ਦੀ ਜਿਹੜੀ ਹੈ ਲਿਕੁਇਡੇਸ਼ਨ ਦਾ ਰਾਹ ਲੈਣਾ, ਫਿਰ ਇਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਉਹੀ ਉਹਨਾਂ ਦੇ ਅਲਫਾਜ਼ ਕਿ ਭੱਜਦਿਆਂ ਨੂੰ ਵਾਹਣ ਇੱਕੋ ਜਿਹਾ ਹੀ ਹੁੰਦਾ ਹੈ। ਹਾਂਜੀ ਡਾਕਟਰ ਸਾਹਿਬ, ਉਹ ਜਿਵੇਂ ਕਹਿੰਦੇ ਹੈਗੇ ਕਿ ਜਿਹੜੀ ਪੀਸ ਐਂਡ ਦਾ ਫਰੀडम ਕਮਸ ਆਊਟ ਆਫ ਦਾ ਬੈਰਲ ਆਫ ਦਾ ਗਨ, ਭਾਵੇਂ ਉਹ ਫਿਰ ਦੇਖੋ ਜੀ ਕਿਸੇ ਤਰ੍ਹਾਂ ਦੀ ਆਜ਼ਾਦੀ ਹੋਏ, ਭਾਵੇਂ ਅਮਨ ਸ਼ਾਂਤੀ ਹੋਏ, ਹਨਾ ਜੀ, ਫਿਰ ਉਹਦਾ ਰਾਹ ਫਿਰ ਜਿਹੜਾ ਇਹ ਦਿਖਾ ਰਹੇ ਨੇ, ਜਿਹੜਾ ਕਿ ਸਿੱਖ ਨਹੀਂ ਚਾਹੁੰਦੇ, ਕਿਉਂਕਿ ਉਹ ਆਲਰੇਡੀ ਇਸ ਦੇ ਵਿੱਚੋਂ ਨਿਕਲ ਚੁੱਕੇ ਹੈਗੇ ਨੇ, ਹਨਾ। ਅਸੀਂ ਬਿਲਕੁਲ ਬਰਾਬਰ ਜਿਹੜਾ ਹੈਗਾ ਅਮਨ ਸ਼ਾਂਤੀ ਦੇ ਨਾਲ ਜਿਹੜਾ ਹੈਗਾ ਇਹ ਮੁੱਦਾ ਸੁਲਟਾਉਣਾ ਚਾਹੁੰਦੇ ਹੈਗੇ। ਜੀ ਬਿਲਕੁਲ ਨਹੀਂ, ਇਹ ਗੱਲ ਬਿਲਕੁਲ ਇੱਕ ਇੰਪੋਰਟੈਂਟ ਹੈਗੀ ਆ, ਅਮਨ ਸ਼ਾਂਤੀ ਦੇ ਨਾਲ ਜਿਹੜੀ ਹੈ ਗੱਲ ਅੱਗੇ ਤੋਰਨ ਵਾਲੀ। ਬਟ ਐਟ ਦ ਸੇਮ ਟਾਈਮ ਜਿਵੇਂ ਮਾਹੌਲ ਕ੍ਰੀਏਟ ਕੀਤਾ ਗਿਆ, ਖਬਰਾਂ ਬਣਾਈਆਂ ਗਈਆਂ, ਹੁਣ ਮਤਲਬ ਹੁਣ FIRs ਵੀ ਨਿਕਲ ਆਈਆਂ। ਹੁਣ ਜਦੋਂ ਅਜਨਾਲਾ ਘਟਨਾਕ੍ਰਮ ਵਾਪਰਦਾ, ਉਹ ਤੋਂ ਅਗਲੇ ਦਿਨ ਕੋਈ ਖਬਰ ਨਹੀਂ ਸੀਗੀ ਵੀ FIR ਰਜਿਸਟਰ ਕੀਤੀ ਗਈ ਹੈ, ਉਹ ਤੋਂ 2 ਦਿਨ ਬਾਅਦ 3 ਦਿਨ ਬਾਅਦ ਕੋਈ ਖਬਰ ਨਹੀਂ ਸੀ। ਉਹ ਤਾਂ ਸ਼ਾਇਦ 29 ਫਰਵਰੀ ਦਾ ਜ਼ਿਕਰ ਹੈ, ਕਿੰਨੀ ਤਰੀਕ ਨੂੰ ਹੋਇਆ ਅਜਨਾਲਾ ਘਟਨਾ। ਹਾਂਜੀ, ਹੁਣ ਅੱਜ ਉਹ ਗੱਲ ਕਹੀ ਜਾ ਰਹੀ ਹੈ ਜੀ ਵੀ ਉਦੋਂ FIR ਰਜਿਸਟਰ ਕੀਤੀ ਗਈ ਸੀ, ਉਹਦੇ ਤੇ ਕੋਈ ਐਕਸ਼ਨ, ਕੋਈ ਮੀਡੀਆ ਦੇ ਵਿੱਚ ਕੋਈ ਨੋਟਿਸ, ਕੋਈ ਕੁਝ ਹੋਰ ਕੁਝ ਨਹੀਂ। ਹੁਣ ਉਹਦੇ ਤੇ ਤੁਸੀਂ ਐਕਟ ਕਰ ਰਹੇ ਹੋ, ਮਤਲਬ ਇਹ ਸਾਰਾ ਘਟਨਾਕ੍ਰਮ ਇਸ ਗੱਲ ਵੱਲ ਇਸ਼ਾਰਾ ਕਰਦਾ ਆ ਵੀ ਸਟੇਟ ਜਿਸ ਰਸਤੇ ਤੇ ਤੁਰ ਰਹੀ ਹੈ ਜਾਂ ਜਿਸ ਰਸਤੇ ਤੇ ਤੁਰਨਾ ਚਾਹੁੰਦੀ ਹੈ, ਉਹਨਾਂ ਨੇ ਤੈਅ ਕੀਤਾ ਹੋਇਆ। ਤੁਸੀਂ ਜੋ ਵੀ ਕਰਨਾ ਆ, ਤੁਸੀਂ ਭਾਵੇਂ ਸ਼ਾਂਤਮਈ ਰਹਿ ਕੇ ਕਰ ਲਓ, ਭਾਵੇਂ ਤੁਸੀਂ ਉਹਨਾਂ ਨੂੰ ਜਵਾਬ ਦੇ ਕੇ ਕਰ ਲਓ, ਭਾਵੇਂ ਤੁਸੀਂ ਚੁੱਪ ਰਹਿ ਕੇ ਕਰ ਲਓ, ਭਾਵੇਂ ਤੁਸੀਂ ਮਤਲਬ ਕੁਝ ਬੋਲ ਕੇ, ਕੁਝ ਜੋ ਵੀ ਤੁਸੀਂ ਕਰਨਾ, ਉਹਨਾਂ ਨੇ ਉਹ ਰਸਤਾ ਤੈਅ ਕੀਤਾ ਹੋਇਆ ਵੀ ਅਸੀਂ ਕਿਹੜੇ ਰਸਤੇ ਦੇ ਉੱਤੇ ਜਾਣਾ। ਹੁਣ ਇਹ ਤੁਸੀਂ ਦੇਖਣਾ ਵੀ ਤੁਸੀਂ ਆਪਣੇ ਆਪ ਨੂੰ ਡਿਫੈਂਡ ਕਿਵੇਂ ਕਰਨਾ, ਆਪਣਾ ਬਚਾਅ ਕਿਵੇਂ ਕਰਨਾ, ਐਟ ਦ ਸੇਮ ਟਾਈਮ ਤੁਸੀਂ ਸਟੇਟ ਦਾ ਜਿਹੜਾ ਉਹ ਚੜ੍ਹ ਕੇ ਆਉਂਦੇ ਆ ਉਹਨਾਂ ਦਾ ਜਵਾਬ ਕਿਵੇਂ ਦੇਣਾ, ਇਹ ਇੱਕ ਵੱਡਾ ਸਵਾਲ ਹੈ। ਹੁਣ ਇੱਥੇ ਹੀ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਸਾਡੇ ਆਪਣਿਆਂ ਦੇ ਵਿੱਚ ਵੀ ਕੌਨਫਲਿਕਟ ਵਾਲੀ ਲਾਈਨ ਆਉਂਦੀ ਹੈ ਜਾਂ ਇੱਕ ਡਿਫਰੈਂਸ ਆਫ ਓਪੀਨੀਅਨ ਵਾਲੀ ਲਾਈਨ ਆਉਂਦੀ ਹੈ। ਕੋਈ ਕਹਿੰਦਾ ਨਹੀਂ ਜੀ ਜਿਹੜਾ ਅਟੈਕ ਦਾ ਜਵਾਬ ਅਸੀਂ ਅਟੈਕ ਨਾਲ ਹੀ ਦੇਣਾ ਆ, ਤੇ ਦੂਜੇ ਕਹਿੰਦੇ ਆ ਨਹੀਂ ਜੀ ਜੇ ਅਸੀਂ ਅਟੈਕ ਦਾ ਜਵਾਬ ਅਟੈਕ ਨਾਲ ਦਿੰਨੇ ਆ ਤੇ ਉਹਨਾਂ ਲਈ ਮੌਕਾ ਬਣ ਜਾਂਦਾ ਕਿ ਉਹ ਸਾਨੂੰ ਹੋਰ ਕੁੱਟਣ। ਦੇਖੋ ਅਮਰਵੀਰ ਸਿੰਘ ਜੀ, ਗੱਲ ਇਹ ਹੈ ਵੀ ਪਹਿਲੀ ਜਿਹੜੀ ਤੁਸੀਂ ਗੱਲ ਕੀਤੀ ਉਹ ਤਾਂ ਜਗਤ ਪ੍ਰਸਿੱਧ ਵੋਲਫ ਐਂਡ ਦਾ ਲੈਂਬ ਸਟੋਰੀ ਹੈ ਕਿ ਭਾਈ ਪਾਣੀ ਉੱਤੋਂ ਥੱਲੇ ਨੂੰ ਆ ਰਿਹਾ ਔਰ ਵੋਲਫ ਉੱਪਰਲੇ ਐਜ ਤੇ ਹੈ, ਵਾਟਰ ਸਟਰੀਮ ਦੇ ਥੱਲੇ ਲੇਲਾ ਹੈ, ਔਰ ਉਹਨੇ ਦੇਖਿਆ ਵੋਲਫ ਨੇ, ਉਹਨੇ ਲੇਲੇ ਨੂੰ ਕਿਹਾ, ਉਹਨੇ ਕਿਹਾ ਓਏ ਮੈਨੂੰ ਤੂੰ ਝੂਠਾ ਪਾਣੀ ਕਿਉਂ ਭੇਜ ਰਿਹਾ? ਉਹ ਕਹਿੰਦਾ ਜਨਾਬ ਪਾਣੀ ਤਾਂ ਉੱਤੋਂ ਥੱਲੇ ਨੂੰ ਆ ਰਿਹਾ, ਤੁਹਾਡਾ ਨਹੀਂ, ਤੂੰ ਮੈਨੂੰ 2 ਸਾਲ ਪਹਿਲਾਂ ਮੈਨੂੰ ਪਤਾ ਲੱਗਾ, ਲੂੰਬੜੀ ਨੇ ਮੈਨੂੰ ਦੱਸਿਆ ਤੂੰ ਗਾਲਾਂ ਕੱਢੀਆਂ ਸੀ। ਕਹਿੰਦਾ ਜਨਾਬ ਮੈਂ ਤਾਂ ਮੇਰੀ ਉਮਰ ਹੀ 1 ਸਾਲ ਹੈ, ਮੈਂ 2 ਸਾਲ ਪਹਿਲਾਂ ਕਿੱਥੋਂ? ਉਹਨੇ ਕਿਹਾ ਫਿਰ ਨਹੀਂ ਤੇਰੇ ਪਿਓ ਨੇ ਕੱਢੀਆਂ ਹੋਣੀਆਂ, ਔਰ ਉਹਨੂੰ ਖਾ ਗਿਆ।
ਸੋ ਮਤਲਬ ਇਹ ਹੈ ਵੀ ਇੱਕ ਪਾਸੇ ਤਾਂ ਸਾਨੂੰ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵਾਰ ਤਾਂ ਸਿੱਖਾਂ ਦੇ ਖਿਲਾਫ ਇਹਨਾਂ ਨੇ 15 ਅਗਸਤ 1947 ਤੋਂ ਜਾਂ ਜਦੋਂ ਅਸੀਂ 10 ਅਕਤੂਬਰ 1947 ਦਾ ਬਾਰ-ਬਾਰ ਜ਼ਿਕਰ ਕਰਦੇ ਹਾਂ ਕ੍ਰਿਮੀਨਲ ਟ੍ਰਾਈਬ ਦੇ ਸਰਕੂਲੇਸ਼ਨ ਦਾ, ਉਹ ਲੋ ਕੀ ਸੀ ਕਿ ਵੀ ਇਹਨਾਂ ਨੂੰ ਡਿਪਰਾਈਵ ਕਰੋ ਹੱਕਾਂ ਤੋਂ। ਜਿਹੜੇ ਪਾਕਿਸਤਾਨ ਤੋਂ ਆਏ 40% ਜਿਨ੍ਹਾਂ ਨੂੰ ਪਨਾਹਗੀਰ ਕਿਹਾ, ਜੇ ਉੱਥੇ ਉਹਨਾਂ ਦੀ 100 ਕਿੱਲਾ ਜ਼ਮੀਨ ਸੀ ਤੇ ਉਹਨਾਂ ਨੂੰ ਸਿਰਫ 25 ਕਿੱਲੇ ਦਿਓ, ਚਵਾਨੀ ਦਾ ਸਿਧਾਂਤ ਰੱਖਿਆ। ਫਿਰ ਉਹਨਾਂ ਨੇ ਕਿਹਾ ਇਹਨਾਂ ਨੂੰ ਇਕੱਠੇ ਹੋਣ ਨਾ ਦਿਓ, ਵਸਾ ਦਿਓ, ਕੋਈ ਉਧਰ ਲੈ ਗਏ ਉਧਰ ਲੈ ਗਏ, ਪੰਜਾਬ 'ਚ ਇਕੱਠੇ ਨਹੀਂ ਹੋਣ। ਫਿਰ ਇਹਨਾਂ ਨੂੰ ਲੱਗਾ ਵੀ ਜੇ ਪਟਿਆਲਾ ਰਿਆਸਤ 'ਚੋਂ ਮੁਸਲਮਾਨ ਗਏ ਨੇ, ਸਿੱਖ ਹੋਣਗੇ, ਸਿੱਖ ਆਏ ਵੀ, ਪਟਿਆਲੇ ਵਾਲਿਆਂ ਨੇ ਅਕਮੋਡੇਟ ਕੀਤਾ। ਨਾਲ ਦੀ ਨਾਲ ਪਟੇਲ ਨੇ ਕਿਹਾ ਜੀ ਬਾਵਲਪੁਰੀਆਂ ਨੂੰ ਵੀ ਤੁਸੀਂ ਇੱਥੇ ਵਸਾਓ। ਉਹ ਬਾਵਲਪੁਰੀ ਸਾਰੇ ਹਿੰਦੂ ਸੀ, ਉਹ ਲਿਆ ਕੇ ਵੀ ਤਾਂ ਕਿ ਕਿਤੇ ਇਹ ਨਾ ਹੋਏ ਵੀ ਈਵਨ ਵਿਦਨ ਪਟਿਆਲੇ ਵੀ ਜਿਹੜੇ ਆ ਸਿੱਖ ਮੈਜੋਰਟੀ ਚਲੇ ਜਾਣ, ਕਿਉਂਕਿ ਉਦੋਂ ਪਟਿਆਲਾ ਇੱਕ ਅੱਡ ਰਿਆਸਤ ਸੀ। ਫਿਰ ਅਸੀਂ ਫੌਜ ਦੇ ਹਵਾਲੇ ਨਾਲ ਦੇਖਦੇ ਹਾਂ, ਫਿਰ ਅਸੀਂ ਹਿੰਦੂ ਲਾਜ਼ ਦੇ ਹਵਾਲੇ ਨਾਲ ਦੇਖਦੇ। ਸੋ ਉਹ ਪਾਰਟ ਤਾਂ ਚੱਲ ਰਿਹਾ ਸੀ। ਔਰ ਜੇ ਤੁਸੀਂ ਦੇਖੋ ਵੀ 70ਵੇਂ ਦੇ ਐਂਡ ਤੱਕ ਪਹੁੰਚਦੇ ਆ, ਕਾਫੀ ਹੱਦ ਤੱਕ ਜਿਹੜਾ ਆਜ਼ਾਦ ਸਿੱਖ ਧਰਮ ਦਾ ਕਨਸੈਪਟ ਨੂੰ ਹਾਰਮ ਹੋ ਚੁੱਕਾ ਸੀ। ਬੇਸ਼ੱਕ ਅਕਾਲੀ ਪੰਜਾਬੀ ਸੂਬਾ ਦੂਜੇ ਤੀਜੇ ਐਜੀਟੇਸ਼ਨਸ ਕਰਦੇ ਰਹੇ, ਕਿਉਂਕਿ ਅਸੀਂ ਤਾਂ ਉਸ ਪੀਰੀਅਡ ਦੇ ਵਿੱਚ ਯੂਨੀਵਰਸਿਟੀਆਂ ਦਾ ਮਾਹੌਲ, ਕਾਲਜਾਂ ਦਾ ਮਾਹੌਲ, ਓਵਰਆਲ ਪਤਤਪੁਣਾ ਦੂਸਰਾ। ਔਰ 78 ਤੋਂ ਬਾਅਦ ਔਰ ਨਾਲ ਤੁਸੀਂ ਦੇਖੋਗੇ ਕਿ ਪੈਰਲਲ ਗੁਰੂਡਮ ਇਹਨਾਂ ਨੇ ਖੜਾ ਕਰਤਾ ਸੀ, ਨਰਕਤਾਰੀ, ਰਾਧਾ ਸੁਆਮੀ, ਜੇ ਉਹ 13 ਅਪ੍ਰੈਲ 1978 ਨੂੰ ਫੁੱਲ ਸਕੇਲ ਟਕਰਾ ਕਰਾਇਆ। ਬਾਦਲ ਦੀ ਸਰਕਾਰ, ਵਿਸਾਖੀ ਦਾ ਦਿਨ, ਅੰਮ੍ਰਿਤਸਰ ਦਾ ਸ਼ਹਿਰ। ਕਿਉਂਕਿ ਜਦੋਂ ਤੁਸੀਂ ਘਟਨਾਕ੍ਰਮ ਦੇਖਦੇ ਹੋ ਤਾਂ ਤੁਹਾਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਬ੍ਰਾਹਮਣ ਸਾਈਕੀ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ, ਇਤਿਹਾਸ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ, ਔਰ ਉਸ ਨੇ ਹਰ ਉਹ ਵਰਤਾਰਾ ਜਿਹੜਾ ਉਹਦੇ ਮੁਤਾਬਕ, ਇਸ ਲਈ ਉਹਨਾਂ ਨੇ ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਚੁਣਿਆ 3 ਜੂਨ 84 ਦਾ। ਬੁੱਧ ਨੂੰ ਉਹਨਾਂ ਨੇ ਮਾਫ ਨਹੀਂ ਕੀਤਾ ਜਦੋਂ ਪਹਿਲਾ ਨਿਊਕਲੀਅਰ ਧਮਾਕਾ 1974 ਚ ਇੰਦਰਾ ਗਾਂਧੀ ਨੇ ਕੀਤਾ, ਤੇ ਉਸ ਦਾ ਕੋਡ ਨੇਮ ਰੱਖਿਆ ਗਿਆ ਸਮਾਈਲਿੰਗ ਬੁੱਧਾ, ਕਿਉਂਕਿ ਬੁੱਧ ਤਾਂ ਹਿੰਸਾ ਦੇ ਉਹਦਾ ਹਿੰਸਾ ਪਰਮੋ ਧਰਮਾ ਤਾਂ ਇਹਨਾਂ ਨੇ ਚੋਰੀ ਕਰਕੇ ਆਪਣਾ ਬਣਾਇਆ ਹੋਇਆ, ਹਿੰਸਾ ਕਰਕੇ। ਫਿਰ ਜੇ 1998 ਦੇ ਵਿੱਚ ਦੁਬਾਰਾ 5 ਧਮਾਕੇ ਕੀਤੇ, ਉਹਦਾ ਕੋਡ ਨੇਮ ਰੱਖਿਆ ਗਿਆ ਲਾਫਿੰਗ ਬੁੱਧਾ, ਕਿਉਂਕਿ ਇਹ ਹੈ ਉਹਨਾਂ ਦਾ। ਤੇ ਸਾਡੇ ਤੇ ਹਮਲਾ ਕਰਨ ਦਾ ਕੋਡ ਨਾਂ ਰੱਖਿਆ ਗਿਆ ਬਲੂ ਸਟਾਰ, ਨੀਲੇ ਦੇ ਨਾਲ ਜੁੜਿਆ ਹੋਇਆ ਸਾਡਾ ਸਾਰਾ ਪੰਥ। ਫਿਰ ਪ੍ਰਗਟ ਕੀਨੋ ਖਾਲਸਾ, ਨਿਲੰਬਰ ਧਾਰਾ। ਹੁਣ ਇਸ ਸਾਰੇ ਕੰਟੈਕਸਟ ਦੇ ਚੱਲਦੇ ਆ ਅਸੀਂ 2 ਪਾਰਟ ਬੜੀ ਕਲੀਅਰਲੀ ਦੇਖਦੇ ਹਾਂ ਕਿ ਸਿੱਖ ਸਾਈਕੀ ਨੂੰ ਉਹ ਸਮਝਦੇ ਨੇ ਚੰਗੀ ਤਰ੍ਹਾਂ ਕਿ ਵੀ ਸਿੱਖ ਲਾਈਂਗ ਡਾਊਨ ਤਾਂ ਲੈਣਗੇ ਨਹੀਂ, ਰਿਐਕਟ ਕਰਨਗੇ ਤੇ ਰਿਐਕਸ਼ਨ ਜਿਵੇਂ ਤੁਸੀਂ ਕਿਹਾ, ਔਰ ਜ਼ਾਹਰ ਤੌਰ ਦੇ ਉੱਤੇ ਕੱਲ ਹੀ ਮੈਂ ਕਿਸੇ ਹੋਰ ਸਿਆਣੇ ਬੰਦੇ ਨਾਲ ਵੀ ਗੱਲ ਕਰ ਰਿਹਾ ਸੀ, ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਜਿੰਨਾ ਮਰਜ਼ੀ ਜ਼ੁਲਮ ਕਰਨ, ਜੇ ਸਿੱਖ ਵਾਇਲੈਂਸ ਦਾ ਰਸਤਾ ਚੁਣਦੇ ਨੇ ਤੇ ਸਰਕਾਰ ਦੇ ਲਈ ਆਲਰੇਡੀ ਉਹਨਾਂ ਨੇ ਦੁਨੀਆ 'ਚ ਇਸ ਵੇਲੇ ਟੈਰਰਿਜ਼ਮ ਦੇ ਖਿਲਾਫ ਇੱਕ ਮੂਵ ਹੈਗਾ, ਉਹ 9/11 ਨੇ ਹੋਰ ਵੀ ਬਣਾਤਾ, ਦੂਜਾ ਵੀ ਬਣਾਤਾ ਵੀ ਉਹ ਸਿੱਖਾਂ ਦੇ ਹੱਕ 'ਚ ਨਹੀਂ ਜਾਏਗਾ। ਤੇ ਇਸ ਨੂੰ ਜਿਹੜਾ ਉਹ ਬੜੇ ਜਿਹੜਾ ਧੰਮਲ ਦੇ ਨਾਲ ਇਸ ਨੂੰ ਲੈਣਾ ਚਾਹੀਦਾ। ਪਰ ਦੂਸਰਾ ਪੱਖ ਦੇਖੋ, ਇਹ ਵੀ ਦੇਖਣ ਵਾਲਾ ਹੁੰਦਾ ਹੈ, ਭਾਜੀ ਮੋੜਨ ਵਾਲੀ ਗੱਲ ਵੀ। ਕੁਝ ਚੀਜ਼ਾਂ ਇਹ ਨਹੀਂ ਹੈ ਕਿ ਤੁਹਾਨੂੰ ਜਾਂ ਮੇਰੇ ਕਹਿਣ ਤੇ ਜਾਂ ਅਸੀਂ ਕੋਈ ਇਸ ਕਿਸਮ ਦੀ ਵਾਇਲੈਂਟ ਮੂਵਮੈਂਟ ਸ਼ੁਰੂ ਕਰਨ ਦੇ ਹੱਕ 'ਚ ਹੈ। ਅਸੀਂ ਨਾ ਵੀ ਹੋਈਏ, ਪ੍ਰੌਂਪਟ ਰਿਐਕਸ਼ਨ ਕੀ ਹੋਏਗਾ। ਹੁਣ ਸ਼ਹੀਦ ਊਧਮ ਸਿੰਘ ਨੂੰ ਕੋਈ ਕਹਿਣ ਤਾਂ ਨਹੀਂ ਸੀ ਗਿਆ ਕਿ ਭਾਈ ਤੂੰ ਹੀ ਕਰਨਾ ਇਹਦਾ ਮਾਈਕਲ ਔਡਵਾਇਰ ਦਾ ਕੰਮ ਹੁਣ, ਕਿਉਂਕਿ ਇਹ ਤਾਂ ਫਿਰ ਸਾਡੀ ਉਸ ਮਿੱਟੀ ਦੇ ਵਿੱਚ, ਸਾਡੀ ਜ਼ਮੀਰ ਦੇ ਵਿੱਚ, ਸਾਡੀ ਸਿੱਖੀ ਪ੍ਰੋਗਰਾਮਿੰਗ ਦੇ ਵਿੱਚ ਜਿਹੜਾ ਉਹ ਗੁਰੂ ਨੇ ਰੱਖਿਆ ਹੋਇਆ ਕਿ ਭਾਈ ਅਸੀਂ ਜਦੋਂ ਅਸੀਂ ਕਹਿੰਦੇ ਹਾਂ ਕਿ ਭਜਦਿਆਂ ਨੂੰ ਵਾਹਣ ਇੱਕੋ ਜਿਹਾ, ਇਹ ਉਸ ਦੀ ਹੀ ਇੰਟਰਪ੍ਰੀਟੇਸ਼ਨ ਹੈ। ਹਾਲਾਂਕਿ ਇਹੀ ਮੰਨ ਕੇ ਤੁਰਦੇ ਹਾਂ ਕਿ ਇਹ ਕਰ ਕਰੇ ਸੋ ਇਹ ਕਰ ਪਾਏ, ਕਿ ਜਿਹੜਾ ਹੱਥ ਕਰਦਾ ਉਹ ਨਾਲ ਦੀ ਨਾਲ ਜਿਹੜਾ ਉਹ ਮਿਲਦੀ ਹੈ ਸਜ਼ਾ। 10ਵੇਂ ਪਾਤਸ਼ਾਹ ਦੇ ਬੋਲ ਅਸੀਂ ਦੁਹਰਾਉਂਦੇ ਹਾਂ ਭੰਗਾਣੀ ਯੁੱਧ ਦੇ, ਜਬੈ ਬਾਣ ਲੱਗਿਓ ਤਬੈ ਰੋਸ ਜਾਗਿਓ। ਹੁਣ ਜਦੋਂ ਰੋਸ ਜਾਗਦਾ ਤੇ ਫਿਰ ਉਸ ਤੇ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਵੀ ਹੁਣ ਵੀ ਸਾਡੇ ਸਾਹਮਣੇ ਜਿੱਥੇ ਅਸੀਂ ਪੋਜ਼ਿਟਿਵਿਟੀ ਦੇ ਨਾਲ ਦੇਖਦੇ ਹਾਂ ਕਿ ਇਸ ਵੇਲੇ ਸਿੱਖ ਕੌਮ ਦੀ ਪ੍ਰੈਜ਼ੈਂਸ ਦੁਨੀਆ ਭਰ 'ਚ ਡਾਇਸਪੋਰਾ ਇਸ ਵੇਲੇ 5 ਤੋਂ 6 ਮਿਲੀਅਨ ਦੇ ਨੇੜੇ ਤੇੜੇ ਪਹੁੰਚਣ ਵਾਲਾ ਹੈ, ਔਰ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ। ਔਰ ਇਹੀ ਕਾਰਨ ਹੈ ਕਿ ਇਹਨਾਂ ਘਟਨਾਵਾਂ ਦੇ ਚੱਲਦੇ ਆ ਜੋ ਪਿਛਲੇ 72 ਘੰਟੇ 'ਚ ਵਾਪਰ ਰਿਹਾ ਹੈ, ਦੁਨੀਆ ਭਰ 'ਚ ਸਿੱਖ ਵੀ ਖਲੋਤੇ ਨੇ, ਔਰ ਸਾਡੇ ਜਿਹੜੇ ਪੋਲੀਟੀਕਲ ਜਿਹੜੀ ਸਾਡੀ ਸਟਰੈਂਥ ਨੇ, ਕੈਨੇਡੀਅਨ MP, UK ਦੇ MP। ਪਰ ਤੁਸੀਂ ਦੱਸ ਰਹੇ ਸੀ ਬ੍ਰੇਕ ਦੇ ਵਿੱਚ ਕਿ ਭਾਈ ਉਹਨਾਂ ਨੇ ਕਿਵੇਂ
ਈਵਨ ਜੇ ਟਿਮ ਉੱਪਲ MP ਹੈ ਕੰਜ਼ਰਵੇਟਿਵ ਪਾਰਟੀ ਦਾ ਪਾਵਰਫੁਲ, ਸ਼ਾਇਦ ਜੀ ਉਹਨਾਂ ਦਾ ਕਾਫੀ ਹਾਇਰ ਅਪ ਹੈ, ਉਹਦਾ ਟਵੀਟ ਵੀ ਉਹਨਾਂ ਨੇ ਉਡਾ ਦਿੱਤਾ ਹੈ। ਬਾਕੀਆਂ ਦੇ ਕਿੰਨਿਆਂ ਦੇ ਟਵੀਟ ਬੰਦ ਕਰ ਦਿੱਤੇ ਨੇ। ਅਸੀਂ ਤਾਂ ਖੁਦ ਦੇਖਦੇ ਹਾਂ ਕਿ ਭਾਈ TV 84 ਦੇ ਉੱਤੇ ਕਿਵੇਂ ਪਾਬੰਦੀ ਹੈ, ਔਰ ਈਵਨ ਸਾਡਾ ਭਾਵੇਂ YouTube Facebook ਤੇ ਹੁਣ ਤੱਕ ਮਿਲੀਅਨਸ ਦੇ ਵਿੱਚ ਸਾਡਾ ਹੁੰਦੇ ਵਿਊਅਰ, ਲੇਕਿਨ ਬਹੁਤ ਰੈਸਟ੍ਰਿਕਟਡ ਦੇ ਵਿੱਚ, ਕਿਉਂਕਿ ਇਹ ਸਾਰੇ ਡਿਜੀਟਲ ਔਰ ਸੋਸ਼ਲ ਪਲੇਟਫਾਰਮ ਜਿਹੜੇ ਮਨੀ ਮੇਕਿੰਗ ਵਾਲੇ ਨੇ, ਔਰ ਮਨੀ ਮੇਕਿੰਗ ਤਾਂ ਤੁਸੀਂ ਦੇਖ ਸਕਦੇ ਹੋ ਕਿ ਜੇ $130 ਬਿਲੀਅਨ ਅਡਾਨੀ ਦੇ ਉੱਡ ਜਾਂਦੇ ਨੇ ਮਾਰਕੀਟ ਚੋਂ, ਤੇ ਪਾਰਲੀਮੈਂਟ ਦੇ ਵਿੱਚ 2 ਮਿੰਟ ਦੀ ਬਹਿਸ ਤੱਕ ਨਹੀਂ ਹੁੰਦੀ ਜੀ। ਲੇਕਿਨ ਇਧਰ ਇਸ ਵਰਤਾਂਤ ਨੂੰ ਤੁਸੀਂ ਦੇਖੋ, ਉਹ 4-4 ਫੁੱਟੀਆਂ ਐਂਕਰ ਜਿਹੜੀਆਂ 8-8 ਫੁੱਟ ਉਛਲ ਰਹੀਆਂ ਨੇ, ਨਾਂ ਲੈ ਰਿਹਾ ਕਿ ਅੰਮ੍ਰਿਤਪਾਲ ਸਿੰਘ ਦਾ ਟੈਰਰਿਜ਼ਮ ਔਰ ਪਿੰਡਰਾਂ ਵਾਲੇ 2 ਔਰ ਪਿੰਡਰਾਂ ਵਾਲੇ ਫਲਾਣਾ, ਔਰ ਸਾਰਾ ਉਹ ਸਾਰੇ ਨੂੰ ਮਿਲਾ ਰਹੀਆਂ ਨੇ। ਸੋ ਮੈਂ ਸਮਝਦਾ ਵੀ ਇਹ ਠੀਕ ਹੈ ਕਿ ਹਕੂਮਤ, ਔਰ ਇਸ ਤੋਂ ਵੀ ਪਹਿਲਾਂ ਜੇ ਈਵਨ ਅਸੀਂ ਰੈਫਰੈਂਡਮ ਦੀ ਗੱਲ ਕਰੀਏ, ਹੁਣ ਤਾਂ ਅੰਮ੍ਰਿਤਪਾਲ ਸਿੰਘ ਨੂੰ ਕਹਿ ਕੇ ਰਿਪਰੈਸ਼ਨ ਦੇ ਲਈ ਹੋਏਗਾ ਜੀ ਅਜਨਾਲਾ ਜਾਂ ਦੂਜਾ ਸਿੱਖ ਫਾਰ ਜਸਟਿਸ, ਜਿਹਨੇ ਪੀਸਫੁਲ ਖਾਲਿਸਤਾਨ ਰੈਫਰੈਂਡਮ ਦੀ ਗੱਲ ਕੀਤੀ, ਉਹਨਾਂ ਨੇ ਕਿਹੜੀ AK-47 ਚੱਕੀ ਸੀ ਜੀ। ਲੇਕਿਨ ਕਿਵੇਂ ਇਸ ਤੋਂ ਵੀ ਪਹਿਲਾਂ ਕਿ ਉਹ ਰੈਫਰੈਂਡਮ ਹੋ ਸਕਦਾ, ਉਹਨਾਂ ਨੇ ਉੱਥੇ ਸਿੱਖ ਫਾਰ ਜਸਟਿਸ ਨੂੰ ਦਹਿਸ਼ਤਗਰਦ ਐਲਾਨਿਆ, ਗੁਰਪਤਵੰਤ ਸਿੰਘ ਪੰਨੂ ਨੂੰ ਔਰ ਉਹਨਾਂ ਦੇ ਜਿਹੜੇ ਬਾਹਰ ਮੁਲਕਾਂ UK ਕੈਨੇਡਾ ਦੂਜੇ ਖਾਸ ਐਕਟਿਵਿਸਟ ਸੀ, ਉਹਨਾਂ ਨੂੰ ਝੂਠੇ ਕੇਸਾਂ 'ਚ ਉਲਝਾਇਆ, ਫੁੱਲ ਸਕੇਲ ਪ੍ਰੋਪੇਗੈਂਡਾ ਕੀਤਾ, ਔਰ ਜਿਹੜਾ ਲਗਾਤਾਰਤਾ ਨਾਲ ਕਰ ਰਹੇ ਨੇ। ਫਿਰ ਆਪਣਾ ਪ੍ਰੈਸ਼ਰ UK ਗਵਰਨਮੈਂਟ, ਕੈਨੇਡਾ ਗਵਰਨਮੈਂਟ, ਆਸਟ੍ਰੇਲੀਅਨ ਗਵਰਨਮੈਂਟ ਦੇ ਉੱਤੇ ਲਿਆਂਦਾ ਕਿ ਭਾਈ ਇਹ ਰੈਫਰੈਂਡਮ ਨਾ ਹੋਣ ਦਿਓ। ਉਹਦੇ ਲਈ ਉਹਨਾਂ ਨੇ ਡਿਮਾਰਸ਼ੇ ਫੋਰਨ ਮਿਨਿਸਟਰੀ ਦੇ ਔਰ ਟਰੈਵਲ ਐਡਵਾਈਜ਼ਰੀਜ਼ ਕੀਤੀਆਂ। ਸੋ ਮੈਂ ਸਮਝਦਾ ਵੀ ਇਸ ਤੇ ਸਾਨੂੰ ਬਹੁਤਾ ਫਿਕਰ, ਹਾਂ ਇਹ ਸਾਨੂੰ ਰੱਖਣਾ ਚਾਹੀਦਾ ਕਿ ਭਾਈ ਅਸੀਂ ਵਿਦਨ ਦਾ ਲਾਅ ਆਪਰੇਟ ਕਰਨਾ, ਪਰ ਅਸੀਂ ਇਹ ਕਹੀਏ ਕਿ ਜੇ ਅਸੀਂ ਬੀਬੇ ਗੋਲੇ ਪੁੱਤਰ ਬਣ ਗਏ ਇਹਨਾਂ ਦੇ, ਔਰ ਅਸੀਂ ਬਿਲਕੁਲ ਪ੍ਰੇਮ ਪਿਆਰ ਨਾਲ ਮੰਗਾਂਗੇ, ਤੇ ਇਹ ਸਾਨੂੰ, ਇਹ ਤਾਂ ਅੱਜ ਹੀ ਪ੍ਰੋਟੈਸਟ ਦੇ ਵੇਲੇ ਦੋਸਤ ਸਿੰਘ ਕੋਈ ਗੱਲ ਕਰ ਰਹੇ ਸੀ, ਤੇ ਮੈਂ ਕਹਿੰਦੇ ਜੀ ਬਹੁਤ ਮਾੜਾ ਕਰ ਰਹੇ ਨੇ ਜਾਂ ਦੂਜੇ, ਮੈਂ ਕਿਹਾ ਜੀ ਅਸੀਂ ਆਪਣੇ ਬਾਬੇ ਦੀ ਗੱਲ ਨਹੀਂ ਸੁਣੀ, ਸਾਨੂੰ ਤਾਂ ਬਾਬੇ ਨੇ ਕਿਹਾ, ਰੋਜ਼ ਪੜ੍ਹਨ ਨੂੰ ਵੀ ਕਿਹਾ ਸੀ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਕਿ ਵੀ ਕਿਸੇ ਨੂੰ ਤਾਂ ਛੁਰੀ ਕੱਢਣੀ ਪੈਂਦੀ ਹੈ ਤੇ ਹੱਥ ਫੜੀ ਹੋਈ ਹੈ ਜੀ, ਬੁੱਚਰ ਹੈ, ਔਰ ਮੈਂ ਬੁੱਚਰ ਆਫ ਦਾ ਵਰਲਡ। ਗੁਰੂ ਨਾਨਕ ਸਾਹਿਬ ਨੇ ਐਵੇਂ ਤਾਂ ਨਹੀਂ ਕਿਹਾ, ਕਿਉਂਕਿ ਆਈਡੀਓਲੋਜੀ ਹੁੰਦੀ ਹੈ, ਗੱਲ ਬੰਦੇ ਦੇ ਨਹੀਂ ਹੈ। ਸਾਡੀ ਲੜਾਈ ਨਾ 18ਵੀਂ ਸਦੀ 'ਚ ਮੁਸਲਮਾਨਾਂ ਦੇ ਨਾਲ ਸੀ ਜਾਂ ਇਸਲਾਮ ਨਾਲ ਸੀ, ਨਾ ਅੱਜ ਸਾਡੀ ਹਿੰਦੂਆਂ ਨਾਲ, ਗੱਲ ਤਾਂ ਆਈਡੀਓਲੋਜੀ ਨਾਲ ਹੈ ਨਾ ਜੀ। ਉਦੋਂ ਵੀ ਉਹੀ ਆਈਡੀਓਲੋਜੀ ਸੀ ਜਿਹੜੀ ਇੱਕ ਰੰਗ 'ਚ ਰੰਗਣਾ ਚਾਹੁੰਦੀ ਸੀ, ਜਿਹਨੂੰ ਭਾਈ ਸੰਤੋਖ ਸਿੰਘ ਹੋਰਾਂ ਨੇ ਖੂਬਸੂਰਤੀ ਨਾਲ, ਜਦੋਂ ਉਹਨਾਂ ਨੇ 10ਵੇਂ ਪਾਤਸ਼ਾਹ ਨੂੰ ਟ੍ਰਿਬਿਊਟ ਦਿੱਤੀ, ਤੇ ਉਹਨਾਂ ਨੇ ਕਿਹਾ ਕਿ ਛਾਏ ਜਾਤੀ ਏਕਤਾ, ਅਨੇਕਤਾ ਬਿਲੋਏ ਜਾਤੀ, ਔਰ ਐਂਡ ਦਾ ਇਸ ਕਵਿਤਾ ਦਾ ਹੈਗਾ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ, ਕਿ ਵੀ ਜੇ ਦਇਆ ਦੇ ਸਾਗਰ ਗੁਰੂ ਕਲਗੀਧਰ ਪਾਤਸ਼ਾਹ ਨਾ ਹੁੰਦੇ ਤੇ ਛਾਏ ਜਾਤੀ ਏਕਤਾ, ਅਨੇਕਤਾ ਬਿਲੋਏ ਜਾਤੀ, ਕਿ ਏਕਤਾ ਹੋ ਜਾਣੀ ਸੀ ਜੀ, ਅਨੇਕਤਾ ਖਤਮ ਹੋ ਜਾਣੀ ਸੀ। ਹੁਣ ਉਹੀ ਏਕਤਾ ਦਾ ਫਾਰਮੂਲਾ ਜਿਹੜਾ ਔਰੰਗਜ਼ੇਬ ਪੜਾਉਣਾ ਚਾਹੁੰਦਾ ਸੀ ਸਾਰਿਆਂ ਨੂੰ, ਜਿਹੜਾ ਜਦੋਂ ਇਹਨਾਂ ਦੇ ਕੋਲ ਪਾਵਰ ਆਈ ਹੈ 2014 ਤੋਂ ਸਿੱਧੇ ਤੌਰ ਤੇ ਇਸ ਕੰਮ ਤੇ ਲੱਗੇ ਹੋਏ ਨੇ, ਤੇ ਸਿੱਖ ਤਾਂ ਉਦੋਂ ਵੀ ਉਹਨਾਂ ਦੇ ਲਈ ਖਲੋਤੇ, ਕੋਈ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਉਹਨਾਂ ਦਾ ਸੀ, ਹਿੰਦੂਆਂ ਦਾ ਸੀ, ਪਰ ਇਸ ਲਈ ਕਿ ਨਹੀਂ ਭਾਈ ਇਹ ਡਾਈਵਰਸਿਟੀ, ਇਹ ਮੁੱਢਲੇ ਹੱਕ ਰਹਿਣੇ ਚਾਹੀਦੇ ਨੇ, ਤੁਹਾਨੂੰ ਕੋਈ ਹੱਕ ਨਹੀਂ ਹੈ ਤੁਸੀਂ ਜ਼ਬਰਦਸਤੀ ਦੇ ਨਾਲ। ਤੇ ਅੱਜ ਸਿੱਖ ਇਹਨਾਂ ਦੀ ਇਹ ਗੱਲ ਦੇ ਸਾਹਮਣੇ ਸਰੈਂਡਰ ਕਰ ਦੇਣਗੇ, ਨਹੀਂ, ਫਾਈਟ ਟੂ ਦਾ ਫਿਨਿਸ਼, ਔਰ ਇਹਦੇ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜਿਵੇਂ ਮੈਲਕਮ ਐਕਸ ਨੇ ਕਿਹਾ ਸੀ, ਬਾਈ ਆਲ ਮੀਨਸ ਪੋਸੀਬਲ, ਉਹ ਬਾਈ ਆਲ ਮੀਨਸ ਨੂੰ ਰੈਕਗਨਾਈਜ਼ ਕੀਤਾ ਹੋਇਆ ਦੁਨੀਆ ਭਰ 'ਚ, UN ਦੇ ਲਾਅ ਨੇ ਕੀਤਾ ਹੋਇਆ। ਮੈਂ ਅਕਸਰ ਇਹਨੂੰ ਬਾਰ-ਬਾਰ ਜਦੋਂ ਪ੍ਰੀਐਂਬਲ ਦੁਹਰਾਉਂਦਾ UN ਚਾਰਟਰ ਦਾ, ਆਪਣੇ ਲੋਕਾਂ ਨੂੰ ਵੀ ਸਮਝਾਉਣਾ ਹੁੰਦਾ ਕਿ ਵੀ ਇਹ ਜਿਹੜਾ ਪ੍ਰੀਐਂਬਲ ਹੈ ਇਹਨਾਂ ਦਾ, ਇਹ 10ਵੇਂ ਪਾਤਸ਼ਾਹ ਦਾ ਜਿਹੜਾ ਜ਼ਫਰਨਾਮੇ ਦਾ ਸ਼ੇਅਰ ਹੈ ਉਹਦੀ ਟਰਾਂਸਲੇਸ਼ਨ ਹੈ ਜੀ, ਤੇ ਜ਼ਫਰਨਾਮੇ ਦਾ ਇਹ ਸ਼ੇਅਰ ਜਿਹੜਾ ਜਗਤ ਪ੍ਰਸਿੱਧ ਹੈ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, when all means to get justice may fail, it is justified for the man of the God to take to the hilt of the sword. ਇਹੀ ਗੱਲ UN ਚਾਰਟਰ ਦਾ ਪ੍ਰੀਐਂਬਲ ਹੈ ਕਿ if a man is not to be compelled as a last resort to rebellion, his human rights must be protected by the rule of the law. ਸੋ ਇਹ ਸਾਡਾ ਰਸਤਾ ਨਹੀਂ ਹੋਏਗਾ, ਅਖੀਰਲਾ ਰਸਤਾ ਹੋਏਗਾ, ਕਿਉਂਕਿ ਇਹ ਸਾਡੀ ਧਾਰਮਿਕ ਡਾਕਟਰੀਨ ਹੈ। ਅਸੀਂ ਮੀਰੀ ਪੀਰੀ ਦੇ ਸਿਧਾਂਤ ਦੇ ਉੱਤੇ, ਸੰਤ ਸਿਪਾਹੀ ਦੇ ਸਿਧਾਂਤ ਦੇ ਉੱਤੇ
ਧਨ ਜਿਉ ਤਹਿ ਕੋ ਜਗ में मुख ते हर चित में युद्ध विचारे। जुल्म के खिलाफ लड़ना। लेकिन हकूमत ने जो अज हरबे अपनाए ने यही 80विਆਂ 'ਚ भी अपनाए सी जी, यही इन्हां दी मोडस ऑपरेंडी है। हाँ, जिहड़ी सानू करन दी लोड़ है और सानू कई बार अपनी कौम दे उत्ते जे हिरख हुंदा किसी गल दा कि असी प्रायोरिटाइज नहीं करते कि साडियां प्रायोरिटीज़ की ने। और ये जो अज होया है पिछले 72 घंटे तो हो रहा है, जी। ये ऑल ऑफ ए सडन नहीं होया, ये सिम्पटम्स नज़र आ रहे सी। और असी तो TV 84 के प्लेटफॉर्म तो महीनों तो और खास तौर पर पिछले कुछ हफ्तियां तो लगातारता दे नाल ये पार्ट चल रहा सी कि भाई की चल रहा है। पर अगेन जदों कोई क्राइसिस सिर ते पै, ये ठीक है भी सानू वार्निंग सीधी समझ आ जाती है, पर अज भी असी उस लैवल की सफिस्टिकेशन मैंटली डिवेलप नहीं की हुई या करना ही नहीं चाहते शायद कि जिहदे च सानू साजिश समझ आए, कंस्पीरेसी समझ आए। हालां साडे बजुर्गों ने जो अरदास बना के अकाल पुरख तो मंगण की गल की कि सिखां दा मन नीवा मत उच्ची मत दा राखा आप वाहिगुरू। हुण मत उच्ची नूं सर कपूर सिंह जिहड़े वड्डे साडे फिलासफर होए ने 20वीं सदी दे, इंटैलैक्चुअल सोफिस्टिकेशन कि इंटैलैक्ट की लड़ाई। हुण जदों असी चाणक्य नीति जां ब्राह्मणवाद जां हिंदुत्ववाद की गल करते हैं तो इन्हां दे पिछे वो दर्शन है 4000 साल की फिलासफी नूं दर्शन कहंदे ने अपनी ज़बान च। और उस दे उत्ते आधारित इन्हां दियां किन्नियां इंस्टीट्यूट्स ने जिथों ये चिजल करते हैं भी कहना की है। हुण RSS की 1800 बंदा उन्हां दा इकट्ठा हुंदा है समालका हरियाणे च चिंतन करते हैं। और तुसीं उन्हां दी पब्लिक स्टेटमेंट देखो कि कुछ ताकतां भारत नूं डिवाइड करना चाहुंदियां ने, कुछ ताकतां भारत च विचारधारक मतभेद करदियां। हुण जिहड़ा काम वो आप कर रहे हैं जिहदे थल्ले वो पावर च आए जिहनूं प्रीच के जिहड़ा उन्हां दा अल्टीमेट निशाना है वो उस दे उत्ते खलो के कह रहे हैं कि भाई ये कुछ जोड़ लोग ने किन्हां नूं कह रहे हैं उन्हां दा किसी दा नां टुकड़े टुकड़े गैंग रख दिओ, किसी नूं जिहड़ा वो ISI। और तुसीं उसे नैरेटिव च देखो संत पिंडरां वालियां दी बिल्कुल डीफेम दे वेले एक सी कि जी और जनरल बराड़ तो कहा रहे हैं कि जी जे असी हमला ना करते और वो तो उन्होंने खालिस्तान डिकलेयर कर देना सी, पिंडराणियां ने पाकिस्तान ने मानता दे देनी सी, फौज जिहड़ी है वो आ जानी सी। और ये वो ना कदे उन्होंने खालिस्तान की गल लास्ट जिहड़ी तुसी उन्हां दी स्टेटमेंट देखते हो लास्ट का मतलब जिहड़ी मैक्सिमम वो कि भाई असी इन्हां दे नाल रहना चाहुंदे हैं बराबर दे शहरी बन के। जिस दिन भारतीय फौज के पैर दरबार साहब की हदूद च पै खालिस्तान की नींह रखी जाएगी। हुण उही नैरेटिव जे तां कोई नवां कढ के लिआंदे शायद सानू भी समझण च कोई वक्त लगदा है। उही कहानी अमृतपाल सिंह दुबई च ISI के संपर्क च आया पाकिस्तान दे नाल। और ईवन अज उन्हां दा कह रहे ने जिहड़े प्रोपेगेंडिस्ट ने कि जी क्योंकि पाकिस्तान खुद उहदी इकोनॉमी फेल हो रही है बुरा है तो उन्होंने भारत नूं उलझाण दे लई उन्होंने ये सारा और ISI फंडिंग और दूजा यही जे सिख रेफरेंडम की गल हुंदी है खालिस्तान की जोड़ दिओ ISI नाल। जे तुसीं गुरुद्वारियां दे सुधार लई पाकिस्तान कुछ करना चाहुंदे हो 4 सिख जाके उत्थे कुछ एक्टिविज़म करते हैं धार्मिक खेतर च उन्होंने ISI नाल जोड़ दो। सो इस नैरेटिव की मैं समझदा जिहड़ी सानू लोड़ है कि असी अपनियां उन्हां इंस्टीट्यूट्स नूं वो मीडिया च होण, वो थिंक टैंक होण, वो सोशल प्लेटफॉर्म होण, वो कांग्रैशनल लैवल ते होण, उन्हां नूं मजबूत करिए ताकि साडा नैरेटिव जिहड़ा सिख नैरेटिव है जिहड़ा सच हक इंसाफ दा है वो दुनिया दे विच जाए जी। और ऑटोमैटिकली ये नहीं है कि भी ये कोई इन्हां दा कोई बहुत चढ़त है। अडानी केस ने इन्हां दा जिहड़ियां ने वो खाड़ के रख दिता। अज जदों प्रोटेस्ट वेले BBC वाला रिपोर्टर इंटरव्यू कर रहा सी मैनूं तो मैं उन्होंने पहले ही जोकिंगली कहा मैं क्या भी न हुण BBC बहुत फेयर हो गया तो वो हੱਸਿਆ कहंदा भी नहीं पहला मैं क्या नहीं हुण तुहाडीआं 2 डॉकूमेंटरियां भी उन्होंने नहीं चलन दित्तियां हटा दित्तियां ते नाल दी नाल उन्होंने तुहाडे दफ्तरां दा भी मैं क्या हुण तुहानूं पता लग गया भी फेयरनेस। मैं क्या मैं इसलिए तुहानूं दे रहा कि मैं आई होप कि भी यू विल बी फेयर क्योंकि हुण तुसीं उहदा डायरैक्ट यू हैव टेस्टेड द टेस्ट ऑफ योर ओन मैडिसन। सो कहने का मतलब यह है कि भी एक्सपोज तो हो रहे हैं ये भी कोई दो रावां नहीं ने कि अजे G20 का जे दे नाल जोड़ के इन्हां घटनावां नूं देखिए कि बेशक मेन सैशन हो गया अजे तो पेंडिंग है एक जी, लेकिन
ਤੁਸੀਂ ਉਹਨਾਂ ਦੀ ਡੇਅਰ ਡੈਵਲਰੀ ਦੇਖੋ ਕਿ ਵੀ ਐਨ ਜਦੋਂ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ ਉਸ ਤੋਂ ਪਹਿਲਾਂ ਤੁਸੀਂ ਦੇਖਦੇ ਹੋ ਕਿ ਵੀ BBC ਦੀਆਂ ਡਾਕੂਮੈਂਟਰੀਜ਼ G20 ਤੋਂ ਐਨ ਪਹਿਲਾਂ ਕੋਈ ਪਰਵਾਹ ਹੀ ਨਹੀਂ ਹੈ ਜਿਵੇਂ ਹੁਣ ਉਹ ਬੈਠੇ ਉਹ ਇਹ ਮੈਸੇਜ ਦੇ ਰਹੇ ਨੇ ਕਿ ਅਸੀਂ ਵੀ ਡੋਂਟ ਗਿਵ ਅ ਡੈਮ। ਔਰ ਜੇ ਕੋਈ ਈਵਨ ਜੇ ਹੁਣ ਨਿਊਯਾਰਕ ਟਾਈਮਜ਼ ਨੇ ਪਿਛਲੇ ਦਿਨਾਂ 'ਚ ਆਰਟੀਕਲ ਇੰਡੀਅਨ ਸਿਸਟਮ ਬਾਰੇ ਲਾਇਆ ਔਰ ਉਹਨਾਂ ਦਾ ਜਿਹੜਾ ਅਨੁਰਾਗ ਠਾਕਰ ਕੇ ਕੌਣ ਹੈ ਇਨਫੋਰਮੇਸ਼ਨ ਬ੍ਰੌਡਕਾਸਟਿੰਗ ਮਿਨਿਸਟਰ, ਇਹ ਹੈ ਜੀ ਇਹ ਬੰਡਲ ਆਫ ਲਾਈਜ਼, ਇਹ ਇੰਡੀਆ ਨੂੰ ਡੀਫੇਮ ਕਰ ਰਹੇ ਨੇ। ਜਾਂ ਹਿੰਡਨਬਰਗ ਰਿਪੋਰਟ ਜਿਹੜੀ ਆ ਅਡਾਨੀ ਦੇ ਖਿਲਾਫ ਆਂਦੀ ਹੈ ਉਹਨੂੰ ਉਹ ਪ੍ਰੋਪੇਗੇਟ ਕਰ ਭਾਰਤ ਪਰ ਹਮਲਾ, ਇੰਡੀਆ ਤੇ ਹਮਲਾ ਹੋ ਗਿਆ। ਔਰ ਜੇ ਈਵਨ ਜਸਟਿਨ ਟਰੂਡੋ ਜਾਂ ਦੂਜੇ ਉਹਨਾਂ ਨੇ ਕਿਸਾਨ ਮੂਵਮੈਂਟ ਵੇਲੇ ਵੀ ਨੋ ਕਿ ਵੀ ਉਹਨਾਂ ਦੇ ਨਾਲ ਕੀ ਵਾਪਰਿਆ। ਸੋ ਅੱਜ ਵੀ ਤੁਸੀਂ ਇਹ ਦੇਖੋ ਕਿ ਵੀ ਬਾਹਰ ਬੈਠੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਲਈ ਹੁਣ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੂੰ ਕਿਸ ਦਬਾਅ 'ਚ ਰੱਖਿਆ ਡਿਊਰਿੰਗ ਹਿਸ ਟ੍ਰਿਪ ਜੀ। ਉਹਨੂੰ ਉਹ ਨਟੰਕੀ ਜਿਹੀ ਕਰਕੇ ਅਹਿਮਦਾਬਾਦ ਦੇ ਸਟੇਡੀਅਮ 'ਚ ਘੁਮਾਤਾ, ਰੱਥ 'ਚ ਬਿਠਾ ਕੇ ਦੂਜੇ ਤੁਰਨ ਲੱਗੇ ਵਾਲਿਆਂ ਤੋਂ ਪਹਿਲਾਂ ਸਟੇਟਮੈਂਟ ਮੋਦੀ ਦੀ ਕਿ ਜੀ ਵੀ ਆਰ ਵਰਿਡ ਕਿ ਤੁਹਾਡੇ ਮੁਲਕ ਦੇ ਵਿੱਚ ਅਟੈਕਸ ਔਨ ਟੈਂਪਲਸ ਆਰ ਹੈਪਨਿੰਗ, ਦੇ ਆਰ ਬੀਇੰਗ ਵੈਂਡਲਾਈਜ਼ਡ ਐਂਡ ਵੀ ਹਿੰਦੂਜ਼ ਆਰ ਵੈਰੀ ਹਰਟ। ਹੁਣ ਪਹਿਲੀ ਗੱਲ ਕਿ ਭਾਈ ਕੋਈ ਅਟੈਕ ਨਹੀਂ ਹੈ ਆਮ ਜੇ ਕੋਈ ਨਾਰਾ, ਔਰ ਉਹ ਵੀ ਇਹਨਾਂ ਦਾ ਆਪਣਾ ਕੰਮ ਹੈ। ਜਦੋਂ ਦੋ ਬੰਦੇ ਜਿਹੜੇ ਉਹਨਾਂ ਨੇ ਐਨ ਫੜੇ ਸੀ ਪਿਛਲੇ ਮੈਲਬਰਨ ਦੇ ਉਸ ਤੋਂ ਪਹਿਲਾਂ 2 ਜਾਂ 2 ਸੀ ਸ਼ਾਇਦ ਜੀ, ਉਹ ਇਹਨਾਂ ਦੇ ਹੀ ਬੰਦੇ ਸੀ ਜਿਹੜੇ ਖੁਦ ਉਹਨਾਂ ਦੇ ਬ੍ਰਸ਼ ਵੀ ਔਰ ਪੇਂਟ ਵੀ ਔਰ ਦੂਜੇ ਵੀ। ਸੋ ਮਤਲਬ ਇਹ ਹੈ ਕਿ ਇਹਨਾਂ ਦਾ ਇੱਕ ਸਟਾਈਲ ਹੈ ਕਿ ਭਾਈ ਤੁਸੀਂ ਜੋ ਖੁਦ ਕਰ ਰਹੇ ਹੋ ਉਹ ਇਲਜ਼ਾਮ ਦੂਸਰੇ ਤੇ ਲਾਓ। ਸੋ ਅਸੀਂ ਕੋਈ ਇਲਜ਼ਾਮ ਲਾਉਣ 'ਚ ਯਕੀਨ ਨਹੀਂ ਰੱਖਦੇ, ਪਰ ਸਾਡਾ ਇੰਨਾ ਤਾਂ ਸਾਡੇ ਕੋਲ ਰਿਸੋਰਸ ਹੋਣੇ ਚਾਹੀਦੇ ਨੇ ਕਿ ਵੀ ਅਸੀਂ ਆਪਣੇ ਲੈਵਲ ਦੇ ਉੱਤੇ ਜਿਹੜਾ ਉਹਨੂੰ ਕਾਊਂਟਰ ਕਰੀਏ। ਹੁਣ ਠੀਕ ਹੈ ਵੀ ਇੱਕਦਮ ਰਿਸਪੌਂਸ ਹੈ, ਪਰ ਆਈ ਹੋਪ ਕਿ ਵੀ ਗੱਲ ਕੱਲੀ ਇਹ ਨਹੀਂ ਹੈ ਭਾਈ ਅੰਮ੍ਰਿਤਪਾਲ ਸਿੰਘ ਇਸ ਸਾਰੇ ਪ੍ਰੈਸ਼ਰ ਦੇ ਥੱਲੇ ਉਹਨਾਂ ਨੂੰ ਪੇਸ਼ ਕਰ ਦੇਣ ਅਦਾਲਤ 'ਚ, ਐਨਕਾਊਂਟਰ ਨਾ ਬਣਾਉਣ ਜਾਂ ਕੋਈ ਹੋਰ ਝੂਠਾ ਪਾਠ ਨਾ ਕਰਨ, ਬਾਕੀ ਵੀ ਆ ਜਾਣ, ਇਹ ਸਾਡੀ ਇਮੀਡੀਏਟ ਵਿਕਟਰੀ ਹੋਏਗੀ। ਲੇਕਿਨ ਫਿਰ ਅਸੀਂ ਇਹ ਹੁੰਦੇ ਆ ਵੀ ਕਿਸਾਨ 3 ਕਾਨੂੰਨ ਵਾਪਸ ਕਰਵਾ ਕੇ ਅਸੀਂ ਇਹ ਸਮਝਿਆ ਜੀ ਅਸੀਂ ਜਿੱਤ ਗਏ। ਜਿੱਤਿਆ ਕਿ ਕਾਨੂੰਨ ਉਹਨਾਂ ਨੇ ਹੀ ਬਣਾਏ ਸੀ, ਉਹਨਾਂ ਨੇ ਹੀ ਵਾਪਸ ਲੈ ਲਏ। ਤੁਹਾਡੀ ਜਿਹੜੀ ਸਿਚੁਏਸ਼ਨ ਹੈ ਉਹ ਤਾਂ ਉਹੀ ਹੈ ਜਿਹੜੀ ਕਿ ਗੁਲਾਮੀ ਨਾਲ ਜੁੜੀ ਹੋਈ ਹੈ। ਸੋ ਸਾਨੂੰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਇਮਾਨਦਾਰੀ ਦੇ ਨਾਲ, ਔਰ ਮੈਂ ਭਾਈ ਅੰਮ੍ਰਿਤਪਾਲ ਸਿੰਘ ਦੇ ਕੰਟੈਕਸਟ ਕੱਲ੍ਹ ਦੀ ਡਿਸਕਸ਼ਨ 'ਚ ਵੀ ਇਹ ਕਿਹਾ ਸੀ ਕਿ ਅਫਸੋਸ ਆਪਣਿਆਂ ਤੇ ਹੁੰਦਾ ਹੈ। ਬਹੁਤ ਵਾਰ ਅਸੀਂ ਬੀਤੇ ਦੇ ਇਤਿਹਾਸ ਨੂੰ ਦੇਖਦੇ ਹਾਂ, ਹਮੇਸ਼ਾ ਅਫਸੋਸ ਕਰਦੇ ਹਾਂ ਕਿ ਜੀ ਜੇ ਉਸ ਮੌਕੇ ਤੇ ਮਿਸਲਦਾਰ ਆਪਸ 'ਚ ਸਿਰ ਜੋੜ ਲੈਂਦੇ, ਦਿੱਲੀ ਫਤਿਹ ਕੀਤੀ ਸੀ, ਨਾ ਕੋਈ ਡਿਫਰੈਂਸ ਹੁੰਦਾ, ਕਿਉਂ ਛੱਡੀ ਜੀ। ਜਾਂ ਅਸੀਂ ਇਹ ਕਹਿੰਦੇ ਹਾਂ ਕਿ ਕਾਸ਼ ਉਦੋਂ ਜਿਹੜੀਆਂ ਧਿਰਾਂ ਲਾਹੌਰ ਦਰਬਾਰ 'ਚ ਬੈਠੀਆਂ ਸੀ, ਸ਼ਾਮ ਸਿੰਘ ਅਟਾਰੀ ਵਾਲਾ ਜਾਂ ਸੰਧਾ ਵਾਲੀਏ ਜਾਂ ਦੂਸਰੇ ਜਿਹੜੇ ਨੇ, ਉਹ ਡੋਗਰਿਆਂ ਮਿਸ਼ਰਾਂ ਨੂੰ ਕੱਢ ਕੇ ਬਾਹਰ ਆਉਂਦੇ, ਜਮਨਾ ਪਾਰ ਟਪਾ ਕੇ ਆਉਂਦੇ ਹਨ। ਲੇਕਿਨ ਉਹ ਤਾਂ ਸਾਰੇ ਆਪੋ ਆਪਣੇ ਗਰਜ਼ਾਂ ਦੇ ਵਿੱਚ ਵੀ ਫਸੇ ਹੋਏ ਸੀ। ਸੰਧਾ ਵਾਲੀਏ ਆਪਣੀ ਰੰਜਿਸ਼ ਲੈ ਕੇ ਬੈਠੇ ਹੋਏ ਸੀ, ਦੂਜੇ ਆਪਣੇ ਤੌਰ ਤੇ ਬੈਠੇ ਸੀ। ਅੱਜ ਵੀ ਪੰਥਕ ਧਿਰਾਂ, ਔਰ ਉਹ ਤੁਸੀਂ ਪੰਜਾਬ 'ਚ ਵੀ ਦੇਖਦੇ ਹੋ, ਉਹਨਾਂ ਦੀਆਂ ਜਿਹੜੀਆਂ ਆਫਸ਼ੂਟਸ ਬਾਹਰ ਨੇ ਉਹਨਾਂ 'ਚ ਵੀ ਦੇਖਦੇ ਹੋ, ਉਹਨਾਂ ਦਾ ਦਿਲ ਕਿਤੇ ਹੋਰ ਧੜਕ ਰਿਹਾ ਹੁੰਦਾ। ਗੱਲ ਕਰਨਗੇ, ਹਮਦਰਦੀ 'ਚ ਆ ਵੀ ਜਾਂਦੇ ਨੇ, ਇੱਥੇ ਵੀ ਆ ਜਾਂਦੇ ਨੇ, ਉੱਥੇ ਵੀ ਆ ਜਾਂਦੇ ਨੇ, ਪਰ ਇਹ ਜਿਹੜਾ ਸਾੜਾ ਫੈਕਟਰ ਹੈ, ਈਰਖਾ ਫੈਕਟਰ ਹੈ, ਜਾਂ ਕਿ ਭਾਈ ਆਲ ਆਫ ਏ ਸਡਨ ਕੋਈ ਆ ਕੇ ਅੱਗੇ ਨਿਕਲ ਗਿਆ, ਇਸ ਨੇ ਵੀ ਨੁਕਸਾਨ ਕੀਤਾ। ਔਰ ਹਕੂਮਤ ਨੇ ਜਿਵੇਂ ਅਕਾਲੀਆਂ ਨੂੰ ਵੀ ਵਰਤਿਆ ਸੀ ਇਸੇ ਤਰੀਕੇ ਨਾਲ, ਬਾਦਲ ਟੋੜਾ ਤਲਵੰਡੀ ਉਹਨਾਂ ਦਾ ਆਪਸੀ ਵੀ ਖਿਲਾਰ ਹੁੰਦਾ ਸੀ। ਅਡਵਾਨੀ ਜਿਹੜਾ ਉਹ ਬੜਾ ਖਾਸਮ ਖਾਸ, ਟੋੜਾ ਦਾ ਖਾਸਮ ਖਾਸ ਅਡਵਾਨੀ ਸੀ, ਵਾਜਪਾਈ ਦਾ ਖਾਸਮ ਖਾਸ ਬਾਦਲ ਸੀ। ਅਸੀਂ ਵਿਧਨ ਵੀ ਦੇਖਦੇ ਆ ਉਹਨਾਂ ਦੇ, ਔਰ ਇਹ ਅਲਟੀਮੇਟਲੀ ਇੱਕ ਆਪਣੀ ਖੇਡ ਦੇ ਵਿੱਚ ਖੇਡ ਰਹੇ ਸੀ। ਇਹਨਾਂ ਤੋਂ ਇਨਪੁਟ ਵੀ ਲੈ ਰਹੇ ਸੀ, ਇਹਨਾਂ ਨੂੰ ਮੋਹਰੇ ਦੇ ਤੌਰ ਤੇ ਵਰਤ ਵੀ ਰਹੇ ਸੀ, ਢਾਲ ਵੀ ਇਹ ਸੀ, ਇਹਨਾਂ ਤੋਂ ਵਿਰੋਧ ਵੀ ਕਰਵਾ ਰਹੇ ਸੀ। ਪਰ ਜਦੋਂ ਉਹਨਾਂ ਨੇ ਹਮਲਾ ਕੀਤਾ ਤੇ ਫਿਰ ਉਹਨਾਂ ਨੇ ਕਿਵੇਂ, ਉਹਨਾਂ ਨੇ ਫਿਰ ਦਿੱਲੀ ਨਵੰਬਰ ਹੋਏ ਜਾਂ ਦੂਜਾ, ਇਹ ਨਹੀਂ ਦੇਖਿਆ ਵੀ ਇਹ ਚਿੱਟੀ ਨਾਮਧਾਰੀਏ ਦੀ ਪੱਗ ਹੈ ਕਿ ਇਹ ਕੌਣ ਨੀਲੀ ਪੱਗ ਵਾਲਾ ਹੈ ਤੇ ਕੌਣ ਕੇਸਰੀ। ਉਹਨਾਂ ਦੇ ਲਈ ਤਾਂ ਸਿੱਖ ਹੀ ਸੀ। ਔਰ ਅੱਜ ਵੀ ਇਹ ਗੱਲ ਕੱਲੀ ਪੰਜਾਬ ਤੱਕ ਮਹਿਦੂਦ ਨਹੀਂ ਹੋਏਗੀ, ਜਾਂ ਸਿਰਫ ਅਸੀਂ ਡਾਇਸਪੋਰਾ ਦੇ ਹਵਾਲੇ ਨਾਲ ਗੱਲ ਨਹੀਂ ਕਰ ਰਹੇ, ਬਾਹਰਲੇ ਸੂਬਿਆਂ 'ਚ ਬੈਠੇ ਸਿੱਖਾਂ ਦਾ ਹਾਲ ਦੇਖੋ ਕਿਵੇਂ। ਇਸ ਸਾਰੇ ਅਜਨਾਲਾ ਬਿਰਤਾਂਤ ਤੋਂ ਬਾਅਦ ਮਨੀਕਰਨ ਦਾ ਅਟੈਕ ਨੂੰ ਤੁਸੀਂ ਉਸ 'ਚ ਲਿਆ ਕੇ ਦੇਖੋ, ਜਵਾਲਾ ਜੀ ਵਾਲੀ ਸਟੋਰੀ ਕੱਢ ਲਓ, ਦਿੱਲੀ 'ਚ ਸਿੱਖ ਪਰਿਵਾਰ ਦੀ ਨਾਲ ਵਰਤਾਰਾ ਦੇਖ ਲਓ, ਆ ਹੋਲੀ ਦੇ ਮੌਕੇ ਦੇ ਉੱਤੇ ਯੂਪੀ ਦੇ ਵਿੱਚ ਕਿਵੇਂ ਹਿੰਦੂ ਤਵੀਆਂ ਦੀ ਭੀੜ ਜਿਹੜੀ ਹੈ
ਉਹ ਅੰਮ੍ਰਿਤਧਾਰੀ ਸਿੱਖ ਨੂੰ ਜ਼ਲੀਲ ਕਰ ਰਹੀ ਹੈ। ਸੋ ਇਹ ਜਦੋਂ ਤੁਸੀਂ ਸਾਰਾ ਕੁਝ ਦੇਖਦੇ ਹੋ, ਤੁਹਾਡੀ ਘੇਰਾਬੰਦੀ, ਔਰ ਇਹ ਗੱਲ ਬਹੁਤ ਪਹਿਲਾਂ ਗੁਰਬਖਸ਼ ਸਿੰਘ ਡੀਨ ਸੀ ਐਗਰੀਕਲਚਰ ਯੂਨੀਵਰਸਿਟੀ ਦੇ, ਹੁਣ ਤਾਂ ਚੜ੍ਹਾਈ ਕਰ ਗਏ ਜੀ, ਉਹਨਾਂ ਨੇ ਕਿਤਾਬ ਲਿਖੀ ਸੀ, ਛੋਟੀ ਜਿਹੀ, ਬੜੀ 40 ਸਾਲ ਪਹਿਲਾਂ ਦੀ ਗੱਲ ਹੋਏਗੀ, ਸਿੱਖਿਜ਼ਮ ਅੰਡਰ ਬ੍ਰਹਿਮਨਿਕਲ ਸੀਜ। ਹੁਣ ਜਦੋਂ ਅਸੀਂ ਸੀਜ ਕਹਿੰਦੇ ਹਾਂ ਅਸੀਂ ਸਮਝ ਸਕਦੇ ਹਾਂ, ਔਰ ਫਿਰ ਉਹਦੇ 'ਚ ਉਹਨਾਂ ਨੇ ਡਿਸਕਸ ਕੀਤਾ ਸੀ ਇੱਕ ਇਨਰ ਸੀਜ ਹੈ, ਇੱਕ ਆਊਟਰ ਸੀਜ। ਜੂਨ 84 ਤੋਂ ਬਾਅਦ ਤਾਂ ਅਸੀਂ ਫੁੱਲ ਸਕੇਲ ਟੋਟਲ ਵਾਰ ਦੇਖੀ। ਜਦੋਂ ਉਹਨਾਂ ਨੇ ਕਿਤਾਬ ਲਿਖੀ ਸੀ ਅਜੇ ਟੋਟਲ ਵਾਰ ਨਹੀਂ ਸੀ ਆਈ। ਹੁਣ ਇਨਰ ਸੀਜ ਤੁਸੀਂ ਦੇਖੋਗੇ, ਉਹ ਵਸਤੂ ਸ਼ਾਸਤਰ ਦੇ ਨਾਂ ਥੱਲੇ ਹੋਏ, ਉਹ ਹਿੰਦੂ ਤਿਉਹਾਰਾਂ ਦੇ ਨਾਂ ਥੱਲੇ ਹੋਏ। ਅੱਜ ਸਿੱਖਾਂ ਦੇ ਬੱਚੇ ਜਿਹੜੇ ਨੇ ਉਹ ਸਰਸਵਤੀ ਪੂਜਾ, ਗਣੇਸ਼ ਪੂਜਾ, ਖਾਲਸਾ ਸਕੂਲਾਂ 'ਚ, ਸਿੱਖ ਸਕੂਲਾਂ 'ਚ ਪੰਜਾਬੀ ਜ਼ਬਾਨ ਕਿਵੇਂ ਸਿਸਟਮੈਟਿਕਲੀ ਵਾਈਪ ਆਊਟ ਕੀਤੀ ਜਾ ਰਹੀ ਹੈ, ਕਿਵੇਂ ਇਮਤਿਹਾਨਾਂ ਤੋਂ ਪਹਿਲਾਂ ਉਹ ਯੂਨੀਅਨ ਲੈਵਲ ਦੇ ਹੋਣ, ਫੈਡਰਲ ਲੈਵਲ ਦੇ, ਸਟੇਟ ਲੈਵਲ ਦੇ ਕਕਾਰ ਉਤਰਵਾਏ ਜਾਂਦੇ ਨੇ, ਕਿਸ ਅੰਦਾਜ਼ ਦੇ ਵਿੱਚ ਜਿਹੜਾ ਹੈ ਉਹ ਨੈਗੇਟਿਵਿਟੀ ਕ੍ਰੀਏਟ ਕੀਤੀ ਜਾਂਦੀ ਹੈ। ਸੋ ਇਹ, ਔਰ ਕਿਵੇਂ ਸਾਰੇ ਸਿਲੇਬਸ ਬਦਲ ਦਿੱਤੇ, ਯੋਗਾ, ਜੋਤਿਸ਼, ਦੂਜੇ ਤੀਜੇ ਲਿਆ ਕੇ ਐਜੂਕੇਸ਼ਨ ਸਿਸਟਮ। ਸੋ ਤੁਸੀਂ ਇਮੈਜਿਨ ਕਰੋ ਕਿ ਜੇ ਅਸੀਂ ਆਪਣੀ ਫਰੀडम ਨਾ ਲੈ ਸਕੇ ਜਾਂ ਅਸੀਂ ਫਰੀ ਨਾ ਹੋਏ ਇਹਨਾਂ ਤੋਂ, ਸਿਰਾਂ ਤੇ ਵਾੜ ਹੋਣਗੇ। ਵਾਲ ਕਿਹੜੇ ਉਹਨਾਂ ਦੇ ਸਾਧੂਆਂ ਨੇ ਨਹੀਂ ਰੱਖੇ ਹੋਏ, ਉਹਨਾਂ ਦੇ ਕਿੰਨੇ ਫਿਰਕੇ ਨੇ ਜਿਹੜੇ ਸਾਰੇ ਜਿਹੜੇ ਨੇ ਉਹ ਵਾਲਾਂ ਵਾਲੇ, ਇੱਥੇ ਹਿੱਪੀਆਂ ਨੇ ਵੀ ਰੱਖੇ ਹੁੰਦੇ ਸੀ। ਤੁਸੀਂ ਜੇ ਉਸ ਕਿਸਮ ਦੇ ਹੀ ਲੋਕ ਪੈਦਾ ਕਰਨੇ ਨੇ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜੇ ਅਸੀਂ ਆਪਣੀ ਆਜ਼ਾਦੀ ਇਹਨਾਂ ਤੋਂ ਨਾ ਲਈ, ਇਹ ਤਾਂ ਨਹੀਂ ਹੈ ਸਿੱਖੀ ਤਾਂ ਉਹਦੀਆਂ ਜੜ੍ਹਾਂ ਗੁਰੂ ਨਾਨਕ ਨੇ ਅਬ ਚਲ ਨੀਂਵ ਧਰੀ, ਗੁਰੂ ਨਾਨਕ ਨਿਤ ਨਿਤ ਚੜੇ ਸਵਾਈ। ਪਰ ਉਸ ਧਰਤੀ ਦੇ ਉੱਤੇ ਫਿਰ ਸਾਡਾ ਹਸ਼ਰ ਬੁੱਧ ਧਰਮ ਤੋਂ ਵੱਖਰਾ ਨਹੀਂ ਹੋਏਗਾ। ਅਸੀਂ ਉਹਨਾਂ ਦੇ ਹੀ ਸਨਾਤਨੀ ਸਿੱਖ ਟਿੱਕਾ ਵੀ ਲੱਗਾ ਹੋਇਆ, ਜਨੇਊ ਵੀ ਪਾਇਆ ਹੋਇਆ, ਉੱਤੋਂ ਕਿਰਪਾਨ ਵੀ ਪਾ ਲਓ, ਰੰਗ ਬਰੰਗੀਆਂ ਪੱਗਾਂ ਵੀ ਬੰਨ੍ਹ ਲਓ, ਟੱਲੀਆਂ ਵੀ ਖੜਕਾ ਲਓ, ਸਾਰੀ ਰਾਤ ਆਪਣੇ ਰਹਿਣ ਸਬਾਈ ਵੀ ਕਰ ਲਓ, ਕੌਣ ਰੋਕੇਗਾ ਤੁਹਾਨੂੰ। ਲੇਕਿਨ ਤੁਹਾਡੀ ਜਿਹੜੀ ਆ ਉਹ ਵੱਖਰੀ ਹੋਂਦ, ਜਿਹੜਾ ਜੇ ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਾਈ ਸੀ ਕਿ ਮੱਥੇ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਤੇ 10ਵੇਂ ਪਾਤਸ਼ਾਹ ਨੇ ਖਾਲਸਾ ਸਾਜ ਕੇ ਵਾਰਨ ਕੀਤਾ ਸੀ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀ। ਵਿਪਰ ਬੱਬੇ ਨਾਲ ਹੈ, ਵਿਪਰ ਬ੍ਰਾਹਮਣਵਾਦ ਦੇ ਪਿੱਛੇ, ਉੱਥੇ ਜਗਤ ਕਸਾਈ ਹੈ, ਇੱਥੇ ਖਾਲਸੇ ਨੂੰ ਜੇ ਕਿਸੇ ਤੋਂ ਵੀ ਬਚਣ ਦੀ ਹਦਾਇਤ ਹੈ। ਇਹਦੇ 'ਚ ਕੋਈ ਕਾਜ਼ੀ ਦਾ ਡਰ ਨਹੀਂ ਦਿਖਾਇਆ, ਕੋਈ ਪ੍ਰੀਸ ਦਾ ਨਹੀਂ ਦਿਖਾਇਆ, ਕੋਈ ਰਬਾਈ ਦਾ ਨਹੀਂ ਦਿਖਾਇਆ, ਕੋਈ ਕਿਸੇ ਹੋਰ ਦਾ ਨਹੀਂ, ਸਿਰਫ ਉਸ ਦਾ ਹੀ, ਕਿਉਂਕਿ ਉਸ ਦਾ ਸੁਭਾਅ ਦੇ ਵਿੱਚ ਈਵਲ ਹੈ। ਇਹ ਈਵਲ ਦਾ ਨਾਂ। ਔਰ ਅੱਜ ਮੈਂ ਇੱਕ ਗੱਲਬਾਤ 'ਚ ਕਹਿ ਰਿਹਾ ਸੀ, ਮੈਂ ਕਿਹਾ ਕਿ ਵੀ ਵੱਧ ਤੋਂ ਵੱਧਤਰ ਸਿੱਖ ਵੀ ਹੋਏਗਾ, ਵੱਧ ਇਖਲਾਕ, ਵੱਧ ਈਮਾਨ, ਵੱਧ ਦੂਜਾ। ਇਹਨਾਂ ਦਾ ਜਿਹੜਾ ਸਭ ਤੋਂ ਪਵਿੱਤਰ ਜਿਹਨੂੰ ਇਹਨਾਂ ਨੇ ਬ੍ਰਾਹਮਣ ਬਣਾਇਆ ਹੋਏਗਾ, ਜਿਹਨੇ 68 ਤੀਰਥ ਨਾਤਾ ਹੋਏ, ਚਾਰੋਂ ਵੇਦ ਜਿਹਨੂੰ ਜ਼ਬਾਨੀ ਯਾਦ ਹੋਣ, 6 ਸ਼ਾਸਤਰਾਂ ਦਾ ਇੰਟਰਪ੍ਰੇਟਰ ਹੋਏ, ਉਹਦੇ ਨਾਲੋਂ ਵੀ ਜਿਹੜਾ ਵੱਧ ਇਖਲਾਕ ਔਰ ਵੱਧ ਸਿੱਖ ਉਹਦੇ ਨਾਲੋਂ ਉਹ ਫਿਰ ਵੀ ਬਿਹਤਰ ਹੋਏਗਾ। ਇਹ ਆਈਡੀਓਲੋਜੀ ਦੀ ਗੱਲ ਹੈ। ਬੰਦਾ ਕੋਈ ਚੰਗਾ ਮਾੜਾ ਨਹੀਂ, ਉਹਨੂੰ ਆਈਡੀਓਲੋਜੀ ਬਣਾਉਂਦੀ ਹੈ। ਕਿਉਂਕਿ ਸਿੱਖ ਮਾੜਾ ਹੋ ਕੇ ਵੀ ਉਹਦੇ ਅੰਦਰ ਕਿਤੇ ਨਾ ਕਿਤੇ ਦਇਆ ਹੋਏਗੀ, ਉਹਦੇ ਅੰਦਰ ਜੈਨਰੋਸਿਟੀ ਹੋਏਗੀ, ਉਹਦੇ ਅੰਦਰ ਕਿਤੇ ਨਾ ਕਿਤੇ ਜਸਟਿਸ ਲਈ ਖਲੋਣ ਦੀ ਗੱਲ ਹੋਏਗੀ। ਤੇ ਇਹਨਾਂ ਦੇ ਤਾਂ ਅੰਦਰ ਵਰਣ ਆਸ਼ਰਮ ਹੈ, ਨਫ਼ਰਤ ਹੈ ਜਨਮ ਤੋਂ। ਅੱਜ ਵੀ ਇਹ ਦਲਿਤ ਸਮਾਜ ਐਵੇਂ ਨਹੀਂ, ਡਾਕਟਰ BR ਅੰਬੇਦਕਰ ਨੇ ਕਿਹਾ ਕਿ ਭਾਈ ਇਸ ਸਮਾਜ ਦਾ ਭਲਾ ਉਦੋਂ ਹੋਏਗਾ ਜਦੋਂ ਇਹਨਾਂ ਦੇ ਸਾਰੇ ਵੇਦ ਸ਼ਾਸਤਰ ਸਿਮਰਤੀਆਂ ਸਾੜ ਦਿਓਗੇ। ਇਸ ਤੋਂ ਬਿਨਾਂ ਤੁਸੀਂ ਨਿਕਲ ਹੀ ਨਹੀਂ ਸਕਦੇ, ਕਿਉਂਕਿ ਉਹਦੇ ਨਾਲ ਹੀ ਜੁੜੀ ਹੋਈ ਤੁਹਾਡੀ ਟ੍ਰੇਨਿੰਗ ਹੈ। ਔਰ ਮੈਂ ਸਮਝਦਾ ਵੀ ਇਹ ਠੀਕ ਹੈ। ਅੱਜ ਸਾਡੇ ਲਈ ਇੱਕ ਨਵਾਂ ਚੈਲੰਜ ਹੈ, ਕੌਮ 'ਚ ਫਿਕਰਮੰਦੀ ਹੈ, ਲੇਕਿਨ ਇਸ 'ਚੋਂ ਸਾਡੀ ਸਟਰੈਂਥ ਵੀ ਨਿਕਲੇਗੀ। ਅਸੀਂ ਢਹਿੰਦੇ, ਖਲੋਂਦੇ, ਡਿੱਗਦੇ ਗੁਰੂ ਦੇ ਉੱਤੇ ਆਪਣਾ ਈਮਾਨ ਰੱਖੀਏ, ਭਰੋਸਾ ਰੱਖੀਏ, ਫੇਥ ਰੱਖੀਏ। ਅਲਟੀਮੇਟਲੀ ਅਸੀਂ ਫੇਥ ਨਾਲ ਹੀ ਜਿੱਤੇ ਹੈ, ਗਿਣਤੀਆਂ ਮਿਣਤੀਆਂ 'ਚ ਨਹੀਂ। ਸਾਡੀ ਤਾਂ ਗਿਣਤੀ 1.25 ਲੱਖ ਤੋਂ ਸ਼ੁਰੂ ਹੁੰਦੀ ਹੈ, ਤਾਂ ਕਿ ਸਾਨੂੰ ਕਦੇ ਮਾਈਨੋਰਿਟੀ ਦਾ ਭੁਲੇਖਾ ਨਾ ਰਹੇ ਕਿ ਜੀ ਸਾਡੀ ਗਿਣਤੀ ਘੱਟ ਹੈ, ਕਿਉਂਕਿ ਅਸੀਂ ਉਸ ਦੇ ਨਾਲ ਹੀ ਅੱਗੇ ਨੂੰ ਗਏ ਹਾਂ। ਔਰ ਹੁਣ ਵੀ ਮੈਂ ਇਸ ਨੂੰ ਸੈਡ ਨੋਟ ਤੇ ਨਹੀਂ ਐਂਡ ਕਰਨਾ ਚਾਹੁੰਦਾ। ਇਸ ਵੇਲੇ ਚਿੰਤਾ ਦੀ ਘੜੀ ਹੈ। ਔਰ ਮੈਂ ਇਹਦੇ 'ਚ ਕਿਉਂਕਿ ਕੁਦਰਤੀ ਮੌਂਟਰੀਆਲ ਤੋਂ ਸਾਡੇ ਵੀਰ ਕੁਲਦੀਪ ਸਿੰਘ, ਉਹਨਾਂ ਨੇ ਸ਼ਾਇਰ ਵੀ ਨੇ, ਅੱਜ ਸਵੇਰੇ ਹੀ ਉਹਨਾਂ ਨੇ ਇੱਕ ਪੋਇਮ ਲਿਖ ਕੇ ਭੇਜੀ ਔਰ ਮੈਂ ਉਹਨੂੰ ਸ਼ੇਅਰ ਕਰਨਾ ਚਾਹੁੰਦਾ ਜ਼ਰੂਰ। ਜੀ ਜ਼ਰੂਰ। ਮਾਝੇ ਮਾਲਵੇ ਦੁਆਬੇ ਵਾਲਿਓ, ਦਾਗ ਮੱਥੇ ਤੇ ਨਾ ਕਿਤੇ ਲਵਾ ਲਿਓ, ਦੀਪ ਰੋਲ ਕੇ ਕੇਰੇ ਸੀ ਅਥਰੂ, ਆਗੂ
ਅੰਮ੍ਰਿਤਪਾਲ ਸਿੰਘ ਨਾ ਗਵਾ ਲਿਓ, ਸਾਂਭੋ ਵਕਤ ਘਰੇ ਨਾ ਬੈਠੋ ਲੁਕ ਕੇ, ਲੈ ਗਈ ਡਾਰ ਗਿੱਦੜਾਂ ਦੀ ਸ਼ੇਰ ਚੁੱਕ ਕੇ, ਬਚੂ ਸੁੱਕਾ ਕੋਈ ਇਹ ਭਰਮ ਨਾ ਪਾਲਿਓ, ਦੀਪ ਰੋਲ ਕੇ ਕੇਰੇ ਸੀ ਅਥਰੂ, ਆਗੂ ਅੰਮ੍ਰਿਤਪਾਲ ਸਿੰਘ ਨਾ ਗਵਾ ਲਿਓ, ਜਾਮ ਕਰੋ ਸੜਕਾਂ ਪੰਜਾਬ ਬੰਦ ਕਰ ਦਿਓ, ਰੋਕੋ ਰੇਲਾਂ ਤੇ ਹਿਸਾਬ ਯਾਨੀ ਰਾਸ਼ਨ ਪਾਣੀ ਬੰਦ ਕਰ ਦਿਓ, ਸੀਲ ਕਰੋ ਸਰਹੱਦ ਕੰਧ ਕਰ ਦਿਓ, ਪੀੜਾ ਹਾਕਮ ਦੀ ਛਾਤੀ ਤੇ ਢਾ ਲਿਓ, ਦੀਪ ਰੋਲ ਕੇ ਕੇਰੇ ਸੀ ਅਥਰੂ, ਆਗੂ ਅੰਮ੍ਰਿਤਪਾਲ ਸਿੰਘ ਨਾ ਗਵਾ ਲਿਓ, ਚੁੱਕ ਮੜੀਆਂ ਤੋਂ ਫੇਰ ਕੀ ਕਰੋਗੇ ਰਾਖ ਦਾ। ਕਿਉਂਕਿ ਜਦੋਂ ਦੀਪ ਸਿੱਧੂ ਉਹਨਾਂ ਦਾ ਸਿਵਾ ਬਲਿਆ ਜੀ ਤੇ ਬਹੁਤ ਸਾਰੇ ਲੋਕ ਉਸ ਰਾਖ ਨੂੰ ਵੀ ਲੈ ਗਏ ਕਿ ਭਾਈ ਬਹਾਦਰ ਗੈਰਤਮੰਦ ਗੱਭਰੂ ਦੀ ਇਹ ਰਾਖ ਹੈ। ਚੁੱਕ ਮੜੀਆਂ ਤੋਂ ਫੇਰ ਕੀ ਕਰੋਗੇ ਰਾਖ ਦਾ, ਦੀਪ ਕਦੋਂ ਕਹਿੰਦਾ ਖਦਸ਼ਾ ਏ ਆਖਦਾ, ਹੁਣ ਮਸਲਾ ਏ ਪੰਥ ਦੀ ਸਾਖ ਦਾ, ਹੁਣ ਹੱਥਾਂ ਵਿੱਚ ਨਿਸ਼ਾਨ ਕੇਸਰੀ ਸਜਾ ਲਿਓ, ਦੀਪ ਸਿੱਧੂ ਰੋਲ ਕੇ ਕੇਰੇ ਸੀ ਅਥਰੂ, ਆਗੂ ਅੰਮ੍ਰਿਤਪਾਲ ਸਿੰਘ ਨਾ ਗਵਾ ਲਿਓ। ਕਿਉਂਕਿ ਮੈਂ ਸਮਝਦਾ ਵੀ ਕੁਝ ਚੀਜ਼ਾਂ ਜਿਹੜੀਆਂ ਸਿੰਬੋਲਿਕ ਹੁੰਦੀਆਂ ਕਿਸੇ ਵੀ ਸਟਰਗਲ ਦਾ, ਔਰ ਅੱਜ ਵੀ ਜਿੰਨੇ ਦੇ ਨਾਲ 1-to-1 ਇੰਟਰੈਕਸ਼ਨ ਵੀ ਹੋਇਆ, ਬਜ਼ੁਰਗ ਜਵਾਨ ਬੱਚਾ, ਹਰ ਇੱਕ ਦੀਆਂ ਅੱਖਾਂ ਦੇ ਵਿੱਚ ਪਿਆਰ ਦੇ ਅਥਰੂ ਸੀ। ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਬਈ ਜਦੋਂ ਗੁਰੂ ਨੇ ਕਿਸੇ ਨੂੰ ਵਡਿਆਈ ਦੇਣੀ ਹੈ ਕਿਵੇਂ ਓਵਰਨਾਈਟ ਨਾਇਕ ਬਣ ਜਾਂਦੇ ਨੇ, ਕੋਈ ਕਿਸੇ ਦੇ ਬਣਾਇਆ ਨਾਇਕ ਨਹੀਂ ਬਣਦਾ। ਔਰ ਸਿੱਖ ਅੰਤਰਾਤਮਾ ਬੜੀ ਚੰਗੀ ਤਰ੍ਹਾਂ ਸਮਝ ਜਾਂਦੀ ਹੈ ਕਿ ਕੌਣ ਪੰਥ ਦੇ ਲਈ ਤੁਰਿਆ ਹੈ, ਕੌਣ ਪੰਥ ਦੇ ਰਸਤੇ ਤੇ ਹੈ। ਔਰ ਮੈਂ ਸਮਝਦਾ ਵੀ ਅੰਮ੍ਰਿਤਪਾਲ ਸਿੰਘ ਉਹਨਾਂ ਨੇ, ਔਰ ਵੈਸੇ ਤਾਂ ਹਮੇਸ਼ਾ ਜਦੋਂ ਮੈਂ ਸਰ ਕਪੂਰ ਸਿੰਘ ਹੋਰਾਂ ਦੇ ਅਲਫਾਜ਼ ਦੁਹਰਾਉਂਦਾ ਹੈ ਤੇ ਇਸ ਦੀ ਇੱਕ ਹਕੀਕਤ ਹੈ 3 ਸਦੀਆਂ ਦੇ ਇਤਿਹਾਸ ਦੀ। ਉਹਨਾਂ ਦਾ ਇਹ ਕਹਿਣਾ ਹੁੰਦਾ ਸੀ ਕਿ ਹਰ ਸਾਜ਼ ਨੂੰ ਵਜਾਉਣ ਤੋਂ ਪਹਿਲਾਂ ਸੁਰ ਕੀਤਾ ਜਾਂਦਾ ਹੈ ਜੀ। ਖਾਲਸਾ ਇੱਕ ਐਸਾ ਸਾਜ਼ ਹੈ ਜਿਸ ਦੀ ਸੁਰ ਜਿਹਦੇ ਲਈ ਲਫ਼ਜ਼ ਟਿਊਨਿੰਗ ਕਿਹਾ ਜਾਂਦਾ ਹੈ ਉਹ 10 ਪਾਤਸ਼ਾਹੀਆਂ ਨੇ ਕੀਤੀ ਹੋਈ ਹੈ। ਜਿਸ ਨੇ ਠੀਕ ਸੁਰ ਦੇ ਉੱਤੇ ਹੱਥ ਰੱਖਿਆ ਇਸ ਸਾਜ਼ ਨੇ ਗੁੰਜਾਰਾਂ ਪਾ ਦਿੱਤੀਆਂ ਜੀ। ਔਰ ਇਹ ਇਤਿਹਾਸ ਦਾ ਵਰਤਾਰਾ ਹੈ। ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ 'ਚ ਹੋਏ, ਉਹ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਰੂਪ 'ਚ ਹੋਏ, ਭਾਵੇਂ ਇਸ ਰਾਹ ਦੇ ਉੱਤੇ ਤੁਰਦਿਆਂ ਅਜੇ ਦੀਪ ਸਿੱਧੂ ਹੋਏ ਜਾਂ ਅੰਮ੍ਰਿਤਪਾਲ ਸਿੰਘ ਹੋਏ, ਉਹ ਆਪਣੇ ਆਪ ਨੂੰ ਸਿੱਖਿਆਰਥੀ ਕਹਿੰਦੇ ਸੀ, ਨਿਮਾਣੇ। ਲੇਕਿਨ ਮੈਂ ਸਮਝਦਾ ਕਿ ਇਹ ਜਿਸ ਕਦਰ ਸਿੱਖੀ ਦੀ ਅਣਖ ਦੀ ਗੱਲ ਦੀ ਸਮਝ ਇਹਨਾਂ ਗੱਭਰੂਆਂ ਨੂੰ ਆਈ, ਇਹ ਫਿਰ ਮੈਗਨੇਟ ਵਾਂਗ ਇਹਨਾਂ ਨੇ ਨੌਜਵਾਨੀ ਨੂੰ ਵੀ ਆਪਣੇ ਵੱਲ ਖਿੱਚਿਆ। ਔਰ ਇਸ ਸਾਜ਼ ਨੇ ਉੱਥੇ ਹੀ ਰਹਿਣਾ। ਜੇ ਹਕੂਮਤ ਇਹ ਸਮਝਦੀ ਸੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਮਾਰ ਕੇ ਉਹਨਾਂ ਨੇ ਸੱਚ ਹੱਕ ਇਨਸਾਫ ਦੀ ਇਸ ਡਗਰ ਵਾਲਿਆਂ ਦਾ ਲੱਕ ਤੋੜ ਦਿੱਤਾ, ਜੋ ਇਹ ਕਹਿੰਦੇ ਸੀ ਕਿ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਤੇ ਅੱਜ 40 ਸਾਲ ਬਾਅਦ ਵੀ ਉਹਨਾਂ ਦੀ ਫੋਟੋ ਤੋਂ ਵੀ ਡਰਦੇ ਨੇ। ਉਹ ਪਿੰਡਾਂ ਵਾਲੇ ਦੁਨੀਆ ਭਰ ਦੇ ਸਿੱਖਾਂ ਦੇ ਘਰਾਂ 'ਚ ਪਹੁੰਚ ਗਏ ਨੇ। ਇਵੇਂ ਹੀ ਅਸੀਂ ਇਸ ਕੰਟੈਕਸਟ 'ਚ ਵੀ ਦੇਖਦੇ ਹਾਂ ਕਿ ਭਾਈ ਇਸ ਗੱਲ ਦਾ ਧਿਆਨ ਰਹਿਣਾ ਚਾਹੀਦਾ ਹੈ ਕਿ ਸਾਡੀ ਅਗਵਾਈ ਇਹ 10ਵੇਂ ਪਾਤਸ਼ਾਹ ਦਾ ਸਾਜਿਆ ਪੰਥ ਹੈ, ਗੁਰੂ ਦਾ ਇਕਰਾਰਨਾਮਾ ਹੈ ਪੰਥ ਦੇ ਨਾਲ। ਪੰਥ ਖਾਲਸਾ ਖੇਤੀ ਮੇਰੀ, ਹਉ ਸੰਭਾਲ ਕਰੋ ਤਿਸ ਕੇਰੀ। ਕੋਈ ਵੀ ਤਾਕਤ ਦੁਨੀਆ ਦੀ, ਇਹ ਮੁਗਲਾਂ ਨੇ ਵੀ ਜ਼ੋਰ ਲਾ ਲਿਆ, ਦਰਾ ਖੈਬਰ ਪਾਰ ਵਾਲਿਆਂ ਨੇ ਵੀ ਲਾ ਲਿਆ, ਅੰਗਰੇਜ਼ਾਂ ਨੇ ਵੀ ਲਾ ਲਿਆ, ਤੇ ਹੁਣ 75 ਸਾਲ ਤੋਂ ਹਿੰਦੂ ਤਾਂ ਵੀ ਲਾ ਰਹੇ ਨੇ। ਪਰ ਇਸ ਗੱਲ ਨੂੰ ਮੈਂ ਕਨਕਲੂਜਨ ਜ਼ਰੂਰ ਕਹਿਣਾ ਚਾਹੁੰਦਾ ਕਿ ਅਸੀਂ ਵਾਰਨ ਕਰਨਾ ਚਾਹੁੰਦੇ ਹਾਂ ਇੰਡੀਅਨ ਗਵਰਨਮੈਂਟ ਨੂੰ। ਔਰ ਇਹ ਗੱਲ 29 ਅਪ੍ਰੈਲ 1986 ਦੇ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਬੜੀ ਸਪਸ਼ਟਤਾ ਨਾਲ ਲਿਖੀ ਹੋਈ ਸੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਤੇ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਜੀ। ਸੋ ਅਸੀਂ ਇਹ ਸਮਝਦੇ ਹਾਂ ਵੀ ਅੱਜ ਵੀ ਭਾਰਤੀ ਹਕੂਮਤ ਜਿਸ ਨੇ ਸਿੱਖਾਂ ਦਾ ਬਹੁਤ ਖੂਨ ਡੋਲਿਆ, ਇਹ ਹੁਣ ਅੱਗੇ ਇਸ ਪਾਸੇ ਕਦਮ ਨਾ ਵਧਾਏ। ਜੇ ਉਹਨਾਂ ਨੇ ਇਹ ਸਿੱਖ ਨਸਲਕੁਸ਼ੀ ਦਾ ਇੱਕ ਨਵਾਂ ਚੈਪਟਰ ਜਾਂ ਅਧਿਆਇ ਲਿਖਣਾ ਤੇ ਫਿਰ ਭਜਦਿਆਂ ਨੂੰ ਵਾਹਣ ਇੱਕੋ ਜਿਹਾ। ਇਸ ਗੱਲ ਦਾ ਹਕੂਮਤ ਨੂੰ ਜ਼ਰੂਰ ਜਿਹੜਾ ਹੈ ਉਹ ਇਸ ਦੇ ਉੱਤੇ ਗੌਰ ਕਰਨਾ ਹੋਵੇਗਾ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ। ਸਾਡਾ ਸਮਾਂ ਨਹੀਂ ਇਜਾਜ਼ਤ ਦਿੰਦਾ ਕਿ ਅਸੀਂ ਗੱਲਬਾਤ ਨੂੰ ਹੋਰ ਅੱਗੇ ਤੋਰੀਏ। ਸਮਾਪਤੀ ਜਿਹੜਾ ਆ ਅਸੀਂ ਆਲਰੇਡੀ ਉਹਨੂੰ ਟੱਚ ਕਰ ਚੁੱਕੇ ਹਾਂ।
ਤੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ ਪੰਜਾਬ ਦੀ ਧਰਤੀ ਤੋਂ ਪਲ ਪਲ ਦੇ ਉੱਤੇ ਜਿਹੜੀ ਸਾਡੀ ਨਜ਼ਰ ਹੈਗੀ ਹੈ, ਸਾਡੀ ਕੋਸ਼ਿਸ਼ ਹੈ ਉਸ ਨੂੰ ਸਾਡੇ ਪਰਸਪੈਕਟਿਵ ਤੋਂ ਜਦੋਂ ਅਸੀਂ ਸਿੱਖ ਨਜ਼ਰੀਏ ਦੀ ਗੱਲ ਕਰਦੇ ਹਾਂ ਉਹਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ ਜਾਂ ਉਹਨੂੰ ਸਾਡੇ ਪਰਸਪੈਕਟਿਵ ਤੋਂ ਅਸੀਂ ਪੇਸ਼ ਕਰ ਸਕੀਏ, ਉਹਦੇ ਲਈ ਸਾਡੀ ਜਿਹੜੀ ਨਿਰੰਤਰ ਕੋਸ਼ਿਸ਼ ਇਹ TV84 ਦੇ ਪਲੇਟਫਾਰਮ ਰਾਹੀਂ ਉਹ ਜਾਰੀ ਹੈ। ਉਮੀਦ ਕਰਦੇ ਹਾਂ ਤੁਸੀਂ ਜਿਹੜੇ ਸਾਡੇ ਦਰਸ਼ਕ ਨੇ, ਵਿਊਅਰ ਨੇ, ਉਹ ਸਾਡੇ ਨਾਲ ਵੀ ਹੋ ਇਸ ਸਾਰੇ ਪਾਰਟ ਦੇ ਵਿੱਚ। ਤੁਹਾਡੇ ਸੁਝਾਅ ਤੇ ਨਾਲ ਹੀ ਨਾਲ ਜਿਹੜੀ ਤੁਹਾਡੀ ਸਪੋਰਟ ਹੈ ਉਹਦੇ ਅਸੀਂ ਤਲਬਗਾਰ ਵੀ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇਜਾਜ਼ਤ ਚਾਹਾਂਗੇ ਤੁਹਾਡੇ ਕੋਲੋਂ। ਦੁਬਾਰਾ ਫੇਰ ਕੱਲ ਨੂੰ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।